अस्सलाम वालेकुम, सत श्री अकाल। ਅੱਜ ਅਸੀਂ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਸਾਂਝੀ ਸਾਥ ਦੇ ਵਿੱਚ ਹਾਜ਼ਰ ਹੈ ਤੇ ਅੱਜ ਅਸੀਂ ਆਪਣੇ ਵਿਚਾਰ ਜਿਹੜੇ ਹੈ ਉਹ ਇੱਕ ਟੌਪਿਕ ਤੇ ਸਾਂਝੇ ਕਰਾਂਗੇ। ਕਦੇ ਮੈਂ ਟੌਪਿਕ ਨਹੀਂ ਦੱਸਦਾ। ਤੁਸੀਂ ਦੇਖਿਆ ਹੋਣਾ ਕਿ ਕੋਈ ਵੀ ਮੁਆਸ਼ਰਾ ਹੋਵੇ, ਕੋਈ ਵੀ ਮੁਲਕ ਹੋਵੇ, ਖਿੱਤਾ ਹੋਵੇ, ਜਗ੍ਹਾ ਹੋਵੇ, ਉੱਥੇ ਚੰਗੇ ਲੋਕ ਵੀ ਹੁੰਦੇ ਆ, ਮਾੜੇ ਲੋਕ ਵੀ ਹੁੰਦੇ ਆ। ਉੱਥੇ ਇੱਕ ਦੂਸਰੇ ਦੇ ਨਾਲ ਤੇ ਮੁਹੱਬਤ ਕਰਨ ਵਾਲੇ ਵੀ ਹੁੰਦੇ ਆ, ਇੱਕ ਦੂਸਰੇ ਦੇ ਨਾਲ ਲੜਨ ਝਗੜਨ ਵਾਲੇ ਵੀ ਹੁੰਦੇ ਆ। ਉੱਥੇ ਤੁਸੀਂ ਦੇਖਿਆ ਹੋਣਾ ਕਿ ਐਸੇ ਲੋਕ ਵੀ ਹੁੰਦੇ ਆ ਜਿਹੜੇ ਇੱਕ ਦੂਸਰੇ ਦੀ ਮਦਦ ਕਰਦੇ ਨੇ, ਕੋਈ ਐਸੇ ਵੀ ਹੁੰਦੇ ਨੇ ਕਿ ਜਿਹੜੇ ਇੱਕ ਦੂਸਰੇ ਨੂੰ ਨੁਕਸਾਨ ਪਹੁੰਚਾਉਂਦੇ ਨੇ। ਕਿਤੇ ਝੂਠ ਬੋਲਣ ਵਾਲੇ ਵੀ ਹੁੰਦੇ ਨੇ, ਸੱਚ ਬੋਲਣ ਵਾਲੇ ਵੀ ਹੁੰਦੇ ਨੇ, ਇਮਾਨਦਾਰੀ ਵੀ ਹੁੰਦੀ ਹੈ, ਬਦਦਿਆਨਤੀ ਵੀ ਹੁੰਦੀ ਹੈ। ਇਹ ਜ਼ਿੰਦਗੀ ਦਾ ਇੱਕ ਹੁਸਨ ਹੈ। ਅਗਰ ਇੱਕ ਹੀ ਤਰ੍ਹਾਂ ਦੇ ਸਾਰੇ ਲੋਕ ਹੋ ਜਾਣ ਤੇ ਸ਼ਾਇਦ ਚੰਗੇ ਦੀ ਪਛਾਣ ਨਾ ਰਵੇ, ਇਮਾਨਦਾਰ ਦੀ ਪਛਾਣ ਨਾ ਰਵੇ। ਦਿਨ ਦੀ ਪਛਾਣ ਉਦੋਂ ਹੀ ਹੈ ਜਦੋਂ ਰਾਤ ਹੁੰਦੀ ਹੈ, ਚੰਗੇ ਦੀ ਪਛਾਣ ਉਦੋਂ ਹੀ ਹੈ ਜਦੋਂ ਮਾੜਾ ਬੰਦਾ ਹੋਵੇ। ਸਫਾਈ ਉਦੋਂ ਹੀ ਸਾਨੂੰ ਚੰਗੀ ਲੱਗਦੀ ਹੈ ਜਦੋਂ ਅਸੀਂ ਸਫਾਈ ਜਿਹੜੀ ਹੈ ਨਾ ਹੋਈ ਕਿਤੇ ਵੇਖੀਏ। ਤੇ ਅੱਜ ਅਸੀਂ ਚੰਗੇ ਲੋਕਾਂ ਦੀਆਂ ਤੇ ਗੱਲਾਂ ਕਰਦੇ ਹੀ ਰਹਿੰਦੇ ਹਾਂ। ਅੱਜ ਅਸੀਂ ਉਹਨਾਂ ਲੋਕਾਂ ਦੀਆਂ ਗੱਲਾਂ ਕਰਾਂਗੇ ਜਿਹੜੇ ਮੁਖਤਲਿਫ ਜ਼ਮਾਨਿਆਂ ਦੇ ਵਿੱਚ ਮੁਖਤਲਿਫ ਤਰੀਕਿਆਂ ਦੇ ਨਾਲ ਇੱਕ ਦੂਸਰੇ ਦੇ ਨਾਲ ਫਰਾਡ ਕਰਦੇ ਨੇ, ਦਗਾ ਕਰਦੇ ਨੇ। ਬੜਾ ਹੀ ਦਿਲਚਸਪ ਟੌਪਿਕ ਹੈ। ਇਹ ਬੜੀ ਇੱਕ ਪੁਰਾਣੀ ਤਾਰੀਖ ਰਹੀ ਹੈ ਠੱਗੀ ਠੋਰੀ ਦੀ। ਤੁਸੀਂ ਦੇਖਿਆ ਹੋਣਾ ਕਿ ਸਾਡੇ ਮੇਲਿਆਂ ਤੇ, ਮੰਡੀਆਂ ਤੇ ਜਿਸ ਵੇਲੇ ਜਾਨਵਰ ਵੇਚਣ ਜਾਈਦੇ ਨੇ ਤੇ ਖਾਸ ਕਰ ਪਿੰਡ ਦੇ ਬੰਦੇ ਜਦੋਂ ਸ਼ਹਿਰੋਂ ਵਾਪਸ ਆਉਂਦੇ ਆ ਤੇ ਕਈ ਕਹਾਣੀਆਂ ਆਪਣੇ ਨਾਲ ਲੈ ਕੇ ਆਉਂਦੇ ਆ ਕਿ ਫਲਾਣੇ ਬੰਦੇ ਨਾਲ ਐ ਹੋਇਆ, ਮੇਰੇ ਨਾਲ ਇਹ ਹੋਇਆ, ਮੇਰੇ ਨਾਲ ਇਹ ਹੋਇਆ। ਤੇ ਇੱਕ ਸਾਡੇ ਵੀ ਵਾਕਿਆ ਮੈਂ ਸੁਣਾਵਾਂ ਕਿ ਦੋ ਨੌਜਵਾਨ ਸੀ ਦੇ ਬੈਂਕ ਦੇ ਵਿੱਚ ਉਹ ਮੁਲਾਜ਼ਮ ਸੀ ਤੇ ਵੱਡੀ ਈਦ ਜਿਹੜੀ ਆਉਣ ਵਾਲੀ ਸੀ ਉਹ ਦੋਵੇਂ ਭਰਾ ਜਿਹੜੇ ਨੇ ਰਲ ਕੇ ਨਵੀਂ ਗੱਡੀ ਦੇ ਉੱਤੇ ਮੰਡੀ ਚਲੇ ਗਏ ਜੀ ਬੱਕਰਾ ਖਰੀਦਣਾ ਸੀ। ਜਿਸ ਵੇਲੇ ਉੱਥੇ ਗਏ ਇੱਕ ਬੱਕਰਾ ਉਹਨਾਂ ਨੂੰ ਪਸੰਦ ਆ ਗਿਆ ਤੇ ਬੱਕਰਾ ਵਾਲਾ ਇਹ ਕਹਿੰਦਾ ਕਿ ਮੈਂ ਬੱਕਰਾ ਤੁਹਾਨੂੰ ਇਸ ਸ਼ਰਤ ਤੇ ਦੇਵਾਂਗਾ, ਉਹ ਸਾਹਮਣੇ ਬੰਦਾ ਜਿਹੜਾ ਖੜਾ ਹੈ ਜਿਹਦੇ ਕੋਲੇ ਖੋਤਾ ਹੈ, ਮੈਂ ਉਹਦੇ ਕੋਲੋਂ ਖੋਤਾ ਲੈਣਾ, ਉਹ ਮੈਨੂੰ ਦੇ ਨਹੀਂ ਰਿਹਾ, ਤੁਸੀਂ ਮੇਰੇ ਕੋਲੋਂ ਬੱਕਰਾ ਲੈ ਕੇ ਲੈ ਜਾਓ ਔਰ ਖੋਤਾ ਮੈਨੂੰ ਲਿਆ ਦਿਓ। ਉਹ ਖੋਤੇ ਵੱਲ ਨੂੰ ਗਏ ਔਰ ਉਹਦੇ ਕੋਲ ਰੇਟ ਪੁੱਛਿਆ। ਉਹਨੇ 10,000 ਵਾਲੇ ਖੋਤੇ ਦਾ ਰੇਟ ਜਿਹੜਾ ਹੈ ਜਿਸ ਵੇਲੇ 15,000 ਦੱਸਿਆ ਤੇ ਉਹਨਾਂ ਨੂੰ ਸਸਤਾ ਲੱਗਾ, ਕਿਉਂ ਜੇ ਬੱਕਰਾ ਜਿਹੜਾ ਉਹ 30,000 ਦਾ ਸੀਗਾ। ਉਹਦੇ ਕੋਲੋਂ 15,000 ਦਾ ਖੋਤਾ ਲੈ ਕੇ ਜਿਸ ਵੇਲੇ ਬੱਕਰੇ ਦੇ ਕੋਲੇ ਆਏ, ਬੱਕਰੇ ਵਾਲੇ ਬੰਦੇ ਦੇ ਕੋਲੇ, ਤੇ ਉਹ ਕਿਤੇ ਅਲੀ ਪੰਜ ਹੋ ਗਿਆ, ਪਤਾ ਹੀ ਨਹੀਂ ਉਹਦਾ ਕਿੱਧਰ ਚਲਾ ਗਿਆ। ਹੁਣ ਹੱਥ ਦੇ ਵਿੱਚ ਰੱਸੀ ਹੈ, ਖੋਤਾ ਫੜਿਆ ਹੋਇਆ। ਫਿਰ ਦੁਬਾਰਾ ਜਿਹੜੇ ਨੇ ਉਹ ਖੋਤੇ ਵਾਲੇ ਪਾਸੇ ਗਏ ਵੀ ਹੁਣ ਉਹਨੂੰ ਵਾਪਸ ਕਰੀਏ, ਉਹ ਵੀ ਗਏ। ਘਰ ਵਾਲੇ ਉਡੀਕ ਰਹੇ ਸੀ ਕਿ ਸਾਡੇ ਬੰਦੇ ਜਿਹੜੇ ਨੇ ਉਹ ਬੱਕਰਾ ਲੈ ਕੇ ਆ ਰਹੇ ਨੇ। ਤੇ ਜਿਸ ਵੇਲੇ ਉਹ ਉਡੀਕਦੇ ਜਿਹੜੇ ਸੀਗੇ ਉਹਨਾਂ ਨੂੰ ਦੇਖ ਰਹੇ ਤੇ ਉਹ ਰਕਸ਼ੇ ਦੇ ਵਿੱਚੋਂ ਬੱਕਰੇ ਦੀ ਬਜਾਏ ਖੋਤਾ ਉਤਰ ਰਿਹਾ ਸੀ। ਤੇ ਇਸੇ ਤਰ੍ਹਾਂ ਦੇ ਕਈ ਠੱਗੀ ਠੋਰੀਆਂ ਦੀਆਂ ਕਹਾਣੀਆਂ ਨੇ। ਇਹ ਬੜੀ ਇੱਕ ਪੁਰਾਣੀ ਰਵਾਇਤ ਰਹੀ ਹੈ। ਜਦੋਂ ਅਸੀਂ ਦੇਖੀਦਾ ਕਿ ਸਾਡੇ ਇੱਥੇ ਹਿੰਦੁਸਤਾਨ ਦੇ ਵਿੱਚ ਕੀ ਤੌਰ ਤਰੀਕੇ ਰਹੇ ਨੇ ਠੱਗੀ ਠੋਰੀ ਦੇ। ਠੱਗ ਬਾਕਾਇਦਾ ਇੱਕ ਕਹਿ ਲਓ ਕਿ ਇੱਕ ਗਰੋਹ ਸੀਗਾ ਕਿਸੇ ਜ਼ਮਾਨੇ ਦੇ ਵਿੱਚ, ਜਿਹੜਾ ਆਪਣੀਆਂ ਹੀ ਉਹਨਾਂ ਦੀ ਜ਼ੁਬਾਨ ਸੀ, ਆਪਣੇ ਹੀ ਉਹਨਾਂ ਦੇ ਤੌਰ ਤਰੀਕੇ ਸੀਗੇ। ਔਰ ਇਹ ਮੁਗਲ ਜਿਸ ਵੇਲੇ ਕਮਜ਼ੋਰ ਹੋਏ ਨੇ ਉਸ ਵੇਲੇ ਠੱਗ ਜਿਹੜੇ ਹੈ ਉਹ ਬੜੇ ਹੀ ਪੂਰੇ ਮੁਲਕ ਦੇ ਵਿੱਚ ਉਹ ਫੈਲ ਗਿਆ ਸੀ। ਔਰ ਅੰਗਰੇਜ਼ ਦੇ ਜ਼ਮਾਨੇ ਤੱਕ ਠੱਗ ਜਿਹੜੇ ਸੀਗੇ ਉਹਨਾਂ ਤੋਂ ਹਕੂਮਤਾਂ ਜਿਹੜੀਆਂ ਬੜੀਆਂ ਤੰਗ ਰਹੀਆਂ ਤੇ ਇਹਨਾਂ ਦੇ ਬੜੇ ਇੱਕ ਆਪਣੇ ਤੌਰ ਤਰੀਕੇ ਸੀਗੇ। ਜਿਸ ਵੇਲੇ ਕਿਸੇ ਨੇ ਠੱਗੀ ਜਿਹੜੀ ਉਹ ਸਿੱਖਣੀ ਹੁੰਦੀ ਸੀ, ਠੱਗ ਬਣਨਾ ਹੁੰਦਾ ਸੀ, ਉਹਦੀ ਇੱਕ ਰਸਮ ਹੁੰਦੀ ਸੀ। ਵੱਡਾ ਜਿਹੜਾ ਸਰਦਾਰ ਠੱਗ ਹੈ ਉਹਦੇ ਗਲ ਦੇ ਵਿੱਚ ਇੱਕ ਰੁਮਾਲ ਬੰਨ੍ਹਦਾ ਸੀਗਾ ਔਰ ਉਹਨੂੰ ਥਾਪੀ ਦਿੰਦਾ ਸੀ। ਫਿਰ ਮੁਖਤਲਿਫ ਜਿਹੜੇ ਉਹਨਾਂ ਦੇ ਕੋਲੇ ਲਫ਼ਜ਼ ਸੀ ਐਸੇ
ਕੋਡ ਵਰਡ ਸੀ ਜਿਹਦੇ ਨਾਲ ਉਹ ਆਪਣਾ ਸਾਰਾ ਕੁਝ ਕਰਦੇ ਸੀ। ਮਤਲਬ ਤੀਲਾਂ ਵਾਲੀ ਡੱਬੀ ਨੂੰ ਸੁੰਦਰੀ ਕਹਿੰਦੇ ਹੁੰਦੇ ਸੀ, ਬੰਦੂਕ ਨੂੰ ਖਟੋਕੀ ਉਹਨਾਂ ਨੇ ਕਹਿਣਾ। ਅੱਛਾ, ਇਹ ਉਹ ਜ਼ੁਬਾਨ ਸੀ ਦੀ ਜਿਹੜੀ ਕਿਸੇ ਨੂੰ ਸਮਝ ਨਹੀਂ ਸੀ ਆਉਂਦੀ। ਇੱਕ ਇਹੋ ਜਿਹੇ ਲੋਕਾਂ ਦਾ ਇਹ ਵੀ ਹੁੰਦਾ ਕਿ ਅਸੀਂ ਇਹੋ ਜਿਹੀ ਜ਼ੁਬਾਨ ਬੋਲੀਏ, ਇਹੋ ਜਿਹੇ ਸਾਡੇ ਕੋਡ ਵਰਡ ਹੋਣ ਕਿ ਦੂਸਰਿਆਂ ਨੂੰ ਸਮਝ ਨਾ ਆਵੇ। ਇਹ ਤਕਰੀਬਨ ਕੋਈ 18ਵੀਂ ਸਦੀ ਦੇ ਆਖਰ ਤਾਈਂ ਬਰਰੇ ਸਗੀਰ ਦੇ ਵਿੱਚ, ਸਬ ਕੰਟੀਨੈਂਟ ਦੇ ਵਿੱਚ ਠੱਗ ਜਿਹੜੇ ਸੀ ਉਹ ਬੜੇ ਕਹਿ ਲਓ ਕਿ ਲੋਕਾਂ ਨੂੰ ਜਿਹੜਾ ਨੁਕਸਾਨ ਪਹੁੰਚਾ ਰਹੇ ਸੀ। ਫਿਰ ਇਹਨਾਂ ਦਾ ਤੌਰ ਤਰੀਕੇ ਜਿਹੜੇ ਉਹ ਬੜੇ ਅਜੀਬ ਤਰ੍ਹਾਂ ਦੇ ਹੁੰਦੇ ਸੀ। ਕੋਈ ਜੰਗਲ ਦੇ ਵਿੱਚ ਅਗਰ ਕੋਈ ਨਜ਼ਰ ਆ ਜਾਂਦਾ ਸੀ ਬੰਦਾ ਕਿ ਇਹਨੂੰ ਲੁੱਟਣਾ ਹੈ ਜਾਂ ਉਹਦੇ ਨਾਲ ਠੱਗੀ ਕਰਨੀ ਹੈ, ਔਰ ਖਤਰਾ ਵੀ ਹੁੰਦਾ ਸੀ ਅੱਗੇ ਜਾ ਕੇ ਕਿਤੇ ਦੱਸ ਨਾ ਦਵੇ, ਤੇ ਗਲ 'ਚ ਉਹਦੇ ਰੁਮਾਲ ਪਾ ਕੇ ਉਹਨੂੰ ਮਾਰ ਦਿੰਦੇ ਸੀ। ਪੇਟ 'ਚ ਆਗ ਕਰਕੇ ਉਹਦਾ ਜਿਹੜਾ ਉਹਨੂੰ ਦੱਬਦੇ ਸੀ ਤੇ ਤਾਂ ਕਿ ਉਹ ਜਿਹੜੀ ਜ਼ਮੀਨ ਜਿਹੜੀ ਹੈ ਤਾਂ ਨੂੰ ਨਾ ਪੀਏ ਔਰ ਪਤਾ ਨਾ ਲੱਗੇ ਕਿਸੇ ਨੂੰ। ਔਰ ਜਿਸ ਵੇਲੇ ਕਿਸੇ ਨੂੰ ਮਾਰਨਾ ਹੁੰਦਾ ਸੀ, ਨਾਲ ਵਾਲਾ ਬੰਦਾ ਜਿਹੜਾ ਇਸ਼ਾਰਾ ਕਰਦਾ ਹੁੰਦਾ ਸੀ ਸਰ ਬੁਲੰਦ ਕਰ। ਤੇ ਇਹ ਮੁਖਤਲਿਫ ਕਹਿ ਲਓ ਕਿ ਤੌਰ ਤਰੀਕੇ ਰਹੇ। ਫਿਰ ਅੰਗਰੇਜ਼ ਦੌਰ ਦੇ ਵਿੱਚ ਇੱਕ ਕੈਪਟਨ ਵਿਲੀਅਮ ਸਲੇਮਨ ਆਇਆ, ਉਹਨੂੰ ਇਹ ਡਿਊਟੀ ਦਿੱਤੀ ਗਈ ਕਿ ਠੱਗ ਜਿਹੜੇ ਨੇ ਇਹ ਬਹੁਤ ਜ਼ਿਆਦਾ ਹਕੂਮਤ ਨੂੰ ਪਰੇਸ਼ਾਨ ਕੀਤੇ ਹੋਏ ਨੇ, ਜੁਰਮ ਜਿਹੜੇ ਵੱਧ ਰਹੇ ਨੇ ਤੇ ਕੀ ਕਰਨਾ ਚਾਹੀਦਾ। ਉਹਨੇ ਆਪਣੀ ਸਮਝਦਾਰੀ ਦੇ ਨਾਲ ਕੰਮ ਲੈ ਲਿਆ। ਉਹਨੇ ਕੁਝ ਠੱਗਾਂ ਨੂੰ ਫੜਿਆ, ਵਾਦਾ ਮਾਫ ਗਵਾਹ ਉਹਨਾਂ ਨੂੰ ਬਣਾਇਆ ਤੇ ਨਾਲ ਹੀ ਉਹਨਾਂ ਤੇ ਇੱਕ ਸ਼ਰਤ ਰੱਖੀ ਕਿ ਅਗਰ ਤੁਸੀਂ ਇਹ ਕੰਮ ਕਰਦੇ ਹੋਗੇ ਤਾਂ ਮੈਂ ਤੁਹਾਨੂੰ ਛੱਡ ਦਾਂਗਾ। ਉਹ ਕੰਮ ਕੀ ਸੀਗਾ? ਉਹ ਜਿਹੜੀ ਜ਼ੁਬਾਨ ਉਹ ਬੋਲਦੇ ਸੀਗੇ, ਜਿਹੜੀਆਂ ਉਹ ਇਸਤਲਾਹਾਤ ਜਿਹੜੀਆਂ ਬੋਲਦੇ ਸੀਗੇ, ਉਹ ਨੋਟ ਕੀਤੀ ਜਾਂਦਾ ਸੀ। ਔਰ ਉਹਦੇ ਨਾਲ ਉਹਨੇ ਕੋਸ਼ਿਸ਼ ਕੀਤੀ ਆਪਣੇ ਜਿਹੜੇ ਜਿੰਨੇ ਵੀ ਮੁਲਾਜ਼ਮ ਸੀਗੇ ਕਿ ਉਹ ਸਾਰੇ ਜਿੰਨੇ ਕੋਡ ਵਰਡ ਸੀ ਉਹਨਾਂ ਦੇ ਜਿਹੜੇ ਉਹ ਮੁਖਤਲਿਫ ਲਫ਼ਜ਼ ਜਿਹੜੇ ਬੋਲਦੇ ਸੀਗੇ ਉਹਨਾਂ ਨੂੰ ਸਿੱਖ ਲਿਆ। ਉਹ ਕੋਈ 1500 ਦੇ ਕਰੀਬ ਸੀ, ਜਿਹਨੂੰ ਇੱਕ ਬਾਕਾਇਦਾ ਡਿਕਸ਼ਨਰੀ ਦੇ ਤੌਰ ਤੇ ਵੀ ਉਹਨੇ ਮੁਰਤਬ ਕੀਤਾ। ਔਰ ਇਸ ਮਦਦ ਦੇ ਨਾਲ ਉਹਨਾਂ ਠੱਗਾਂ ਤੇ ਜਿਹੜਾ ਹੈ ਉਹ ਕਾਬੂ ਪਾਇਆ ਸੀ। ਫਿਰ ਇਹ ਠੱਗ ਜਿਹੜੇ ਨੇ ਇਹ ਅਸੀਂ ਬਜ਼ੁਰਗਾਂ ਦੇ ਕੋਲੋਂ ਅਕਸਰ ਸੁਣਿਆ ਕਿ ਜਿਸ ਵੇਲੇ ਤੱਕ ਲਾਲਚੀ ਬੰਦਾ ਜ਼ਿੰਦਾ ਹੈ ਤੇ ਠੱਗ ਜਿਹੜੇ ਨੇ ਉਹ ਕਦੇ ਵੀ ਭੁੱਖੇ ਨਹੀਂ ਮਰਦੇ। ਬੁਨਿਆਦੀ ਤੌਰ ਤੇ ਲਾਲਚ ਹੁੰਦਾ ਜਿਹੜਾ ਠੱਗ ਦੇ ਨਰਗੇ ਦੇ ਵਿੱਚ ਆ ਜਾਂਦਾ। ਉਹ ਤੁਹਾਨੂੰ ਸਬਜ਼ ਬਾਗ ਦਿਖਾਉਂਦਾ, ਉਹ ਤੁਹਾਨੂੰ ਇਹ ਕਹਿੰਦਾ ਕਿ ਮੈਂ ਪੈਸੇ ਦੁੱਗਣੇ ਕਰ ਦੇਵਾਂਗਾ, ਉਹ ਤੁਹਾਨੂੰ ਇਹ ਕਹਿੰਦਾ ਜੀ ਕਿ ਮੈਂ ਤੁਹਾਡੇ ਵਾਸਤੇ ਸਸਤੀ ਜਿਹੜੀ ਹੈ ਤੁਹਾਨੂੰ ਜ਼ਮੀਨ ਲੈ ਦੇਣਾ, ਡੰਗਰ ਜਿਹੜਾ ਬਹੁਤ ਮਹਿੰਗਾ ਮੈਂ ਤੁਹਾਨੂੰ ਸਸਤਾ ਕਰਕੇ ਲੈ ਦੇਣਾ। ਸਾਡਾ ਵੀ ਲਾਲਚ ਜਿਹੜਾ ਜਾਗ ਪੈਂਦਾ ਤੇ ਹਮੇਸ਼ਾ ਜਿਹੜਾ ਠੱਗ ਹੁੰਦਾ ਹੈ ਉਹ ਬਹੁਤ ਵੱਡਾ ਇੱਕ ਆਰਟਿਸਟ ਵੀ ਹੁੰਦਾ ਹੈ, ਉਹ ਸਾਈਕਾਰਟਿਸਟ ਵੀ ਹੁੰਦਾ ਹੈ, ਉਹ ਨਫਸੀਆਤ ਨੂੰ ਵੀ ਸਮਝਣ ਵਾਲਾ ਹੁੰਦਾ ਹੈ ਔਰ ਉਹ ਲੋਕਾਂ ਔਰ ਖਿੱਤੇ ਦੇ ਜਿਹੜੇ ਮੁਖਤਲਿਫ ਡਰ ਔਰ ਖੌਫ ਆ ਉਹਨਾਂ ਤੋਂ ਵੀ ਵਾਕਿਫ ਹੁੰਦਾ ਕਿ ਕਿਹੜੇ ਤਰੀਕਿਆਂ ਦੇ ਨਾਲ ਲੋਕਾਂ ਨੂੰ ਲੁੱਟਣਾ। ਤੇ ਅੱਜ ਇਹ ਸਾਰੀ ਅਸੀਂ ਜਿਹੜੀ ਹੈ ਗੱਲਬਾਤ ਅਸੀਂ ਸਾਰੀ ਸਾਂਝੀ ਕਰਾਂਗੇ। ਤੁਹਾਡੇ ਕੋਲੇ ਵੀ ਕਿਸੇ ਕਹਾਣੀਆਂ ਬਹੁਤ ਸਾਰੇ ਹੋਣੇ ਨੇ ਠੱਗੀ ਦੇ, ਠੋਰੀ ਦੇ। ਇਹ ਸਾਡੇ ਨਾਲ ਅੱਜ ਤੁਸੀਂ ਸਾਂਝ ਪਾਓ ਆਪਣੀ, ਔਰ ਆਪਣੀਆਂ ਗੱਲਾਂ ਜਿਹੜੀਆਂ ਉਹ ਸਾਡੇ ਨਾਲ ਸਾਂਝੇ ਕਰੋ। ਤੇ ਅਰੋੜਾ ਸਾਹਿਬ ਵੀ ਮੌਜੂਦ ਨੇ ਤੇ ਟੌਪਿਕ ਅੱਜ ਦਾ ਬੜਾ ਦਿਲਚਸਪ ਹੈ ਔਰ ਇਸ ਟੌਪਿਕ ਦੇ ਵਿੱਚ ਮੈਂ ਅੱਜ ਸੋਚ ਰਿਹਾ ਸੀ ਕਿ ਇਹਦਾ ਆਗਾਜ਼ ਜਿਹੜਾ ਹੈ ਉਹ ਢਿੱਲੋਂ ਸਾਹਿਬ ਨੂੰ ਕਰਨਾ ਚਾਹੀਦਾ ਸੀ, ਉਹ ਪਤਾ ਨਹੀਂ ਕਿੱਥੇ ਲੋਕ ਗਏ ਨੇ। अस्सलाम वालेकुम सारिਆਂ ਨੂੰ। ਮੈਂ ਪ੍ਰੋਫੈਸਰ ਸਾਹਿਬ ਬੈਠੇ ਹਾਂ। ਮੈਂ ਤੁਹਾਨੂੰ ਕਿਹਾ ਸੀ ਵੀ ਜਿਹੜਾ ਨਾ ਸ਼ੇਵ ਅਫਸਰ ਵਾਲਾ ਸਟਾਰਟ ਨਹੀਂ ਲਿਆ, ਤੁਸੀਂ ਸ਼ੇਵ ਅਫਸਰ ਵਾਲਾ ਹੀ ਲਿਆ ਅੱਜ। ਮੈਂ ਪੈਂਦਾ ਹੀ ਨਹੀਂ, ਜਿਵੇਂ ਪ੍ਰੋਫੈਸਰ ਸਾਹਿਬ ਸੁਣਾਈ ਨਾ ਬਾਬੇ ਦੋ ਨਾ ਛੀਨਾ ਬਰਾਦਰੀ ਦੇ, ਉਹ ਢੱਗਾ ਸੀ ਉਹਨਾਂ ਕੋਲ, ਲੁੰਡਾ ਢੱਗਾ, ਪਰ ਪੁਰਾਣੀ ਗੱਲ ਹੈ। ਉਦੋਂ ਨਾ 20 ਚੱਲਦੀਆਂ ਹੁੰਦੀਆਂ ਸੀ, ਦਾਦਾ ਜੀ ਸੁਣਾਉਂਦੇ ਹੁੰਦੇ 20 ਚੱਲਦੀਆਂ ਹੁੰਦੀਆਂ, 20 ਰੁਪਏ। ਉਹ ਢੱਗਾ ਵੇਚਣ ਤੁਰ ਕੇ ਮੰਡੀ, ਲੁੰਡਾ ਢੱਗਾ। ਉਹ ਇੱਕ ਦਾ ਨਾਂ ਸੀ ਮਦਦ ਤੇ ਇੱਕ ਦਾ ਨਾਂ ਸੀ ਅਮਦਾਦ। ਉਹਨੇ ਨਾ ਮਦਦ ਨੇ ਢੱਗਾ 24 ਦਾ ਢੱਗਾ ਵੇਚਦਾ ਮੰਡੀ ਨਾ। ਤੇ ਅਗਲੀ ਵਾਰੀ ਨਾ ਆਂਦੇ ਵੀ ਮਦਦ ਵੱਡੇ ਭਰਾ ਦਾ ਵੀ ਅੱਜ ਦਾ ਢੱਗਾ ਚੰਗਾ ਵੇਚ ਕੇ ਲਿਆਉਣਾ ਹੋਵੇ ਅਗਲੀ ਵਾਰੀ, ਤੇ 20 ਰੁਪਏ ਹੋਰ ਪਾ ਲਏ ਵੀ 5-20 ਕਰ ਲਈਆਂ ਵੀ 100 ਰੁਪਏ ਕਰ ਲਿਆ ਉਦੋਂ ਦਾ ਜੀ। ਤੇ ਸਾਡਾ ਪਿੰਡ ਜਿਹੜਾ ਨਾ ਸਾਡਾ ਉੱਥੇ ਹੀ ਉਹੀ ਪਿੰਡ ਆ, ਤੇ ਉੱਥੇ ਲਾਗੋਂ ਸੂਆ ਲੰਘਦਾ, ਉਦੋਂ ਵੱਡਾ ਸੀ, ਪੁਲ ਹੁੰਦਾ ਕੋਈ ਨਹੀਂ ਸੀ, ਵਿੱਚੋਂ ਹੀ ਲੰਘਣਾ ਪੈਂਦਾ ਸੂਏ ਦੇ ਨਾ, ਡੰਗਰ ਵਿੱਚ ਹੀ ਲੰਘਾ ਕੇ ਸ਼ਹਿਰ ਹੋਣ ਨੂੰ ਜਾਣਾ। ਤੇ ਉਹ ਗਏ ਅਗਲੀ ਵਾਰੀ ਮੰਡੀ ਤੇ ਉੱਥੋਂ ਢੱਗਾ ਲਿਆ, ਢੱਗਾ ਪਸੰਦ ਕੀਤਾ 100 ਰੁਪਏ ਦਾ, 100 5-20 ਉਹ ਢੱਗਾ ਲੈ ਲਿਆ। ਆਂਦਾ ਮਦਦ
ਉਹ ਢੱਗਾ ਤੇ ਆਪਾਂ ਲੈ ਲਿਆ, ਪਰ ਇਹ ਤੇ ਆਪਣੇ ਉਹ ਲੁੱਡੇ ਢੱਗੇ ਵਰਗਾ ਹੀ ਲੱਗਦਾ ਸਾਰੇ ਦਾ ਸਾਰਾ ਹੀ। ਢੱਗਾ ਆਪਾਂ ਨੂੰ ਚੰਗਾ ਲੱਗ ਗਿਆ ਵੀ ਉਹਦੇ ਨਾਲ ਦਾ ਹੀ ਢੱਗਾ ਸਾਨੂੰ ਲੱਭ ਗਿਆ। ਆਂਦੇ ਹਾਂ ਬਈ ਢੱਗਾ ਤੇ ਉਹਦੇ ਨਾਲ ਦਾ ਹੀ ਲੈਣ ਦਾ ਢੱਗਾ। ਜਦੋਂ ਸੂਏ 'ਚ ਪਿੰਡ ਵੜਨ ਲੱਗੇ ਨਾ ਤੇ ਸੂਆ ਨਗਾਉਣ ਲੱਗੇ, ਉਹ ਥਾਪੀ ਮਾਰ ਕੇ ਨਾ ਉਹ ਢੱਗੇ ਨੂੰ ਮਾਰੇ ਤੇ ਥਾਪੀ ਮਾਰ ਕੇ ਤੇ ਪੂਛ ਖਿੱਚਣੀ, ਥਾਪੀ ਮਾਰ ਕੇ ਪੂਛ ਖਿੱਚੀ, ਪੂਛ ਹੱਥ 'ਚ ਆ ਗਈ ਢੱਗੇ ਦੀ। ਉਹਨਾਂ ਦਾ ਝਗੜਾ ਉਹਨਾਂ ਨੂੰ ਉਹਨੇ ਵੇਖਦਾ। ਕਿਹਾ ਹੁੰਦਾ ਮਦਦ ਤੂੰ ਇਹ ਤੇ ਆਪਣੇ ਵਾਲਾ ਹੀ ਹੈ। ਸੋ ਪਹਿਲਾਂ ਦੀਆਂ ਠੱਗੀਆਂ ਐਵੇਂ ਸੀ, ਹੁਣ ਦੀਆਂ ਠੱਗੀਆਂ ਡਿਜੀਟਲ ਹੋ ਗਈਆਂ। ਹੁਣ ਦੀਆਂ ਠੱਗੀਆਂ ਤੇ ਵੀ ਗੱਲਬਾਤ ਕਰਨੀ ਆ, ਬਲਕਿ ਮੈਂ ਪ੍ਰੋਗਰਾਮ 'ਚ ਸਪੈਸ਼ਲੀ ਹੋਣ ਵਾਲੀ ਠੱਗੀ ਤੇ ਆਪਾਂ ਗੱਲਬਾਤ ਕਰਨੀ ਆ ਵੀ ਹੁਣ ਕਿਸ ਤਰ੍ਹਾਂ ਦਾ ਹਿਸਾਬ ਕਿਤਾਬ ਚੱਲਣਾ ਤੇ ਕਿਸ ਤੋਂ ਅਵੇਅਰ, ਕਿਸ ਤਰ੍ਹਾਂ ਅਵੇਅਰ ਰਹਿਣਾ। ਪ੍ਰੋਫੈਸਰ ਅਰੋੜਾ ਸਾਹਿਬ ਤੁਸੀਂ ਜ਼ਰਾ ਜ਼ਰੂਰ। ਜੀ ਜ਼ਰੂਰ। ਸੋ ਮੈਂ ਦੋਸਤੋ ਠੱਗੀ ਬਾਰੇ ਗੱਲਬਾਤ ਕਰਨ ਵਾਸਤੇ ਮੈਨੂੰ ਕਿਹਾ ਗਿਆ, ਮੈਂ ਠੱਗੀ ਬਾਰੇ ਗੱਲਬਾਤ ਸ਼ੁਰੂ ਕਰਾਂਗਾ, ਥੋੜੀ ਜਿਹੀ ਉਸਦੀ ਹਿਸਟਰੀ ਦੱਸਾਂਗਾ, ਕਿਸ ਕਿਸਮ ਦੇ ਕਿੱਸੇ ਹੋਏ। ਵੈਸੇ ਜੇ ਅਸੀਂ ਪ੍ਰਾਪਰਟੀ ਰੀਅਲ ਸਟੇਟ ਵਾਲੇ ਪ੍ਰਾਪਰਟੀ ਦੇ ਹੈ ਤੇ ਅਸੀਂ ਠੱਗ ਗਏ ਉਹਦੇ। ਉਹ ਤੁਹਾਡਾ ਭਲਾ ਨਾ ਜਾਏ। ਅੱਛਾ ਚਲੋ ਇਸ ਬਾਰੇ ਵੀ ਗੱਲ ਕਰਾਂਗਾ ਜੀ, ਠੀਕ ਹੈ ਜੀ, ਆਪਣੇ ਪੇਸ਼ੇ ਬਾਰੇ ਵੀ ਗੱਲ ਕਰਾਂਗਾ, ਕੋਈ ਗੱਲ ਨਹੀਂ ਜੀ। ਇਹਦੇ ਵਾਸਤੇ ਇੱਕ ਖਾਣ ਹੈ ਜੀ, ਪੰਜਾਬੀ ਦਾ ਬੜਾ ਖਾਣ ਹੈ ਕਿ ਕੁਛੜ ਬਹਿ ਕੇ ਦਾੜੀ ਬਣ ਰਿਹਾ ਜੀ। ਹਾਂ ਇਹ ਕੁਛੜ ਬਹਿ ਕੇ ਦਾੜੀ ਬਣ ਰਿਹਾ, ਵੈਸੇ ਗੱਲ ਤਾਂ ਸੱਚੀ ਹੈ, ਪਰ ਕੋਈ ਗੱਲ ਨਹੀਂ ਜੀ, ਇਹ ਮੇਰਾ ਹਮਪੇਸ਼ਾ ਹੈ, ਮੇਰਾ ਦੋਸਤ ਹੈ, ਮੇਰਾ ਭਰਾ ਹੈ, ਇਸ ਕਰਕੇ ਕੋਈ ਗੱਲ ਨਹੀਂ, ਇਹਦਾ ਹੱਕ ਹੈ ਜੀ, ਕਹਿ ਸਕਦਾ ਹੈ, ਕੋਈ ਗੱਲ ਨਹੀਂ, ਆਪਾਂ ਇਸ ਬਾਰੇ ਵੀ ਗੱਲ ਕਰਾਂਗੇ, ਕੋਈ ਦਿੱਕਤ ਨਹੀਂ। ਅੱਛਾ ਦੋਸਤੋ ਗੱਲ ਇਹ ਹੈ ਜੀ, ਜਿਹੜੇ ਠੱਗੀ ਬਾਰੇ ਮੈਂ ਗੱਲ ਕਰਨ ਤੋਂ ਪਹਿਲਾਂ ਖਾਸ ਤੌਰ ਤੇ ਦੱਸ ਦਵਾਂ, ਜਦੋਂ ਮੈਂ ਕੋਈ ਵੀ ਗੱਲ ਕਰਦਾ, ਮੈਂ ਕਿਸੇ ਮਜ਼ਹਬ, ਕਿਸੇ ਜ਼ਾਤ, ਕਿਸੇ ਖਿੱਤੇ ਦੇ ਲੋਕਾਂ ਨੂੰ ਨਾਰਾਜ਼ ਕਰਨ ਵਾਸਤੇ ਨਹੀਂ ਕਰਦਾ। ਮੈਂ ਜੋ ਵੀ ਗੱਲਾਂ ਕਰਾਂਗਾ ਬਿਲਕੁਲ ਤੱਥਾਂ ਦੇ ਆਧਾਰ ਤੇ ਇਤਿਹਾਸਕ ਗੱਲਾਂ ਕਰਾਂਗਾ। ਜੋ ਕੁਝ ਹੈ ਉਸ ਵਿੱਚ ਕੁਝ ਚੀਜ਼ਾਂ ਬੁਰੀਆਂ ਵੀ ਲੱਗ ਸਕਦੀ ਕਿਸੇ ਨੂੰ, ਪਰ ਮੈਂ ਉਸ ਵਾਸਤੇ ਪੇਸ਼ਗੀ ਮਾਫੀ ਚਾਹੁੰਦਾ ਤੁਹਾਡੇ ਸਾਰਿਆਂ ਤੋਂ, ਕੋਈ ਗੁੱਸਾ ਨਾ ਕਰਨਾ ਮੇਰੀ ਗੱਲ ਦਾ। ਕਹਿੰਦੇ ਨੇ ਜਿਹੜੇ ਠੱਗ ਜਿਹੜੇ ਨੇ ਇਹ ਬੜੇ ਜਿਹੜੇ ਠੱਗੀ ਜਿਹੜੀ ਹੈ ਨਾਰਦਰਨ ਇੰਡੀਆ, ਯਾਨੀ ਕਿ ਜਿਹੜਾ ਉੱਪਰਲਾ ਹਿੱਸਾ, ਜਿਹੜਾ ਪੰਜਾਬ ਕਸ਼ਮੀਰ ਤੋਂ ਲੈ ਕੇ ਹਿਮਾਚਲ ਤੱਕ ਦਾ ਹਿੱਸਾ, ਇੱਥੇ ਠੱਗੀ ਪੁਰਾਣੇ ਦੌਰ ਤੋਂ 13th ਸੈਂਚੁਰੀ ਤੋਂ ਚੱਲੀ ਆਉਂਦੀ ਹੈ। ਜਿਹੜੀ ਸਦਰਨ ਪਾਰਟ ਆਫ ਇੰਡੀਆ, ਜਿਹਨੂੰ ਅਸੀਂ ਦੱਖਣੀ ਭਾਰਤ ਵਾਲਾ ਇਹ ਇਲਾਕਾ ਕਹਿ ਦਿੰਦੇ ਹਾਂ, ਅੰਗਰੇਜ਼ ਇਹ ਲਿਖਦੇ ਆਪਣੇ ਇਤਿਹਾਸ ਵਿੱਚ ਕਿ ਉੱਥੇ ਠੱਗੀ ਜਿਹੜੀ ਬਾਅਦ ਵਿੱਚ ਆਈ। ਹੁਣ ਇਸ ਦੀ ਵਜ੍ਹਾ ਕੀ ਹੈ ਉਹ ਬਾਅਦ ਵਿੱਚ ਉਦੋਂ ਵੀ ਕਰਾਂਗੇ ਕਿ ਕਿਉਂ ਉੱਪਰ ਠੱਗੀ ਪਏ, ਉੱਪਰਲੇ ਖਿੱਤੇ 'ਚ ਠੱਗੀ ਕਿਉਂ ਸੀ, ਸਾਊਥ ਵਾਲੇ ਪਾਸੇ ਠੱਗੀ ਬਾਅਦ ਵਿੱਚ ਕਿਉਂ, ਉਹਦੀ ਵੀ ਗੱਲ ਕਰਾਂਗੇ। ਪਰ ਠੱਗੀ ਆਈ ਕਿੱਥੋਂ ਤੇ ਕੀ ਹੋਇਆ ਕੀ, ਇਸ ਦੇ ਨਾਲ ਲੋਕ ਬਹੁਤ ਸਾਰੇ ਅਲੱਗ-ਅਲੱਗ ਗੱਲਾਂ ਦੱਸਦੇ ਨੇ ਸਾਰੇ ਜੀ। ਹਿਸਟੋਰੀਅਨਸ ਜਦੋਂ ਲਿਖਦੇ ਨੇ, ਕੁਝ ਕਹਿੰਦੇ ਜੀ ਅਕਬਰ ਦੇ ਦੌਰ ਵਿੱਚ ਸ਼ੁਰੂ ਹੋਈ, ਕੁਝ ਲੋਕ ਉਸ ਤੋਂ ਵੀ ਪੁਰਾਣੇ ਦੌਰ ਵਿੱਚ ਲਿਖਦੇ ਨੇ ਕਿ ਠੱਗੀ ਉਸ ਤੋਂ ਪੁਰਾਣੀ 13th ਸੈਂਚੁਰੀ ਦੀ ਹੈ। ਕੁਝ ਲੋਕ ਕਹਿੰਦੇ ਕਿ ਜਦੋਂ ਮੁਗਲਾਂ ਦੀ ਜਿਹੜੀ ਫੌਜ ਜਦੋਂ ਡਿਸਬੈਂਡ ਹੋਈ, ਜਦੋਂ ਮੁਗਲਾਂ ਦੀ ਹਾਰ ਹੋਈ, ਉਸ ਦੌਰ ਵਿੱਚ ਜਿਹੜੇ ਫੌਜੀ ਸਨ ਉਹਨਾਂ ਕੋਲ ਕੁਝ ਹੋਰ ਰਹਿ ਨਹੀਂ ਸੀ ਗਿਆ, ਕਿਉਂਕਿ ਉੱਥੇ ਕਿਹੜਾ ਫੈਕਟਰੀਆਂ ਸੀ ਉਸ ਦੌਰ ਵਿੱਚ ਕਿ ਕੰਮ ਕਰ ਲੈਂਦੇ, ਕੋਈ ਕੰਮ ਚਲਾ ਲੈਂਦੀ ਨਾ। ਉਸ ਦੌਰ ਵਿੱਚ ਪ੍ਰਾਪਰਟੀ ਡੀਲਿੰਗ ਦਾ ਕੰਮ ਚੱਲਦਾ ਸੀ ਨਾਸਰ ਸਾਹਿਬ ਮੁਤਾਬਕ, ਤੇ ਇਹ ਫੌਜੀ ਪ੍ਰਾਪਰਟੀ ਡੀਲਰ ਵੀ ਨਹੀਂ ਬਣ ਸਕਦੇ। ਉਹਨਾਂ ਸਿੱਧੀ ਠੱਗੀ ਕਿਉਂ ਨਾ ਕਰ ਲਈ ਜਾਏ, ਉਹਨਾਂ ਕੋਲ ਸਕਿੱਲ ਸੀ, ਫੌਜ 'ਚ ਲੜਨ ਦਾ ਜਿਗਰਾ ਸੀ, ਤੇ ਸ਼ਾਇਦ ਇਸ ਕਰਕੇ ਉਹ ਲੋਕਾਂ ਨੂੰ ਮਾਰਨ ਤੇ ਲੁੱਟਣ ਵਾਲੇ ਪਾਸੇ ਚਲੇ ਗਏ। ਤੇ ਪ੍ਰਮੋਦ ਸਿੰਘ ਜੀ ਨੇ ਇੱਕ ਜ਼ਿਕਰ ਕੀਤਾ ਬਨਾਰਸ ਦੇ ਠੱਗ, ਗੁਰਬਾਣੀ ਦੇ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ। ਇਹ ਸ਼ਬਦ ਹੈ ਇਸ ਦੇ ਉੱਤੇ, ਬਨਾਰਸ ਠੱਗ ਬਹੁਤ ਮਸ਼ਹੂਰ ਹੈ, ਸ਼ਫੀਕ ਅਹਿਮਦ ਸਾਹਿਬ ਵੀ ਕਹਿ ਰਹੇ ਨੇ। ਹਾਂਜੀ ਹੁਣ ਬਨਾਰਸ ਦੇ ਠੱਗ ਦੀ ਥੋੜੀ ਜਿਹੀ ਮੈਂ ਉੱਥੇ ਚਲਾ ਜਾਣਾ ਜੀ, ਬਨਾਰਸ ਦੇ ਠੱਗ ਮਸ਼ਹੂਰ ਕਿਉਂ ਹੋਏ ਨੇ ਉਹ ਵੀ ਦੱਸ ਦੇਣਾ ਜੀ। ਠੱਗਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਕੀ ਸੀ ਪੁਰਾਣੇ ਦੌਰ ਵਿੱਚ, ਨਾ ਤਾਂ ਬੱਸਾਂ ਸੀ, ਨਾ ਕਾਰਾਂ ਸੀ, ਨਾ ਟ੍ਰੇਨ ਸੀਗੀਆਂ। ਲੋਕ ਜਿਹੜਾ ਜਾਂਦੇ ਸੀ ਇੱਕ ਸ਼ਹਿਰ, ਪਿੰਡਾਂ ਤੋਂ ਸ਼ਹਿਰਾਂ ਤੋਂ ਪਿੰਡ ਜਦੋਂ ਜਾਂਦੇ ਸੀ, ਕਾਫਲੇ ਜਾਂਦੇ ਰਾਹ 'ਚ, 4 ਬੰਦੇ ਪਿੰਡੋਂ ਤੁਰੇ ਵੀ ਚਲ ਆਹ ਸ਼ਹਿਰ ਜਾ ਆਈਏ, ਨਾ ਦੇ ਪਿੰਡ ਦੇ 4 ਬੰਦੇ ਨਾਲ ਜੁੜ ਗਏ 8 ਹੋ ਗਏ, ਫਿਰ ਹੋਰ ਅੱਗੇ ਗਏ ਤਾਂ 10 ਹੋ ਗਏ, ਇਸ ਤਰ੍ਹਾਂ ਸਿਲਸਿਲਾ ਬਣ ਜਾਂਦੇ। 8 5 7 10 ਬੰਦੇ ਦੇ ਗਰੁੱਪ ਜਿਹਨੂੰ ਕਹਿਣਾ ਚਾਹੀਦਾ ਉਹ ਜਾਂਦਾ ਸੀ। ਇਸੇ ਤਰੀਕੇ ਜਿਹੜੇ ਠੱਗ ਸਨ, ਠੱਗ ਰਾਹਾਂ 'ਚ ਬਹਿ ਰਹਿੰਦੇ ਸਨ, ਤੁਰ ਪੈਂਦੇ ਸਨ, ਜਦੋਂ ਦੇਖਦੇ ਕਿ 4 ਕੋਈ ਰਾਹੀ ਜਾਂਦੇ ਨੇ, ਉਹਨਾਂ ਦੇ ਨਾਲ ਰਲ ਗਏ, ਉਹਨਾਂ ਨਾਲ ਰਲ ਕੇ ਉਹ 4ਾਂ ਦੇ ਉੱਤੇ ਹਾਵੀ ਹੋ ਜਾਣਾ ਤਾਂ ਕਿ ਉਹਨਾਂ ਦਾ ਗਰੁੱਪ ਵੱਡਾ ਹੋ ਜਾਏ। ਉਸ ਤੋਂ ਫਿਰ ਅੰਦਾਜ਼ਾ ਲਗਾ ਦੇ, ਤੁਰਦੇ ਫਿਰਦੇ ਅੰਦਾਜ਼ਾ ਲਗਾਉਂਦੇ ਜਿਹੜੇ 4 ਬੰਦੇ ਤੁਰੇ ਹੋਏ ਨੇ ਤੁਹਾਡੇ ਨਾਲ ਪਿੰਡ ਤੋਂ, ਇਹਨਾਂ ਕੋਲ ਕਿੰਨਾ ਮਾਲ ਮੱਤਾ ਹੋਏਗਾ। 2-4 ਦਿਨ ਦਾ ਸਫ਼ਰ ਉਹਨਾਂ ਪੈਂਡਾ ਤੈਅ ਕਰਨਾ, ਉਸ ਜੋ ਅੰਦਾਜ਼ਾ ਹੋ ਜਾਣਾ, ਯਕੀਨ ਬਣ ਜਾਣਾ ਵੀ ਇਹਨਾਂ ਕੋਲ ਪੈਸਾ ਵੀ ਹੈ, ਤੇ ਉਹਨਾਂ ਦਾ ਵੀ ਯਕੀਨ ਬਣ ਜਾਵੇ ਨਾਲ ਸਾਡੇ ਬੈਠ ਕੇ ਹਮ ਨਿਵਾਲਾ ਹੋ ਗਏ ਨੇ, ਸਾਡੇ ਨਾਲ ਲੁਕਮਾ ਤੋੜ ਰਹੇ ਨੇ, ਇਹ ਸਾਡੇ ਨਾਲ ਧੋਖਾ ਨਹੀਂ ਕਰਨਗੇ। ਤੇ ਫਿਰ ਇੱਕ ਦਿਨ ਉਹਨਾਂ ਨੂੰ ਧੋਖੇ ਨਾਲ ਜਾਣ ਲੈ ਗਿਆ। ਉਹ ਕੀ ਕੋਈ ਤਰੀਕੇ ਸੇ ਅੱਗੇ ਜਾ ਕੇ ਗੱਲ ਕਰਾਂਗੇ। ਇਹਦੇ ਮਜ਼ਹਬੀ ਤੌਰ ਤੇ ਗੱਲ ਕਰੀਏ ਤੇ ਕਹਿੰਦੇ ਕਿ ਪਹਿਲੇ ਦੌਰ ਦੇ ਜਿਹੜੇ ਠੱਗ ਜਿਹੜੇ ਹੋਏ, ਜਿਹੜੇ ਓਰੀਜਨਲ ਜਿਹੜੇ ਠੱਗ ਜਿਹੜੇ ਸੀ, ਉਹ ਅਕਬਰ ਦੇ ਦੌਰ ਦੇ ਜਿਹੜੇ ਬਹੁਤ ਜਿਹੜਾ ਰਾਈਟਿੰਗ ਵਿੱਚ ਇਤਿਹਾਸ ਹੁੰਦਾ, ਉਹ
ਮੁਸਲਮਾਨ ਸਨ। ਉਸ ਤੋਂ ਬਾਅਦ ਫਿਰ ਰਾਜਪੂਤ, ਹਿੰਦੂ, ਅਹੀਰ ਇਹਨਾਂ ਵਿੱਚ ਵੀ ਟ੍ਰੇਨਿੰਗ ਦਿੱਤੀ ਗਈ। ਇਹਨਾਂ ਦੇ ਜਿਹੜਾ ਇੱਕ ਸਿਲਸਿਲਾ ਸੀ ਜਿਹੜਾ ਟ੍ਰੇਨਿੰਗ ਦਾ ਸੀ, ਉਹਨਾਂ ਨੂੰ ਨਾਂ ਰੱਖੇ ਗਏ, ਫੌਜੀ ਨਾਂ, ਜਮਾਦਾਰ, ਪ੍ਰਾਈਵੇਟ, ਇਸ ਤਰ੍ਹਾਂ ਨਾਂ ਰੱਖ ਕੇ ਉਹਨਾਂ ਦੇ ਆਪਸ ਵਿੱਚ ਜਿਹੜੇ ਕੋਡ ਵਰਡ ਜਿਹਨਾਂ ਦੀ ਤੁਸੀਂ ਗੱਲ ਕੀਤੀ ਹੈ ਉਸ ਤਰ੍ਹਾਂ ਨਾਂ ਰੱਖੇ। ਜਿਹੜਾ ਦਾ ਲੀਡਰ ਸੀ ਉਹਨੂੰ ਪ੍ਰਾਈਵੇਟ ਕਿਹਾ ਜਾਂਦਾ ਸੀ। ਸੋ ਥੋੜੀ ਤੁਸੀਂ ਗੱਲਬਾਤ ਹੋਰ ਰੱਖੋ ਜੀ ਸਜਾਦ ਸਾਹਿਬ, ਮੈਂ ਅੱਗੇ ਜਾ ਕੇ ਹੋਰ ਗੱਲਾਂ ਕਰਦਾ ਰਵਾਂਗਾ ਜੀ। ਨਵੀਦ ਸੰਧੂ ਜੀ ਕਹਿੰਦੇ ਠੱਗਾਂ ਦੀ ਗੱਲਾਂ ਬਹੁਤ ਕਰਦੇ ਹੁੰਦੇ ਸੀ, ਮੇਰਾ ਮਤਲਬ ਨਾਸਰਵਾਨ। ਸੋ ਨਵੀਦ ਸੰਧੂ ਜੀ ਨਾਲ ਤੁਸੀਂ ਦੋ ਹੱਥ ਕਰੋ ਨਾਸਰ ਸਾਹਿਬ ਤੇ ਫਿਰ ਅੱਗੇ ਗੱਲ ਤੋਰਦੇ ਆ। ਹਾਂਜੀ, ਨਵੀਦ ਕੀ ਕਹਿੰਦਾ ਜੀ? ਔਲਾ ਸਾਹਿਬ ਜੀ, ਨਵੀਦ ਦਾ ਇਲਾਜ ਕਰ ਲੈਣੇ ਆਪਾਂ। ਹਾਂਜੀ ਹਾਂਜੀ, ਕੀ ਹਾਲ ਹੈ ਜੀ? ਠੀਕ ਹੋ? ਸਤਿ ਸ਼੍ਰੀ ਅਕਾਲ ਜੀ। ਅੱਛਾ, ਅੱਜ ਮੈਂ ਕੰਮ ਤੇ ਨਹੀਂ ਗਾ, ਤੂੰ ਘਰੇ ਹੀ ਆ ਜੇ। ਇਹਦਾ ਮਤਲਬ ਕਿ ਅੱਜ ਤੁਸੀਂ BMW ਦੀ ਠੱਗੀ ਮਾਰਦੇ ਉਹਨਾਂ ਦੇ ਨਾਲ ਨਹੀਂ ਜਾਂਦੇ ਆ, 11 ਵਜੇ ਸ਼ਾਮਲ ਹੋਵਾਂਗੇ ਜਾ ਕੇ। ਅੱਛਾ ਠੀਕ ਹੈ ਜੀ। ਅੱਛਾ, ਇੱਕ ਸ਼ਬਦ ਮੇਰੇ ਨਾ ਦਿਮਾਗ 'ਚ ਆ ਰਿਹਾ ਸੀ ਤੁਹਾਡੀਆਂ ਗੱਲਾਂ ਸੁਣਦੇ ਆ, ਨੌਸਰਬਾਜ਼। ਨੌਸਰਬਾਜ਼। ਸੋ ਆਈ ਥਿੰਕ ਇੱਕ ਸਾਰਿਆਂ ਨੇ ਕਹਾਣੀ ਸੁਣੀ ਹੋਏਗੀ ਕਿ ਕੋਈ ਬੰਦਾ ਲੇਲਾ ਚੁੱਕ ਕੇ ਵੇਚਣ ਜਾ ਰਿਹਾ ਸੀ ਤੇ ਰਾਜ ਨੌਸਰਬਾਜ਼ ਮਿਲੇ ਤੇ ਉਹਨੂੰ ਕਹਿੰਦੇ ਤੂੰ ਇਹ ਕੁੱਤੇ ਦਾ ਬੱਚਾ ਚੁੱਕ ਕੇ ਕਿੱਥੇ ਜਾ ਰਿਹਾ? ਦੂਜੇ ਨੇ ਕਿਹਾ, ਤੀਜੇ ਨੇ ਕਿਹਾ, ਅਖੀਰ ਚੋਂ ਸਟਾਤਾ ਉਹਨਾਂ ਨੂੰ ਮੁੰਡਾ, ਉਹਨੇ ਕੁੱਤੇ ਦਾ ਸੁੱਟ ਕੇ ਤੇ ਉਹ ਲੇਲਾ ਜਿਹੜਾ ਸੀ ਉਹਨਾਂ ਨੇ ਚੁੱਕ ਕੇ ਲੈ ਕੇ ਤੇ ਉਹ ਖਾ ਪੀ ਲਿਆ ਜੋ ਵੀ ਸੀ। ਮਤਲਬ ਨੌਸਰਬਾਜ਼ਾਂ ਦਾ ਕੰਮ ਹੀ ਆਉਂਦਾ ਸੀ, ਉਹ ਟੀਮ 'ਚ ਕੰਮ ਕਰਦੇ ਸੀ, ਇੱਕ ਟੀਮ ਵਰਕ ਹੁੰਦਾ ਸੀ ਉਹਨਾਂ ਦਾ, ਉਹਨਾਂ ਦੀ ਇੱਕ ਪਲੈਨਿੰਗ ਹੁੰਦੀ ਸੀ। ਸਭ ਤੋਂ ਵੱਡੀ ਗੱਲ ਜਿਹੜੀ ਜਿੱਥੋਂ ਤੱਕ ਮੈਂ ਸੁਣਿਆ ਪੜਿਆ, ਜਿਵੇਂ ਸਰਬਜੀਤ ਨੇ ਕਿਹਾ ਬਨਾਰਸੀ ਠੱਗ, ਮੇਰੇ ਖਿਆਲ 'ਚ ਉਹਨਾਂ ਦੀ ਕਹਾਣੀ ਕੋਈ 1-2 ਸਦੀਆਂ ਪੁਰਾਣੀ ਨਹੀਂ ਕਿ ਉਹ ਹਜ਼ਾਰਾਂ ਸਾਲ ਪੁਰਾਣੀ ਹੈ, ਕਿਉਂਕਿ ਬਨਾਰਸ, ਕਾਸ਼ੀ ਜਾਂ ਜਿਹਨੂੰ ਅਸੀਂ ਅੱਜ ਦਾ ਸਾਡਾ ਕੋਈ ਹੋਰ ਵੀ ਨਗਰ ਹੈ ਉਹਦਾ ਨਾਂ, ਸਭ ਤੋਂ ਪੁਰਾਣਾ ਸ਼ਹਿਰ ਹੈ ਜਿਹੜਾ ਅੱਜ ਵੀ ਚੱਲ ਰਿਹਾ। ਮਤਲਬ ਮੇਰਾ ਖਿਆਲ 5000 ਆਲਮੋਸਟ 5000 ਸਾਲ ਪੁਰਾਣਾ ਉਹ ਸ਼ਹਿਰ ਹੈ ਜਿਹੜਾ ਚੱਲਦਾ ਆ ਰਿਹਾ, ਜਿਹਦੀਆਂ ਰਵਾਇਤਾਂ ਨੇ ਪੁਰਾਣੀਆਂ। ਤੇ ਉਹਦੇ ਨਾਂ ਤੇ ਬਨਾਰਸ ਵੀ ਉਹਨੂੰ ਕਹਿੰਦੇ ਨੇ। ਬਨਾਰਸੀ ਠੱਗ ਇੱਕ ਲਕਬ ਹੈ, ਜਿਹੜਾ ਕੋਈ ਚੰਗਾ ਠੱਗ ਹੋਏਗਾ ਉਹਨੂੰ ਕਹਿਣਗੇ ਬਨਾਰਸੀ ਠੱਗ ਹੈ। ਵੈਸੇ ਤਾਂ ਇਹ ਵੀ ਲੋੜ ਨਹੀਂ ਕਿ ਹੁਣ ਅੱਜ ਕੱਲ ਜੇ ਕਿਸੇ ਨੂੰ ਠੱਗ ਕਹਿਣਾ ਹੋਵੇ ਤਾਂ ਉਹਨੂੰ ਨਟਵਰ ਲਾਲ ਕਹਿ ਦਿੰਦੇ ਨੇ, ਜਾਂ ਫਿਰ ਉਹਨੂੰ ਪੋਲੀਟੀਸ਼ੀਅਨ ਵੀ ਕਹਿ ਦਿੰਦੇ ਨੇ, ਰਾਈਟ। ਨਟਵਰ ਲਾਲ ਵੀ ਇੱਕ ਠੱਗਾਂ ਦਾ ਠੱਗ ਹੋਇਆ ਜੀ, ਉਹਦਾ ਵੀ ਨਾਮ ਮਤਲਬ ਠੱਗੀ 'ਚ ਬੜਾ ਮਸ਼ਹੂਰ ਰਿਹਾ। ਇੱਕ ਹੋਰ ਵੀ ਬੰਦਾ ਸੀ, ਉਹਦਾ ਮੈਨੂੰ ਨਾਮ ਭੁੱਲ ਗਿਆ ਅੱਜ ਕੱਲ, ਸ਼ਾਇਦ ਉਹ ਨੇਪਾਲ ਦੀ ਜੇਲ੍ਹ 'ਚ ਸੀ, ਮੈਨੂੰ ਉਹਦਾ ਮੇਰੇ ਦਿਮਾਗ 'ਚ ਨਾਮ ਘੁੰਮ ਰਿਹਾ ਪਰ ਮੈਨੂੰ ਯਾਦ ਨਹੀਂ ਆ ਰਿਹਾ। ਉਹ ਵੀ ਠੱਗਾਂ ਦਾ ਸਰਦਾਰ ਹੋਇਆ ਜੀ। ਚਾਰਲਸ ਸੋਬਰਾਜ ਦੀ ਗੱਲ ਕਰ ਰਹੇ ਹੋ ਜੀ? ਚੱਲੋ ਨਾ, ਠੱਗੀ ਚਾਰਲਸ ਸੋਬਰਾਜ ਦੀ ਤੁਸੀਂ ਗੱਲ ਕਰ ਰਹੇ ਹੋ? ਚਾਰਲਸ ਸੋਬਰਾਜ, ਹਾਂਜੀ ਹਾਂਜੀ ਹਾਂਜੀ। ਮਤਲਬ ਠੱਗੀ ਇੱਕ ਕਲਾ ਹੈ ਜੀ, ਇਹਨੂੰ ਤੁਸੀਂ ਮਤਲਬ ਨਿਰਾਪੁਰਾ ਉਹ ਨਾ ਮੰਨੋ। ਜਿਹੜੇ ਠੱਗ ਲੋਕ ਨੇ ਉਹ ਬਹੁਤ ਕਲਾਕਾਰ ਬੰਦੇ ਨੇ। ਇੱਕ ਤਾਂ ਉਹ ਹੁੰਦੇ ਨੇ ਜਿਹੜੇ ਜਿਨ੍ਹਾਂ ਨੇ ਆ ਕੇ ਡੰਡਾ ਮਾਰਿਆ, ਸਿਰ ਭੰਨਿਆ ਤੁਹਾਡਾ, ਤੇ ਚਲੋ। ਦੂਜੇ ਹੁੰਦੇ ਨੇ ਜਿਨ੍ਹਾਂ ਨੇ ਜ਼ਹਿਰ ਖੁਰਾਨੀ ਕੀਤੀ ਤਾਂ ਉਹ ਠੱਗੀ ਮਾਰੀ, ਉਹ ਵੱਖਰੀ ਗੱਲ ਹੈ। ਪਰ ਅਸਲੀ ਜਿਹੜੇ ਨੌਸਰਬਾਜ਼ ਨੇ ਉਹ ਬਿਨਾਂ ਕੋਈ ਕਰਾਮ ਕੀਤਿਆਂ ਆਪਣੀ ਕਲਾਕਾਰੀ ਦੇ ਨਾਲ ਤੁਹਾਡਾ ਸਾਰਾ ਕੁਝ ਲੁੱਟ ਪੁੱਟ ਕੇ ਲੈ ਜਾਂਦੇ ਨੇ। ਉਹ ਅਸਲੀ ਠੱਗ ਹੁੰਦੇ ਨੇ। ਜਿਹੜੇ ਠੱਗ ਹੁੰਦੇ ਨੇ ਉਹ ਤੁਹਾਨੂੰ ਜਿਸਮਾਨੀ ਨੁਕਸਾਨ ਨਹੀਂ ਪਹੁੰਚਾਉਂਦੇ, ਸਿਰਫ ਤੁਹਾਡਾ ਮਾਈਕ ਨੁਕਸਾਨ ਕਰਦੇ ਨੇ, ਉਹ ਇਹ ਤੋਂ ਜ਼ਿਆਦਾ ਨਹੀਂ ਕਰਦੇ। ਅੱਜ ਲਈ ਮੇਰਾ ਇੱਕ ਨੇ ਲਿਖਿਆ ਜਿਵੇਂ ਮੋਦੀ। ਹਾਂਜੀ ਬਿਲਕੁਲ। ਉਹ 130 ਕਰੋੜ ਲੋਕਾਂ ਦੇ ਦਿਮਾਗ ਨਾਲ ਠੱਗੀ ਮਾਰ ਗਿਆ ਜੀ, ਕੋਈ ਇਸ ਤੋਂ ਵੱਧ ਹੋਰ ਕੀ ਹੋਏਗੀ। ਚਲੋ ਖੈਰ, ਕਈ ਲੋਕ ਨਾਰਾਜ਼ ਹੋ ਜਾਣਗੇ ਨਾਸਰ ਭਾਈ ਇਹਨਾਂ ਗੱਲਾਂ ਤੋਂ, ਆਪਾਂ ਇਹ ਪੋਲੀਟੀਸ਼ੀਅਨ 'ਚ ਨਹੀਂ ਪੈਂਦੇ, ਠੀਕ ਹੈ ਜੀ। ਹਾਂਜੀ, ਅਸੀਂ ਪੋਲੀਟਿਕਸ ਵਿੱਚ ਨਾ ਪਈਏ। ਅਸੀਂ ਜੇ ਠੱਗੀ ਦੀ ਗੱਲ ਕਰੀਏ ਨਾ ਜੀ, ਦੇਖੋ ਜਿਹੜਾ ਇਹ ਠੱਗ ਵਰਡ ਜਿਹੜਾ ਅੱਜ ਕੱਲ੍ਹ ਅੰਗਰੇਜ਼ੀ ਵਿੱਚ ਬੜਾ ਕਾਮਨ ਹੋ ਗਿਆ, ਜਿਹੜੇ ਖਾਸ ਤੌਰ ਤੇ ਅਮਰੀਕਾ 'ਚ ਰਹਿੰਦੇ ਤੁਸੀਂ ਰਜਪਾਲ, ਅੰਗਰੇਜ਼ੀ ਜਿਹੜਾ ਮਿਊਜ਼ਿਕ, ਜਿਹੜਾ ਰੈਪ ਮਿਊਜ਼ਿਕ, ਠੱਗ ਇੱਕ ਵਰਡ ਯੂਜ਼ ਕੀਤਾ THUG, ਠੱਗ ਯੂਜ਼ ਕਰ ਰਹੇ ਆ। ਇਹਦਾ ਓਰੀਜਨਲ ਜਿਹੜਾ ਆ ਗਿਆ ਜੀ, ਇੰਗਲਿਸ਼ ਦੇ ਡਿਕਸ਼ਨਰੀ 'ਚ ਆ ਗਿਆ ਠੱਗ। ਪਰ ਇਹ ਜਿਹੜੀ ਜੇ ਹਿਸਟਰੀ ਦੀ ਗੱਲ ਕਰੀਏ ਨਾ ਜੀ, ਇਹ ਜਿਹੜਾ ਠੱਗ ਵਰਡ ਜਿਹੜਾ ਹੈ ਇਹ ਐਕਚੁਅਲੀ ਸੰਸਕ੍ਰਿਤ ਤੋਂ ਆਇਆ ਹੈ। ਸੰਸਕ੍ਰਿਤ ਦਾ ਵਰਡ ਹੈ ਸਥਗ। ਸਥਗ ਦਾ ਮਤਲਬ ਹੁੰਦਾ ਹੈ ਕਿ ਇੱਕ ਚੀਜ਼ ਨੂੰ ਚੁੱਕ ਕੇ ਦੂਜੀ ਤਰ੍ਹਾਂ ਪਹੁੰਚਾ ਦੇਣਾ, ਹੇਰਾਫੇਰੀ ਕਰ ਲੈਣਾ, ਇਧਰ ਉਧਰ ਕਰ ਲੈਣਾ, ਉਹਨੂੰ ਸਥਗ ਕਿਹਾ ਜਾਂਦਾ ਹੈ। ਤੇ ਉੱਥੋਂ ਸੰਸਕ੍ਰਿਤ ਤੋਂ ਇਹ ਹਿੰਦੀ ਵੱਲ ਆਇਆ, ਹਿੰਦੀ ਤੋਂ ਅੰਗਰੇਜ਼ੀ ਵੱਲ ਚਲਿਆ ਗਿਆ। ਸੋ ਇਹ ਠੱਗ ਜਿਹੜਾ ਓਰੀਜਨਲ ਉੱਥੋਂ ਆਇਆ ਜੀ। ਅੱਛਾ, ਰੀਅਲਟਰਸ ਦੇ ਬੜੇ ਅੱਜ ਖਾਸ ਕਰਕੇ ਬੜੇ ਮਸ਼ਹੂਰ ਨੇ ਰੀਅਲਟਰ ਠੱਗ ਹੁੰਦੇ ਨੇ, ਖਾਸ ਕਰ ਟੋਰਾਂਟੋ ਦੇ। ਹੋਰ ਵੀ ਬਿਜ਼ਨਸਮੈਨ ਤਕਰੀਬਨ ਸਾਰੇ ਠੱਗ ਨੇ, ਚਾਹੇ ਉਹ ਮੀਡੀਆ ਤੇ ਵੱਡਾ ਠੱਗ ਹੈ ਜੀ, ਲਵ ਨੇਚਰ। ਇੱਕ ਗੱਲ ਹੈ ਸਰਬਜੀਤ ਜੀ, ਮੰਨੋ ਚਾਹੇ ਨਾ ਮੰਨੋ, ਠੱਗੀਆਂ ਸਭ ਲੋਕ ਮਾਰਦੇ ਨੇ, ਇਹ ਵੱਖਰੀ ਗੱਲ ਹੈ। ਕੋਈ ਛੋਟੀ ਮੋਟੀ ਮਾਰਦਾ, ਕੋਈ ਵੱਡੀ ਮਾਰਦਾ, ਕੋਈ ਪੈਸੇ ਟਕੇ ਦੀ ਮਾਰਦਾ, ਕੋਈ ਇਮੋਸ਼ਨ ਨਾਲ ਮਾਰਦਾ। ਇੱਕ ਤੁਹਾਡੇ ਫਰੀਅਲ ਦਾ ਗਾਣਾ ਹੈ ਜੀ, ਵੇ ਮੈਂ ਤੇਰੇ ਲੜ ਲੱਗੀਆਂ ਵੇ ਰਾਂਝਣਾ, ਤੂੰ ਮਾਰਨਾ ਹੈ ਠੱਗੀਆਂ ਵੇ ਰਾਂਝਣਾ। ਠੱਗੀਆਂ ਨੇ ਜੀ, ਇਹ ਕਿਸਮ ਦੀਆਂ ਠੱਗੀਆਂ ਨੇ, ਪਰ ਮਾਰਦੇ ਸਾਰੇ ਲੋਕ ਨੇ। ਸੋ
ਬਾਕੀ ਤੁਸੀਂ ਸਮਝਦਾਰ ਹੋ ਜੀ ਸਾਰੇ, ਮੈਂ ਕੀ ਕਹਿਣਾ ਚਾਹ ਰਿਹਾ। ਬਹੁਤ ਸ਼ੁਕਰੀਆ ਜੀ, ਗੱਲ ਵੈਸੇ ਤੁਹਾਡੀ ਬੜੀ ਸਹੀ ਹੈ। ਠੱਗੀਆਂ ਸਾਰੇ ਮਾਰਦੇ ਨੇ, ਹਰ ਇੱਕ ਬੰਦਾ ਆਪੋ ਆਪਣੇ ਤਰੀਕੇ ਨਾਲ ਮਾਰਦਾ ਹੈ, ਕੋਈ ਵਕਤ ਦੀ, ਕੋਈ ਪੈਸੇ ਦੀ, ਕੋਈ ਇਮੋਸ਼ਨ ਦੀ, ਹਰ ਇੱਕ ਦਾ ਆਪੋ ਆਪਣਾ ਇੱਕ ਤਰੀਕਾ ਹੈ। ਅੱਛਾ, ਜਿਹੜੇ ਪੁਰਾਣੇ ਦੌਰ ਦੀ ਜਿਹੜੀ ਠੱਗੀਆਂ ਸਨ ਉਹਦੇ ਵਿੱਚ ਵੀ ਜੋ ਇੱਕ ਬੜੀ ਇੰਟਰਸਟਿੰਗ ਚੀਜ਼ ਫਰਕ ਹੈ, ਡਾਕੂ ਤੇ ਠੱਗ ਦਾ ਫਰਕ ਕੀ ਹੈ। ਕੇਵਲ ਜਗਪਾਲ ਜੀ ਨੇ ਡਾਕੂ ਟੂ ਡੈਕੋਇਟ ਦੀ ਗੱਲ ਕੀਤੀ ਕਿ ਅੱਜ ਇਹ ਡਾਕੂ ਹਿੰਦੀ ਦਾ ਲਫ਼ਜ਼ ਡੈਕੋਇਟ ਬਣ ਕੇ ਅੰਗਰੇਜ਼ੀ ਚ ਆ ਗਿਆ। ਡਾਕੂ ਸਾਹਮਣੇ ਮਾਰਦੇ ਸਨ, ਡਰਾ ਕੇ ਮਾਰਦੇ ਸਨ। ਠੱਗ ਸੀ ਧੋਖਾ ਕਰਦਾ ਸੀ। ਜਿਹੜੇ ਸਾਡੇ ਉਹ ਦੋਸਤ ਜੋ ਸਿੱਖ ਇਤਿਹਾਸ ਨੂੰ ਜਾਣਦੇ ਨੇ, ਪੜ੍ਹਦੇ ਨੇ, ਉਸ ਦੇ ਵਿੱਚ ਵੀ ਠੱਗ ਦਾ ਜ਼ਿਕਰ ਹੈ। ਸੱਜਣ ਠੱਗ ਦਾ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਪਾਤਸ਼ਾਹ ਦੇ ਵਕਤ ਵਿੱਚ ਸੱਜਣ ਠੱਗ ਦਾ ਜ਼ਿਕਰ ਆਉਂਦਾ ਹੈ। ਯਾਨੀ ਕਿ ਠੱਗੀ ਅੱਜ ਦੀ ਕੋਈ ਨਵੀਂ ਚੀਜ਼ ਨਹੀਂ ਹੈ। ਅਸੀਂ ਉਹਨਾਂ ਦੇ ਦੌਰਾਂ 'ਚ 1500s ਤੋਂ ਅਸੀਂ ਸੁਣ ਰਹੇ ਹਾਂ। ਬਲਕਿ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ 13ਵੀਂ ਸ਼ਤਾਬਦੀ ਦੇ ਵਿੱਚ ਵੀ ਆਇਆ ਜੀ ਇਸ ਜ਼ਿਕਰ। ਸੂਰਦਾਸ ਜੀ ਨੇ ਵੀ ਇਸ ਬਾਰੇ, ਸੂਰਦਾਸ ਜੋ ਕਿ ਹਿੰਦੀ ਦੇ ਮਹਾਨ ਕਵੀ ਹੋਏ ਨੇ, ਪੋਇਟ ਹੋਏ ਨੇ, ਸ਼ਾਇਰ ਨੇ, ਉਹਨਾਂ ਨੇ ਠੱਗੀ ਬਾਰੇ ਲਿਖਿਆ ਹੈ। ਸੋ ਬਹੁਤ ਜਗ੍ਹਾ ਠੱਗੀ ਦੀ ਗੱਲ ਹੈ ਹੋਈ ਹੈ। ਪਰ ਠੱਗੀ ਨੂੰ ਜਿਹੜਾ ਸਹੀ ਮੈਨੇ 'ਚ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਆਰਗੇਨਾਈਜ਼ਡ ਕ੍ਰਾਈਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਹ 18ਵੀਂ ਸਦੀ ਵਿੱਚ ਅੰਗਰੇਜ਼ ਸਰਕਾਰ ਨੇ ਕੀਤੀ ਕਿ ਵੀ ਠੱਗਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਬੰਦ ਕਰਾਇਆ ਜਾਏ, ਠੱਗੀ ਵਾਲਾ ਕੰਮ ਬੰਦ ਕਰਾਇਆ ਜਾਏ। ਪਰ ਠੱਗੀ ਕਿੱਥੇ ਬੰਦ ਹੋਣੀ ਸੀ? ਆਰਗੇਨਾਈਜ਼ ਤਰੀਕੇ ਨਾਲ ਠੱਗੀ ਬੰਦ ਹੋ ਗਈ, ਗਰੁੱਪਸ ਬੰਦ ਹੋ ਗਏ, ਪਰ ਅਨਆਰਗੇਨਾਈਜ਼ ਕਿਸਮ ਦੀ ਠੱਗੀ, ਤੁਹਾਡੇ ਮੇਰੇ ਵਰਗੇ ਲੋਕ ਸੜਕਾਂ ਤੇ ਰਾਹ ਜਾਂਦੇ ਇੱਕ ਦੂਜੇ ਨੂੰ ਠੱਗੀ ਮਾਰਨ ਲੱਗ ਪਏ, ਹੇਰਾ ਫੇਰਾ ਕਰਨ ਲੱਗੇ, ਉਹ ਚੱਲਦੀਆਂ ਰਹਿ ਗਈਆਂ। ਹੁਣ ਹੁੰਦੀਆਂ ਕਿਸ ਕਿਸਮ ਦੀ ਠੱਗੀਆਂ ਨੇ, ਡਿਜੀਟਲ ਠੱਗੀਆਂ ਕੀ ਨੇ, ਉਸ ਦਾ ਉਹਦੀ ਠੱਗੀਆਂ ਉਹਦੀ ਗੱਲ ਵੀ ਕਰਾਂਗੇ। ਇੱਕ ਮੈਂ ਚਾਹੁੰਦਾ ਥੋੜਾ ਇੰਟਰਸਟਿੰਗ ਹੋ ਸਕਦਾ, ਜੇ ਕੋਈ ਪਰਸਨਲ ਐਕਸਪੀਰੀਅੰਸ ਇਹਦਾ ਕਿਸੇ ਨਾਲ ਹੋਇਆ ਤਾਂ ਜ਼ਰੂਰ ਸ਼ੇਅਰ ਕਰੋ। ਇਹ ਲੋ ਜੀ, ਇੱਕ ਇੰਟਰਸਟਿੰਗ ਕਿੱਸਾ ਸੁਣ ਲਓ। ਇਹ ਪ੍ਰਮੋਦ ਸਿੰਘ ਜੀ ਲਿਖਦੇ ਨੇ, ਪੰਜਾਬ ਦੇ ਵਿੱਚ ਜਿਹੜੇ ਟਰੈਵਲ ਏਜੰਟ ਨੇ, ਪੰਜਾਬ ਦੇ ਟਰੈਵਲ ਏਜੰਟ ਤੁਹਾਨੂੰ ਕਹਿੰਦੇ ਸੀ ਵੀ ਤੁਹਾਨੂੰ ਅਮਰੀਕਾ ਦਾ ਵੀਜ਼ਾ ਲਵਾ ਦਿੰਦੇ ਆ, ਮੁੰਡਿਆਂ ਨੂੰ ਦਿੱਲੀ ਲੈ ਜਾਣਾ, ਦਿੱਲੀ ਤੋਂ ਜਹਾਜ਼ ਚੜਾ ਦੇਣਾ। ਸਾਡੇ ਵਿਚਾਰੇ ਹਿਮਾਚਲ ਸਾਥੀ ਪੜ੍ਹੇ ਲਿਖੇ ਘੱਟ ਸੀ, ਜਹਾਜ਼ ਬਿਠਾਤਾ ਵੀ ਚਲੋ ਜੀ ਅਮਰੀਕਾ ਚੱਲੇ ਆ, ਇੰਗਲੈਂਡ ਚੱਲੇ ਆ, ਤੇ ਦਿੱਲੀ ਜਹਾਜ਼ ਉੱਡਣਾ, ਬੰਬੇ ਉਤਰ ਜਾਣਾ, ਤੇ ਬੰਬੇ ਉਤਰ ਕੇ ਕਹਿੰਦੇ ਲਓ ਜੀ ਦੁਬਈ ਆ ਗਿਆ, ਇੱਥੋਂ ਤੁਹਾਨੂੰ ਅਗਲੀ ਫਲਾਈਟ ਚੜਾਉਣੀ ਹੈ। ਤੇ ਇਹ ਜੀ ਠੱਗੀਆਂ ਮਾਰਦੇ ਨੇ। ਬਹੁਤ ਪੁਰਾਣੀ ਗੱਲ ਆ। ਅਸਲਮ ਨਾਮ ਮੁੰਡੇ ਦਾ ਤੇ ਕੱਪੜਾ ਵੇਚਦਾ ਸੀ, ਉਹਨੂੰ ਆਂਦਾ ਬੰਦਾ ਆਂਦਾ ਵੀ ਤੈਨੂੰ ਜਰਮਨੀ ਲੈ ਜਾਣਾ, ਬਾਹਰ ਨਾ ਜਰਮਨੀ। ਉਹਨੂੰ ਇੱਥੋਂ ਕੋਈ ਪੈਸੇ ਪੂਸੇ ਲਿਆ ਤੂੰ ਆਵਾ, ਉਹਦਾ ਟਿਕਟ ਕਰਾਇਆ, ਤੈਨੂੰ ਦੁਬਈ ਲੈ ਗਿਆ। ਉੱਥੋਂ ਨਾ ਦੁਬਈ, ਉਹਨੂੰ ਵਿਚਾਰੇ ਨੂੰ ਕੀ ਪਤਾ, ਨਾ ਪੜ੍ਹਿਆ ਨਾ ਲਿਖਿਆ, ਆ ਕੇ ਫੋਨ ਕਰੇ ਘਰ ਆਪਣੀ ਬੁੱਢੀ ਨੂੰ, ਆਂਦਾ ਉਹ ਇੱਥੇ ਤੇ ਕੱਟਾ ਹੀ ਹੈ ਨਹੀਂ, ਕਹਿੰਦਾ 10 ਦਿਨ ਸੂਟ ਪਾਏ ਰਹੋ, ਗੰਦਾ ਹੀ ਨਹੀਂ ਹੁੰਦਾ। ਨਾਸਰ ਜੀ, ਮੈਂ ਆਪਣੀ ਪਰਸਨਲ ਤੁਹਾਨੂੰ ਇੱਕ ਠੱਗੀ ਸੁਣਾਉਣਾ ਜੀ। ਮੇਰੇ ਵੱਡੇ ਭਰਾ ਨਾਲ ਵੱਜੀ, ਇਹ ਕੋਈ ਅੱਜ ਤੋਂ ਮੇਰੇ 35 ਸਾਲ ਪਹਿਲਾਂ ਦੀ ਗੱਲ ਹੋਈ, ਬੜੀ ਪੁਰਾਣੀ ਗੱਲ ਹੈ। ਉਹ ਉਹਨਾਂ ਦਿਨਾਂ 'ਚ ਟਰੱਕ ਤੇ ਨਵਾਂ ਉਹਨੂੰ ਸ਼ੌਕ ਜਾਗਿਆ ਕਿ ਮੈਂ ਟਰੱਕ ਲੈਣਾ, ਤੇ ਟਰੱਕ ਚਲਾਉਣਾ ਸਿੱਖਣ ਤੁਰ ਗਿਆ ਉਹ ਕਿਸੇ ਬੰਦੇ ਨਾਲ। ਉਹ ਬੰਦਾ ਜਿਹੜਾ ਡਰਾਈਵਰ ਸੀ ਅਣਜਾਣ ਸੀ, ਸਾਨੂੰ ਨਹੀਂ ਸੀ ਜਾਣਦਾ, ਮੇਰੇ ਫਾਦਰ ਸਾਹਿਬ ਨੂੰ ਨਹੀਂ ਸੀ ਜਾਣਦਾ। ਮਤਲਬ 2 ਮਹੀਨਿਆਂ ਬਾਅਦ ਉਹ ਆਇਆ ਇੱਕ ਦਿਨ ਸਵੇਰੇ ਆ ਕੇ ਤੇ ਕਹਿੰਦਾ ਜੀ ਤੁਹਾਡੇ ਮੁੰਡੇ ਤੋਂ ਨਾ ਟਰੱਕ ਥੱਲੇ ਆ ਕੇ ਬੰਦਾ ਮਰ ਗਿਆ। ਤੇ ਉਹ ਮਤਲਬ ਕਹਿੰਦਾ ਜੀ ਤੁਸੀਂ ਪੈਸੇ ਦਿਓ, ਨਹੀਂ ਤੇ ਉਹਨੂੰ ਜੇਲ੍ਹ ਹੋ ਜਾਣੀ ਹੈ। ਉਹ ਮਤਲਬ ਇਹੋ ਜਿਹੇ ਮੌਕੇ ਕਿਹੜਾ ਸੋਚਦਾ ਹੈ, ਜਦੋਂ ਕਹਿੰਦੇ ਅੱਗ ਲੱਗੀ ਹੋਵੇ ਮਸ਼ਕਾਂ ਦਾ ਭਾਅ ਕੌਣ ਪੁੱਛਦਾ ਰਾਏ। ਉਹ ਫਟਾਫਟ ਮੇਰੇ ਫਾਦਰ ਸਾਹਿਬ ਤੋਂ 5-7 ਹਜ਼ਾਰ ਰੁਪਇਆ, ਉਹਨਾਂ ਦਿਨਾਂ 'ਚ ਬੜੀ ਵੱਡੀ ਰਕਮ ਹੁੰਦੀ ਸੀ, ਲੈ ਗਿਆ। ਤੇ ਉਹ ਜਾ ਕੇ ਠੱਗੀ ਦਾ ਇੱਕ ਹੋਰ ਕਮਾਲ ਹੈ, ਤੁਹਾਨੂੰ ਉਸੇ ਵੇਲੇ ਪਤਾ ਨਹੀਂ ਲੱਗਦਾ। ਠੱਗੀ ਦਾ ਪਤਾ ਵੀ ਕਈ ਵਾਰ ਕਈ ਦਿਨਾਂ ਬਾਅਦ ਜਾ ਕੇ ਲੱਗਦਾ ਵੀ ਠੱਗੀ ਵੱਜ ਗਈ ਹੈ। ਸੋ ਕਈ ਦਿਨਾਂ ਬਾਅਦ ਜਦੋਂ ਬ੍ਰਦਰ ਸਾਡਾ ਘਰ ਆਇਆ ਤੇ ਉਹ ਕਹਿੰਦਾ ਮੈਂ ਤਾਂ ਜੇ ਟਰੱਕ ਚਲਾਉਣ ਵੀ ਨਹੀਂ ਲੱਗਾ ਤੇ ਮੇਰੇ ਤੋਂ ਬੰਦਾ ਕਿੱਥੋਂ ਮਰਨਾ ਸੀ, ਮੈਨੂੰ ਤਾਂ ਪਤਾ ਵੀ ਨਹੀਂ ਇਸ ਗੱਲ ਦਾ। ਸੋ ਇਹ ਠੱਗੀ ਸਾਡੇ ਨਾਲ ਪਰਸਨਲ ਮੈਨੂੰ ਅਜੇ ਤੱਕ ਚੇਤੇ ਹੈ ਕਿ ਵੀ ਹੋਈ ਸੀ ਇੱਕ ਵਾਰੀ। ਸੋ ਠੱਗ ਜਿਹੜੇ ਬੰਦੇ ਨੂੰ ਉਹਦਾ ਕਮਾਲ ਇਹ ਹੁੰਦਾ ਜੀ, ਉਹ ਬਿਨਾਂ ਤੁਹਾਨੂੰ ਪਤਾ ਲੱਗਿਆ ਤੁਹਾਡੇ ਨੱਕ ਦੇ ਥੱਲਿਓਂ ਚੋਰੀ ਕਰਕੇ ਲੈ ਜਾਂਦੇ ਨੇ, ਪਰ ਤੁਹਾਨੂੰ ਪਤਾ ਲੱਗਦਾ ਜਿੰਨੀ ਦੇਰ ਨੂੰ ਲੱਗਦਾ ਤੁਸੀਂ ਸਿਰ ਪਿੱਟ ਲੈਂਦੇ, ਹੋਰ ਤੁਸੀਂ ਕੁਝ ਕਰ ਨਹੀਂ ਸਕਦੇ ਹੁੰਦੇ। ਬਾਕੀ ਇਹਨਾਂ ਕਹਿ ਕੇ ਮੈਂ ਇਜਾਜ਼ਤ ਲੈਣਾ ਜੀ, ਹੋਰ ਸੱਜਣਾ ਨੂੰ ਕਰੋ ਸ਼ਾਮਲ। ਥੈਂਕ ਯੂ ਭਾਜੀ ਸਾਰਿਆਂ ਨੂੰ, ਕੱਲ ਨੂੰ ਮਿਲਦੇ ਹਾਂ ਜੇ ਪ੍ਰੋਗਰਾਮ ਹੋਇਆ ਤੇ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ, ਥੈਂਕ ਯੂ। ਤੈਮੂਰ ਸਾਹਿਬ ਵੀ ਨੇ ਸਾਡੇ ਨਾਲ, ਅਰੋੜਾ ਸਾਹਿਬ ਜੀ। ਤੈਮੂਰ ਸਾਹਿਬ ਨਾਲ ਗੱਲ ਕਰਦੇ ਜੀ, ਬਿਲਕੁਲ ਜੀ। ਤੈਮੂਰ ਸਾਹਿਬ ਕੀ ਹਾਲ ਹੈ? अस्सलाम वालेकुम जी, सत श्री अकाल सारे ਨੂੰ, ਕੀ ਹਾਲ ਹੈ? ਸਾਰੇ ਠੀਕ ਨੇ? ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਜੀ। ਸਰ ਟੌਪਿਕ ਅੱਜ ਕੀ ਹੈਗਾ? ਮੈਂ ਜ਼ਰਾ ਹੁਣੀ ਜੁਆਇਨ ਹੋਇਆ ਤੇ ਮੈਨੂੰ ਜ਼ਰਾ ਦੱਸ ਦਿਓ ਟੌਪਿਕ ਕਿਹੜਾ ਹੈਗਾ ਅੱਜ। ਜੀ ਕੋਈ ਗੱਲ ਨਹੀਂ ਜੀ, ਬਿਲਕੁਲ ਤੁਹਾਨੂੰ ਟੌਪਿਕ ਦੱਸ ਰਹੇ ਜੀ। ਟੌਪਿਕ ਹੈ ਜੀ ਠੱਗੀ। ਜਿਹੜੇ ਠੱਗੀਆਂ ਜਿਹੜੀਆਂ ਨੇ ਉਹ ਹਿਸਟੋਰੀਕਲੀ ਇਤਿਹਾਸਕ ਤੌਰ ਤੇ ਕੌਣ ਠੱਗ ਸਨ, ਕਿਵੇਂ ਠੱਗੀਆਂ ਵੱਜਦੀਆਂ ਨੇ, ਤੇ ਥੋੜੀ ਅੱਜ ਕੱਲ ਦੇ ਡਿਜੀਟਲ ਦੌਰ ਦੀ ਠੱਗੀਆਂ ਕੀ ਨੇ ਉਸ ਦੀ ਵੀ ਗੱਲ ਕਰਾਂਗੇ। ਸਰ ਹਿਸਟੋਰੀਕਲ ਤੌਰ ਤੇ ਮੈਨੂੰ ਪਤਾ ਨਹੀਂ, ਲੇਕਿਨ ਜਿਹੜੀ ਅੱਜ ਦੀ ਠੱਗੀ ਹੈ ਨਾ, ਅੱਜ ਦੇ ਦੌਰ 'ਚ ਜਿਹੜਾ ਠੱਗ ਨਹੀਂ ਉਹ ਨਾਕਾਮਯਾਬ ਹੈ।
ਉਹ ਤੁਹਾਡਾ ਬੜਾ ਜਿਹੜਾ ਠੱਗ ਨਹੀਂ ਉਹ ਨਾ ਕਾਮਯਾਬ ਹੈ। ਸਾਰਾ ਤੁਸੀਂ ਵੇਖ ਲਓ ਨਾ ਆਪਣੇ ਮੁਲਕਾਂ ਦੇ ਅੰਦਰ, ਇੰਡੀਆ ਦਾ ਜਿਹੜਾ ਸਭ ਤੋਂ ਅਮੀਰ ਇਨਸਾਨ ਹੈ ਅੰਬਾਨੀ, ਉਹ ਸਭ ਤੋਂ ਵੱਡਾ ਠੱਗ ਸਾਡੇ ਇੱਥੇ ਮਲਿਕ ਰਿਆਜ਼ ਸਾਹਿਬ। ਜੀ ਜੀ ਮੇਰਾ ਸੌਰੀ, ਹਾਂਜੀ ਤੁਹਾਡੀ ਤੈਮੂਰ ਸਾਹਿਬ ਤੁਹਾਡੀ ਲਾਈਨ ਡ੍ਰੌਪ ਹੋ ਗਈ ਸੀ। ਹਾਂਜੀ ਤੁਸੀਂ ਕੁਝ ਕਹਿ ਰਹੇ ਸੀ ਜੀ। ਸਰ ਮੈਂ ਉਹੀ ਕਹਿ ਰਿਹਾ ਸੀ ਕਿ ਜਿਹੜੇ ਵੀ ਅੱਜ ਦੇ ਤੁਹਾਡੇ ਦੌਰ ਦੇ ਮੈਜੋਰਟੀ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਨਹੀਂ ਕਿ ਜੀ ਮੈਜੋਰਟੀ ਬਿਜ਼ਨਸਮੈਨ ਨੇ, ਬਿਲੀਅਨੇਅਰਸ ਨੇ, ਪੂਰੀ ਦੁਨੀਆ 'ਚ ਵੇਖ ਲਓ ਉਹ ਕੌਣ ਨੇ। ਅੱਛਾ ਸਾਡੇ ਮੈਂ ਮਲਿਕ ਰਿਆਜ਼ ਤੁਹਾਨੂੰ ਇੱਕ ਚੀਜ਼ ਰੋਕਣਾ ਚਾਹੁੰਦਾ, ਥੋੜੀ ਇੱਕ ਸੈਕਿੰਡ ਮੇਰੇ ਨਾਲ ਰਹਿਣਾ ਜੀ। ਤੁਸੀਂ ਕਹਿੰਦੇ ਜਿਹੜਾ ਠੱਗ ਨਹੀਂ ਉਹ ਕਾਮਯਾਬ ਨਹੀਂ, ਥੋੜੀ ਜਿਹੀ ਕਾਮਯਾਬੀ ਦੀ ਗੱਲ ਕਰਦੇ। ਕਾਮਯਾਬੀ ਕਹਿੰਦੇ ਕਿਹਨੂੰ ਹੈ? ਕੀ ਕਾਮਯਾਬੀ ਸਿਰਫ ਉਹ ਹੈ ਕਿ ਜੇ ਤੁਹਾਡੇ ਕੋਲ 4 ਪੈਸੇ ਜ਼ਿਆਦਾ ਨੇ ਉਹ ਬੰਦਾ ਕਾਮਯਾਬ ਹੈ, ਜਾਂ ਕਾਮਯਾਬ ਉਹ ਹੈ ਜਿਸ ਨੂੰ ਲੋਕ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ, ਜਿਸਦਾ ਅਦਬ ਇਹਤਰਾਮ ਕਰਦੇ ਨੇ? ਮੈਂ ਜ਼ਾਤੀ ਤੌਰ ਤੇ ਇਹ ਗੱਲ ਜਾਣਦਾ ਕਿ ਨਾਸਿਰ ਸਾਹਿਬ ਕੋ ਪੈਸੇ ਵੱਲੋਂ ਕੋਈ ਬਹੁਤ ਵੱਡੇ ਕੋਈ ਅੰਬਾਨੀ ਨਹੀਂ ਨੇ, ਪਰ ਨਾਸਿਰ ਸਾਹਿਬ ਨੂੰ ਬੜੇ ਲੋਕ ਮੁਹੱਬਤ ਕਰਦੇ ਨੇ, ਲੋਕ ਬੜਾ ਕਾਮਯਾਬ ਇਨਸਾਨ ਮੰਨਦੇ ਨੇ। ਨਾਸਿਰ ਸਾਹਿਬ ਨੂੰ ਇਹ ਕਹਿੰਦੇ ਨੇ ਕਿ ਜੋ ਕੰਮ ਇਹਨਾਂ ਨੇ ਕਰ ਦਿੱਤਾ ਹੈ ਉਹ ਸ਼ਾਇਦ ਕੋਈ ਨਹੀਂ ਕਰ ਸਕਦਾ ਸੀ, ਕਿ ਤੁਹਾਨੂੰ ਸਾਨੂੰ ਇਕੱਠਿਆਂ ਕਰਤਾ, ਸਾਨੂੰ ਇਕੱਠਿਆਂ ਕਰਕੇ ਬਿਠਾਤਾ ਹੈ। ਸੋ ਮੈਂ ਨਾਸਿਰ ਨੂੰ ਬੜਾ ਕਾਮਯਾਬ ਇਨਸਾਨ ਮੰਨਦਾ ਉਸ ਨਜ਼ਰੀਏ ਤੋਂ। ਮੈਂ ਹਾਲਾਂਕਿ ਪੈਸੇ ਵੱਲੋਂ ਹੋ ਸਕਦਾ ਉਸ ਤੋਂ ਕਿਤੇ ਬਿਹਤਰ ਲੋਕ ਫੈਸਲਾਬਾਦ ਵਿੱਚ ਵੀ ਹੋਣ, ਪਾਕਿਸਤਾਨ ਵਿੱਚ ਵੀ ਹੋਣ, ਬੜੀ ਵੱਡੀ ਗਿਣਤੀ। ਸੋ ਪਰ ਨਾਸਿਰ ਨੂੰ ਠੱਗ ਕਹਿ ਦੇਣਾ ਕਿ ਕਾਮਯਾਬ, ਜਾਂ ਇਹ ਕਹਿਣਾ ਕਿ ਜੋ ਠੱਗੀ ਨਹੀਂ ਮਾਰਦਾ ਉਹ ਕਾਮਯਾਬ ਨਹੀਂ, ਇਹ ਗੱਲ ਮੈਨੂੰ ਲੱਗਦਾ ਕਿਤੇ ਕੋਈ ਥੋੜੀ ਜਿਹੀ ਜ਼ਿਆਦਾ ਹੋ ਗਈ। ਤੁਸੀਂ ਕੀ ਕਹਿੰਦੇ ਹੋ ਜੀ ਤੈਮੂਰ ਸਾਹਿਬ? ਸਰ ਉਹ ਮੈਂ ਇੱਕ ਹੁੰਦੀ ਲੈਗੇਸੀ, ਯਾਨੀ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਤੁਹਾਨੂੰ ਤੁਹਾਡੇ ਮਰਨ ਤੋਂ ਬਾਅਦ ਵੀ ਤੁਹਾਨੂੰ ਲੋਕ ਯਾਦ ਰੱਖਣ। ਅੱਜ ਦੇ ਦੌਰ ਵਿੱਚ ਕੋਈ ਇਨਸਾਨ ਨੂੰ ਕਾਮਯਾਬੀ ਨਹੀਂ ਸਮਝਦਾ। ਓਨੈਸਟਲੀ ਸਪੀਕਿੰਗ, ਜਿਹੜੀ ਯੂਥ ਹੈ ਨਾ ਅੱਜ ਦੀ, ਉਹ ਸਾਡਾ ਟਿਕਟੋਕ ਕਲਚਰ ਇੱਕ ਜਾਂ ਇੱਕ ਜਿਹੜਾ ਪੌਪ ਕਲਚਰ ਆਇਆ, ਉਹੀ ਜ਼ੇਨ ਵਿੱਚ ਬਾਤ ਹੈ ਕਿ ਕਾਮਯਾਬੀ ਆਈ ਹੈ ਕਿ ਤੁਹਾਡੇ ਕੋਲ ਪ੍ਰਾਡੋ ਹੋਏ, ਅੱਛਾ ਜਿਹਾ ਘਰ ਹੋਏ, ਸੋਹਣੀ ਜੀ ਤੁਹਾਡੀ ਬੁੱਢੀ ਹੋਏ, ਬਸ ਆਏ ਤੁਹਾਡੀ ਕਾਮਯਾਬੀ। ਤੇ ਉਹ ਅੱਜ ਦੇ ਦੌਰ ਦੇ ਅੰਦਰ ਠੱਗੀ ਦੇ ਬਗੈਰ ਉਹ ਚੀਜ਼ ਤੁਸੀਂ, ਬਹੁਤ ਕਮ ਲੋਕ ਹੋਣਗੇ 10 ਜਾਂ 20%, ਮੈਜੋਰਟੀ ਜਿਹੜੇ ਲੋਕ ਨੇ ਉਹਨਾਂ ਦੇ ਜ਼ੇਨ ਵਿੱਚ ਹੀ ਪਾਤਾ ਗਿਆ ਕਿ ਨਹੀਂ, ਕਾਮਯਾਬੀ ਦਾ ਮਤਲਬ ਹੈ ਕਿ ਕਿਸੇ ਨੂੰ ਛੁਰੀ ਮਾਰਨਾ ਜਾਂ ਕਿਸੇ ਨੂੰ। ਐਂਡ ਵਾਲੀ ਗੱਲ ਤੇ ਮੈਂ ਐਗਰੀ ਆ ਢਿੱਲੋਂ ਸਾਹਿਬ ਤੁਸੀਂ। ਚਲੋ ਮੈਂ ਇਸ ਗੱਲ ਨੂੰ ਮੰਨਦਾ ਨਹੀਂ। ਮੇਰੇ ਖਿਆਲ ਪ੍ਰੋਫੈਸਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਪ੍ਰੋਫੈਸਰ ਤੁਸੀਂ ਮੇਰੇ ਨਾਲ ਹੋ ਜਾਂ ਨਾਸਿਰ ਦੇ ਨਾਲ ਹੋ, ਇਹ ਦੱਸ ਦਿਓ ਜੀ ਮੈਨੂੰ ਹੁਣ। ਅਰੋੜਾ ਸਾਹਿਬ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ। ਕਾਮਯਾਬੀ ਜਿਹੜੀ ਹੈ ਅੱਜ ਦੇ ਟਾਈਮ ਨਹੀਂ ਦੱਸ ਸਕਦੇ ਕਿ ਕਿਹੜਾ ਬੰਦਾ ਕਾਮਯਾਬ ਆ ਕਿਹੜਾ ਨਾਕਾਮ। ਉਹੀ ਬੰਦਾ ਕਾਮਯਾਬ ਆ ਜਿਹਨੂੰ ਤਾਰੀਖ ਜਿਹੜੀ ਹੈ ਚੰਗੇ ਲਫ਼ਜ਼ਾਂ ਦੇ ਨਾਲ, ਸ਼ਬਦਾਂ ਦੇ ਨਾਲ ਯਾਦ ਰੱਖਦੀ ਹੈ। ਬਹੁਤ ਸਾਰੇ ਲੋਕ ਸਾਨੂੰ ਵਕਤੀ ਤੌਰ ਤੇ ਲੱਗਦੇ ਹੋਣੇ ਆ ਕਿ ਬੜੇ ਉਹ ਕਾਮਯਾਬ ਨੇ, ਤੇ ਮੈਂ ਸਮਝਦਾ ਕਿ ਕਿਹਾ ਸੀ ਨਾ, ਬੁੱਲੇ ਸ਼ਾਹ ਅਸੀਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਤੇ ਜਿਹੜਾ ਚੰਗਾ ਬੰਦਾ ਜਿਹੜਾ ਹੈ ਉਹ ਕਦੇ ਨਹੀਂ ਮਰਦਾ, ਉਹਦੀਆਂ ਗੱਲਾਂ ਜਿਹੜੀਆਂ ਉਹ ਯਾਦ ਰਹਿੰਦੀਆਂ। ਅੱਛਾ, ਸਾਡਾ ਟੌਪਿਕ ਜਿਹੜਾ ਹੈ ਉਹ ਅਰੋੜਾ ਸਾਹਿਬ ਇਹ ਨਹੀਂ ਦਾ, ਜਿਹੜਾ ਕੁਝ ਦੋਸਤ ਜਿਹੜੇ ਸਮਝਦੇ ਨੇ ਅੱਜ ਬੜਾ ਹਲਕਾ ਫੁਲਕਾ ਜਿਹਾ ਸਾਡਾ ਮਕਸਦ ਅੱਜ ਇਹ ਵੀ ਨਹੀਂ ਦਾ ਕਿ ਕਿਸੇ ਤੇ ਕ੍ਰਿਟਿਸਾਈਜ਼ ਕਰੀਏ, ਕਿਸੇ ਤੇ ਤੰਜ਼ ਕਰੀਏ। ਅਸੀਂ ਤਾਂ ਦਿਲਚਸਪ ਵਾਕਿਆਤ ਸੁਣਨੇ ਨੇ ਆਪਣੇ ਯਾਰਾਂ ਬੇਲੀਆਂ ਦੇ ਕੋਲੋਂ, ਔਰ ਹਜ਼ਾਰਾਂ ਵਾਕਿਆਤ ਹੋਣੇ। ਤੁਸੀਂ ਪਿੰਡਾਂ ਦੇ ਵਿੱਚ ਬਹਿ ਜਾਓ, ਪੰਚਾਇਤ ਦੇ ਵਿੱਚ ਬਹਿ ਜਾਓ, ਦੋਸਤਾਂ ਦੇ ਨਾਲ ਬਹਿ ਜਾਓ, ਰੋ ਕੋਈ ਨਾ ਕੋਈ ਜਿਹੜਾ ਹੈ ਨਾ ਉਹ ਦੱਸ ਰਿਹਾ ਹੁੰਦਾ ਤੁਹਾਨੂੰ, ਯਾਰ ਮੈਂ ਫਲਾਣੇ ਬੰਦੇ ਦੇ ਨਾਲ ਹੈ ਠੱਗੀ। ਵੈਸੇ ਅਰੋੜਾ ਸਾਹਿਬ ਸੌਰੀ ਤੁਸੀਂ ਗੱਲ ਕਰਦੇ ਮੈਂ ਵਿੱਚ ਬੋਲ ਪਿਆ। ਗੱਲ ਹੋਣ ਦੀ ਥੋੜਾ ਜਿਹਾ ਅੱਜ ਇੰਟਰਸਟਿੰਗ, ਲੇਕਿਨ ਇਹਦੇ ਵਿੱਚ ਮੈਂ ਚਾਹੁੰਦਾ ਸਾਂ ਬੰਦੇ ਜ਼ਿਆਦਾ ਹੋ ਜਾਣ। ਮੈਂ ਗੱਲ ਕਰਨਾ ਚਾਹੁੰਦਾ ਹਾਂ ਵੀ ਜਿਹੜੇ ਆਪਸੀ ਆਪਾਂ ਪੰਜਾਬੀ ਦਾ, ਤੁਹਾਡੀ ਆਵਾਜ਼ ਆ ਰਹੀ ਹੁਣ? ਜੀ ਆ ਰਹੀ। ਮੈਂ ਚਾਹੁੰਦਾ ਥੋੜੇ ਜਿਹੇ ਬੰਦੇ ਜੋੜ ਲੈਣ ਤੇ ਮੈਂ ਗੱਲ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਕੰਟੈਕਟ ਬਣੇ ਨੇ ਸਾਂਝੀ ਸਾਥੀਆਂ ਪੰਜਾਬੀ ਲਹਿਰ ਦੀ ਰਾਹੀਂ। ਇੱਥੇ ਇੱਕ ਦੋ ਵਾਕਿਆਤ ਹੋਏ ਨੇ ਵੀ ਸਾਡੇ ਰੈਫਰੈਂਸ ਦੇ ਨਾਲ ਰਾਬਤੇ ਲੋਕਾਂ ਦੇ ਹੋ ਗਏ ਇੱਕ ਦੂਜੇ ਨਾਲ, ਤੇ ਉਹਦੇ ਵਿੱਚ ਇੱਕ ਦੋ ਜਗ੍ਹਾ ਤੇ ਇਸ ਤਰ੍ਹਾਂ ਦੇ ਵਾਕਿਆਤ ਹੋਏ ਨੇ ਕਿ ਉਹਨਾਂ ਕੋਲ ਪੈਸਿਆਂ ਦਾ ਲੈਣ ਦੇਣ ਉਹਨਾਂ ਕੀਤਾ, ਤੇ ਹੁਣ ਉਹ ਮੈਨੂੰ ਭੁਗਤਣਾ ਪੈਣ ਡਿਆ। ਭੁਗਤਣਾ ਇਸ ਸੂਰਤ 'ਚ ਪੈਣ ਡਿਆ ਵੀ ਲਾਹੌਰ ਉਹਨਾਂ ਦੇ ਮਗਰ ਜਾਣਾ ਪੈਂਦਾ ਦੂਜੇ ਤੀਜੇ ਦਿਨ। ਇਸੇ ਤਰ੍ਹਾਂ ਹੀ ਆਪਣੇ ਜਿਸ ਤਰ੍ਹਾਂ ਅਰੋੜਾ ਸਾਹਿਬ ਨੇ, ਇਸ ਤਰ੍ਹਾਂ ਕੋਈ ਦੋਸਤ ਆਏ ਸੀ ਇੱਥੇ, ਤੇ ਉਹ ਮੇਰੇ ਰਾਹੀਂ ਉਹਨਾਂ ਨਾਲ ਲਾਹੌਰ, ਜਿਵੇਂ ਆਮ ਇੱਕ ਚੈਨਲ ਪ੍ਰੋਗਰਾਮ ਵੇਖਣ ਵਾਲਾ ਦਾ ਕਾਲ ਕਰਦਾ ਵੀ ਅਸੀਂ ਤੁਹਾਨੂੰ ਮਿਲਣਾ ਸੀ, ਆ ਜਾਓ। ਉਹ ਵੀ ਮੇਰੇ ਨਾਲ ਸਨ, ਮੇਰੇ ਰਾਹੀਂ ਉਹਨਾਂ ਨਾਲ ਉਹਨਾਂ ਦੀ ਆਪਸੀ ਇੰਟਰੈਕਸ਼ਨ ਹੋ ਗਈ। ਬਾਅਦ 'ਚ ਮੈਨੂੰ ਨਹੀਂ ਉਹਨਾਂ ਪੁੱਛਿਆ, ਆਪਸ 'ਚ ਕੁਛ ਲੈਣ ਦੇਣ ਕੀਤਾ ਤੇ ਲੈਣ ਦੇਣ ਬਹੁਤਾ ਕਰ ਲਿਆ, ਤੇ ਬਾਅਦ 'ਚ ਠੱਗੀ ਵਾਲਾ ਪ੍ਰੋਗਰਾਮ ਹੋ ਗਿਆ, ਬਾਅਦ 'ਚ ਫੋਨ ਬੰਦ। ਸੋ ਇਸ ਤੋਂ ਵੀ ਥੋੜੇ ਜਿਹੇ ਜਿੰਨੇ ਵੀ ਦੋਸਤ ਨੇ, ਭਾਵੇਂ ਉੱਧਰ ਬੈਠੇ ਨੇ ਭਾਵੇਂ ਇੱਧਰ ਨੇ, ਇਸ ਗੱਲ ਤੋਂ ਜ਼ਰੂਰ ਅਵੇਅਰ ਰਹੋ, ਕਿਸੇ ਨਾਲ ਗੱਲਬਾਤ ਜ਼ਰੂਰ ਕਰੋ, ਲੇਕਿਨ ਲੈਣ ਦੇਣ ਵਾਲੇ ਮਾਮਲਾ ਜਿਹੜੇ ਨਾ ਕਰੋ, ਬਜਾਏ ਇਸ ਦੇ ਕਿ ਆਪਾਂ ਇੱਕ ਦੂਜੇ ਨੂੰ ਲਾਗੇ ਲੱਗੀਏ ਕਿ ਉਹ ਇੱਕ ਦੂਜੇ ਦੀ ਬੇਇੱਜ਼ਤੀ ਹੋਵੇ।
ਵੀ ਉਹਨੇ ਮੇਰੇ ਪੈਸੇ ਖਾ ਲਏ। ਇਸ ਤਰ੍ਹਾਂ ਦਾ ਐਲੀਮੈਂਟ, ਇਸ ਤਰ੍ਹਾਂ ਦੇ 1-2 ਚਾਂਸਸ ਹੋਏ ਨੇ। ਸੋ ਇਹ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ ਹਾਂ ਵੀ ਰਾਬਤੇ ਜ਼ਰੂਰ ਬਣਾਓ, ਆਪੋ ਆਪਣਾ ਜ਼ਰੂਰ ਕਰੋ, ਲੇਕਿਨ ਲੈਣ ਦੇਣ ਜਿਹੜਾ ਵਾ ਉਹਦੇ ਤੋਂ ਅਵੋਇਡ ਕਰੋ। ਜੀ ਅੱਛਾ, ਮੈਂ ਇੱਥੇ ਬਿਲਕੁਲ ਯਾਦ ਸਹੀ ਕਰਵਾ ਗੱਲ ਦਵਾਂ ਕੀਤੀ ਜੀ, ਤੁਸੀਂ। ਤੁਸੀਂ ਲੈਣ ਦੇਣ ਦੀ ਗੱਲ ਕੀਤੀ ਹੈ, ਐਗਜ਼ੈਕਟਲੀ 2 ਸਾਲ ਪਹਿਲਾਂ ਅੱਜ ਦੇ ਦਿਨ ਨਾਸਰ ਸਾਹਿਬ ਤੇ ਮੈਂ ਇਕੱਠੇ ਸੀ, ਲਾਹੌਰ ਫਿਰ ਰਹੇ ਸਾਂ। ਐਗਜ਼ੈਕਟਲੀ 2 ਸਾਲ ਪਹਿਲਾਂ ਅਸੀਂ ਸਾਡਾ ਲੈਣ ਦੇਣ ਉੱਥੋਂ ਸ਼ੁਰੂ ਹੋਇਆ ਹੈ। ਚਾਹੇ ਅਸੀਂ ਅੱਜ ਲੈਣ ਦੇਣ ਕਰੀਏ ਨਾ ਕਰੀਏ, ਸਾਨੂੰ ਕਿਸੇ ਤੇ ਇੱਕ ਦੂਜੇ ਸ਼ੱਕ ਨਹੀਂ ਹੈ ਕਿ ਮੈਂ ਨਾਸਰ ਨੂੰ ਠੱਗ ਰਿਹਾ, ਨਾਸਰ ਨੇ ਮੈਨੂੰ ਠੱਗ ਲਿਆ। ਸਾਨੂੰ ਇੱਕ ਦੂਜੇ ਤੇ ਕੋਈ ਸ਼ੱਕ ਨਹੀਂ। ਕਰੋ ਜ਼ਰੂਰ, ਮੁਹੱਬਤ ਨਾਲ ਕਰੋ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਅਸੀਂ ਨਾਸਰ ਨੇ ਬੜੇ ਸ਼ੌਕ ਨਾਲ ਮੈਨੂੰ 2 ਜੋੜੇ ਲੈ ਕੇ ਦਿੱਤੇ। ਮੈਂ ਕਦੀ ਇਹ ਨਹੀਂ ਉਹਨੂੰ ਪੁੱਛਿਆ ਵੀ ਕੀ ਭਾਅ ਲਏ ਤੇ ਕਿਉਂ ਲਏ। ਮੈਂ ਬਸ ਗਿਫਟ ਬੜੇ ਇੱਜ਼ਤ ਨਾਲ, ਨਹੀਂ ਰਿਸਪੈਕਟ ਨਾਲ ਉਹਨੂੰ ਲਿਆ। ਸੌਰੀ ਤੁਸੀਂ ਸਮਝੇ ਨਹੀਂ, ਮੈਂ ਇਹ ਲੈਣ ਦੇਣ ਦੀ ਗੱਲ ਨਹੀਂ ਕਰਦਾ। ਉਹ ਤਾਂ ਸਾਡੇ ਆਪਸੀ ਪਿਆਰ ਹੈ। ਉਹਨਾਂ ਨੇ ਬਿਜ਼ਨਸ ਦੀ ਸ਼ਕਲ ਦੇ ਵਿੱਚ ਕੋਈ 37-38 ਲੱਖ ਰੁਪਏ ਦੀ ਟ੍ਰਾਂਜੈਕਸ਼ਨ ਇੱਕ ਦੂਜੇ ਨਾਲ ਕਰ ਲਈ। ਉਹ ਇਸ ਤਰ੍ਹਾਂ ਦੇ ਮੈਂ ਕਹਿੰਦਾ ਵਾ ਜਿਹੜਾ ਆਪਸੀ ਸਾਡਾ ਪਿਆਰ ਹੈ, ਇੱਕ ਦੂਜੇ ਨਾਲ ਮਿਲਣਾ, ਕੁਝ ਗਿਫਟ ਲੈਣਾ ਦੇਣਾ, ਉਹ ਨਾਰਮਲ ਜਿਹੀਆਂ ਗੱਲਾਂ ਨੇ। ਆਪਾਂ ਆਪਣੀ ਰੂਟੀਨ ਲਾਈਫ 'ਚ ਵੀ ਇਦਾਂ ਕਰਦੇ ਹਾਂ, ਉਹ ਏਡਾ ਇਸ਼ੂ ਨਹੀਂ ਹੈ। ਮੈਂ ਦੂਜੇ ਲੈਵਲ ਤੇ ਕਰ ਰਿਹਾ ਕੋਈ ਪੈਸਿਆਂ ਦਾ ਲੈਣ ਦੇਣ, ਵੀ ਆਪਾਂ ਕੋਈ ਬਿਜ਼ਨਸ ਕਰ ਲੈਂਦੇ ਹਾਂ ਰਲ ਕੇ। ਸਪੋਜ਼ ਜੇ ਇੱਥੇ ਵਾਲੇ ਲੋਕ ਨੇ ਉਧਰ ਦੇ ਪੰਜਾਬ ਦੇ ਨੇ, ਉਹ ਬਾਹਰ ਵਾਲਿਆਂ ਨਾਲ ਇਸੇ ਤਰ੍ਹਾਂ ਕੰਟੈਕਟ ਇੱਕ ਦੂਜੇ ਨਾਲ ਹੋ ਜੇ ਤੇ ਯਾਰੀ ਦੋਸਤੀ ਹੋ ਜੇ, ਇਸ ਤਰ੍ਹਾਂ ਦੀ ਗੱਲ ਮੈਂ ਉਹ ਗੱਲ ਕੀਤੀ ਸੀ। ਇਸੇ ਤਰ੍ਹਾਂ ਹੀ ਹੋਇਆ 37-38 ਲੱਖ ਰੁਪਇਆ ਪਾਕਿਸਤਾਨੀ ਤੇ ਉਹ ਧਾਰਾ ਅਰੋੜਾ ਸਾਹਿਬ ਕਰਕੇ ਕਾਫੀ ਦੇਰ ਤੋਂ ਸਾਡੇ ਨਾਲ ਸਿੱਧੂ ਸਾਹਿਬ ਮੌਜੂਦ ਨੇ, ਕਾਫੀ ਦੇਰ ਤੋਂ। ਹਾਂਜੀ ਹਾਂਜੀ, ਮੈਨੂੰ ਲੱਗਦਾ ਬਰਾਜ਼ੀਲ ਦਾ ਚੱਕਰ ਲਾ ਕੇ ਆਏ ਨੇ। ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਉਹ ਢਿੱਲੋਂ ਸਾਹਿਬ, ਸਜਾਦ ਸਾਹਿਬ, ਅਰੋੜਾ ਸਾਹਿਬ ਕਹਿੰਦੇ ਆ ਨਾ ਜੀ, ਠੱਗੀ ਮਾਰ ਕੇ ਗੁਜ਼ਾਰਾ ਕਰਨਾ, ਠੱਗਾਂ ਦੇ ਕਿਹੜਾ ਹਲ ਵਗਦੇ। ਹਾਂਜੀ, ਤੇ ਜਦੋਂ ਠੱਗਾਂ ਦੇ ਹਲ, ਉਹਨਾਂ ਦਾ ਗੁਜ਼ਾਰਾ ਠੱਗੀ ਤੇ ਆ ਜੀ। ਤੇ ਮੇਰੇ ਨਾਲ ਤੇ ਖਾਸ ਕਰਕੇ ਸਾਡੇ ਪਰਿਵਾਰ ਨਾਲ, ਤਾਂ ਸਾਡੇ ਏਰੀਏ ਨਾਲ ਮੈਂ ਸ਼ੇਅਰ ਵੀ ਬਹੁਤ ਕੀਤੀ ਹੈ। ਹੁਣ ਉਹਦਾ ਉਹ ਤਾਂ ਆਸੇ ਪਾਸੇ ਵਾਲੇ ਜਾਣਦੇ ਹੀ ਆ ਸਾਰੇ, ਕਿੰਨੀਆਂ ਕੁ ਠੱਗੀਆਂ ਵੱਜੀਆਂ। ਤੇ ਜਿਹੜੇ ਪਿਓ ਦਾਦੇ ਦੇ ਕਮਾਏ ਪੈਸੇ ਸੀ, ਉਹ ਵੀ ਕੁਝ ਚਲੋ ਸਾਡੀ ਵੀ ਗਲਤੀ ਗਿਣ ਲਓ, ਵਿਆਜ ਦੇ ਚੱਕਰ 'ਚ ਦੇ ਬੈਠੇ। ਤੇ ਕੁਝ ਜਿਹੜੇ ਮਾਰਨ ਵਾਲੇ ਸੀ ਠੱਗ, ਅਗਲੇ ਮਾਰ ਗਏ ਵੀ, ਚਲੋ ਕੋਈ ਨਹੀਂ, ਇਹਨਾਂ ਦਾ ਕੀ ਆ, ਇਹਨਾਂ ਕਿਹੜਾ ਮੁੜ ਕੇ ਪੁੱਛਣੇ ਆ। ਤੇ ਇਹ ਖਾਸ ਕਰਕੇ ਰੀਅਲ ਐਸਟੇਟ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਵਿੱਚ 3 ਕਰੋੜ 20 ਲੱਖ ਰੁਪਈਆ ਅਸੀਂ ਅੱਜ 2008 ਦੇ ਵਿੱਚ ਘਾਟਾ ਖਾਦਾ ਜੀ। ਤਾਂ 20 ਸਾਨੂੰ ਦੇ ਦਿੰਦੇ, 3 ਦਿਨ ਦੀ ਖੈਰ ਸੀ। ਤੇ ਉੱਥੇ ਕੀ ਕਰਦੇ ਆ, ਉਹ ਬਾਅਦ ਚ ਪਤਾ ਲੱਗਾ ਸਾਨੂੰ। ਉਹ ਸਾਨੂੰ ਇਹ ਪਤਾ ਬਿਜ਼ਨਸ ਮੇਰਾ ਵੀ ਰੀਅਲ ਐਸਟੇਟ ਦਾ ਤੇ ਅਰੋੜਾ ਸਾਹਿਬ ਦਾ ਵੀ, ਤੇ ਟਾਰਗੇਟ ਅਰੋੜਾ ਸਾਹਿਬ ਅਸੀਂ ਹੋਈ ਜਾ ਰਹੇ ਆ ਟੌਪਿਕ ਰੱਖ ਕੇ। ਮੈਨੂੰ ਲੱਗਦਾ ਤੁਸੀਂ ਸਹੀ ਗੱਲ, ਟੌਪਿਕ ਰੱਖੋ ਕਿਸੇ ਦਿਨ। ਮੈਂ ਉਹਨਾਂ ਬੰਦਿਆਂ ਨੂੰ ਵੀ, ਕੋਈ ਨਾਲ 1-2 ਬੰਦੇ 2-4 ਤਾਂ ਆਪਾਂ ਨੂੰ ਸੁਣ ਵੀ ਰਹੇ ਆ, ਤੇ ਉਹਨਾਂ ਨੂੰ ਪਤਾ ਸਾਰੀ ਕਹਾਣੀ ਦਾ। ਤੇ ਉਹ ਬੰਦਿਆਂ ਨੇ ਕੀ ਕਰਦੇ ਆ, ਜਿਹੜੇ ਰੀਅਲ ਐਸਟੇਟ ਵਾਲੇ ਇੱਥੇ ਸਾਡੇ ਮੋਹਾਲੀ, ਚੰਡੀਗੜ੍ਹ ਦੇ ਵਿੱਚ, ਕੀ ਕਿਹਾ, ਸੰਗਰੂਰ, ਪਟਿਆਲਾ, ਉਹਨਾਂ ਨੇ ਕੀ ਕਰਨਾ, ਨਕਲੀ ਇੱਕ ਲੈ ਆਉਣੀ ਆ ਅਛਾਲ। ਮੰਨ ਲਓ ਤੇ ਇੱਕ ਐਗਜ਼ਾਮਪਲ ਆ ਦੇ ਰਿਹਾ ਮੈਂ, ਵੀ 5 ਕਿੱਲੇ ਆ ਜੀ, 5 ਕਿੱਲੇ ਯਾਰ ਤੇਰੇ ਵਿਕਾਉਣਾ, ਮੈਂ 20 ਲੱਖ ਨੂੰ ਵਿਕਾਉਣਾ ਕਿੱਲਾ। ਚੱਲ ਯਾਰ ਚੁੱਕ ਕਰੋੜ ਰੁਪਈਆ ਪਾਸੇ ਹੋ। ਨਾਲ ਦੀ ਨਾਲ ਅਗਲੇ ਦਿਨ ਦੂਜਾ ਮੇਰੇ ਨਾਲ ਦਾ ਠੱਗ ਆ ਜਾਂਦਾ, ਚੱਲ ਤੂੰ 20 ਚੁੱਕ ਪਾਸੇ ਹੋ ਜਾ। ਅਗਲੇ ਨੂੰ 20 ਲੱਖ ਦਾ ਫਾਇਦਾ ਆ ਗਿਆ, ਤੈਨੂੰ ਅਗਲਾ ਦਾ ਯਾਰ ਇਸ ਡੀਲਰ ਨੇ ਮੈਨੂੰ 20 ਲੱਖ ਦਾ ਫਾਇਦਾ 4 ਦਿਨ ਚ ਕਰਾਤਾ, 5 ਦਿਨਾਂ ਚ ਕਰਾਤਾ। ਉਹ ਉਹਦੇ ਤੇ ਵਿਸ ਜਾਂਦਾ। ਫਿਰ ਉਹ ਐਵੇਂ ਇੱਕ ਅੱਧਾ ਕਰਕੇ ਉਹਨੂੰ ਭਾਵੇਂ 50 ਲੱਖ ਦਾ ਫਾਇਦਾ ਕਰਾ ਦੇਣ, ਤੇ ਪਤਾ ਉਦੋਂ ਲੱਗਦਾ ਜਦੋਂ 2 ਕਰੋੜ ਦੀ ਮਾਰ ਕੇ ਗਾਹ ਹੁੰਦੇ ਆ। ਇੱਕ ਅਰੋੜਾ ਸਾਹਿਬ, ਇੱਕ ਜੁਮਲਾ ਜਿਹੜਾ ਉਹ ਲਿਖਿਆ ਹੁੰਦਾ, ਕੰਨਾਂ ਦੇ ਵੀ ਲਿਖਿਆ ਹੁੰਦਾ, ਦੱਸਦੇ ਵੀ ਆ, ਮੁਸ਼ਤਰੀ ਹੁਸ਼ਿਆਰ ਬਾਸ਼। ਮੁਸ਼ਤਰੀ ਕਹਿੰਦੇ ਨੇ ਖਰੀਦਣ ਵਾਲੇ ਨੂੰ। ਇਹ ਜਿਹੜਾ ਖਰੀਦਣ ਵਾਲਾ ਹੁੰਦਾ ਨਾ, ਉਹਨੂੰ ਬੜਾ ਇੱਕ ਹੁਸ਼ਿਆਰ, ਔਰ ਉਹਦੇ ਮੁਖਤਲਿਫ ਜਿਹੜੇ ਤਕਾਜ਼ੇ ਜਿਹੜੇ ਨੇ ਉਹਨੂੰ ਪੂਰੇ ਕਰਨੇ ਚਾਹੀਦੇ ਨੇ। ਇਹ ਹੁਣੇ ਕੁਲਵਿੰਦਰ ਢਿੱਲੋਂ ਸਾਹਿਬ ਅਗਰ ਸਾਨੂੰ ਸੁਣ ਰਹੇ ਨੇ, ਉਹ ਜ਼ਰੂਰ ਆਉਣ। ਉਹਨਾਂ ਨੇ ਮੈਨੂੰ ਵਾਕਿਆ ਸੁਣਾਉਣਾ ਸੀ ਦਾ। ਅੱਜ ਕਹਿੰਦੇ ਕਿਸੇ ਬੰਦੇ ਨੇ ਐਫਲ ਟਾਵਰ ਜਿਹੜਾ ਹੈ ਫਰਾਂਸ ਵਾਲਾ, ਉਹ ਵੇਚਤਾ ਸੀ 2 ਵਾਰੀ। ਹਾਂਜੀ, ਇੰਡੀਆ ਦੇਖੋ, ਐਫਲ ਟਾਵਰ ਦੀ ਤਾਂ ਕਹਾਣੀ ਉਹ ਸੁਣਾਉਣਗੇ। ਮੈਂ ਤੁਹਾਨੂੰ ਦੱਸ, ਇੰਡੀਆ ਦਾ ਇੱਕ ਬੜਾ ਮਸ਼ਹੂਰ ਠੱਗ ਹੋਇਆ, ਨਟਵਰ ਲਾਲ ਨਾਂ ਦਾ ਬੰਦਾ। ਜੀ ਜੀ, ਨਟਵਰ ਲਾਲ ਤੇ ਨਟਵਰ ਦੋਵੇਂ ਜੀ ਬੜੇ ਮਸ਼ਹੂਰ ਨਾਂ ਨੇ। ਨਟਵਰ ਲਾਲ ਨੇ ਤਾਜ ਮਹਿਲ ਜਿਹੜਾ ਹੈ ਇੰਡੀਆ ਦਾ, ਉਹ ਵੇਚ ਦਿੱਤਾ ਸੀ। ਇਹੀ ਨਹੀਂ, ਇਸ ਤੋਂ ਹੋਰ ਅਗਲੀ ਗੱਲ ਸੁਣੋ।
ਉਹਨੇ ਆਪਣੇ ਆਪ ਨੂੰ ਜੱਜ ਬਣਾ ਕੇ, ਆਪਣੇ ਜੱਜ ਦੇ ਆਰਡਰ ਕਰ ਲਏ, ਆਪ ਹੀ ਜਾਲੀ ਕਾਗਜ਼ ਬਣਾ ਕੇ ਜੱਜ ਬਣ ਕੇ ਬੈਠ ਕੇ ਕਚਹਿਰੀ ਵਿੱਚ, ਤੇ ਉਹਨੇ ਕਿੰਨੇ ਲੋਕਾਂ ਨੂੰ ਬਰੀ ਕਰ ਦਿੱਤਾ ਉੱਥੇ ਜੱਜ ਬਣ ਕੇ। ਲੋਕ ਕਿਸੇ ਨੂੰ ਪਤਾ ਨਹੀਂ ਲੱਗਿਆ। ਸਾਲ ਬਾਅਦ ਆਪ ਫਿਰ ਦੱਸ ਦਿੱਤਾ ਕਿ ਵੀ ਹੁਣ ਜਾ ਰਿਹਾ, ਟ੍ਰਾਂਸਫਰ ਕਰਾ ਕੇ ਚਲਾ ਗਿਆ, ਸਾਲ ਬਾਅਦ ਜੱਜ ਬਣ ਕੇ ਬੈਠਾ ਰਿਹਾ, ਜਾਲੀ ਜੱਜ ਬਣ ਕੇ ਬੈਠਾ ਰਿਹਾ ਸਾਲ ਬਾਅਦ। ਸੋ ਇਸ ਕਿਸਮ ਦੇ ਠੱਗ ਵੀਰ ਹੋਏ ਨੇ। ਖੈਰ ਬੜੀ ਦੇਰ ਤੋਂ ਅਕਰਮ ਸੰਧੂ ਸਾਹਿਬ ਵੀ ਸਾਡੇ ਨਾਲ ਨੇ, ਉਹ ਕੁਝ ਕਹਿਣਾ ਚਾਹਤੇ, ਮੈਂ ਆਪਣੀ ਗੱਲ ਬਾਅਦ ਚ ਕਰਾਂਗਾ। ਅਕਰਮ ਜੀ, ਅਕਰਮ ਸੰਧੂ ਸਾਹਿਬ ਕੀ ਹਾਲ ਚਾਲ ਹੈ ਜੀ? अस्सलाम वालेकुम जी, प्रोफेसर साहब, अरोड़ा साहब, ढिल्लों साहब, सिद्धू साहब। जनाब मैं जुड़िया इस वास्ते हाँ जी कि अगे गल छिड़ी सीगी कि नासिर ढिल्लों साहब ने जिहड़ा काम कीता ਜੀ ਜੀ लोकां नूं मिलाउण वाला पंजाबी लहर और सांझी साथ दे जरिए, ये तो कीता अल्लाह दी रज़ा वास्ते। ते अगर कोई इन्हां दा नाम लैके इस्तेमाल कर गया इन्हां नूं ते चलो वो भी होई ते ज़्यादती आ, लेकिन असीं जिन्ने भी इस सांझी साथ दे नाल जुड़े हुए लोग हैं ना, ਅਸੀਂ ਸਾਰੇ ਇਸ ਚੀਜ਼ ਤੇ ਇਹਨਾਂ ਦੀ ਸਫਾਈ ਦੇਣ ਨੂੰ ਵੀ ਤਿਆਰ ਹਾਂ ਵੀ ਇਹਨਾਂ ਨੇ ਜੋ ਵੀ ਕੀਤਾ ਵਾ ਸੇਵਾ ਸਮਝ ਕੇ ਕੀਤਾ, ਅੱਲਾ ਦੀ ਰਜ਼ਾ ਵਾਸਤੇ ਕੀਤਾ, ਇਹ ਕੋਈ ਠੱਗੀ ਵਾਸਤੇ ਨਹੀਂ ਕੀਤਾ। ਅਗਰ ਕੋਈ ਇਹਨਾਂ ਨੂੰ ਇਸਤੇਮਾਲ ਕਰਕੇ ਠੱਗੀ ਲਾ ਗਿਆ ਤੇ ਉਹ ਲਾ ਗਿਆ। ਤੇ ਨਾਸਿਰ ਢਿੱਲੋਂ ਸਾਹਿਬ ਦੇ ਬਾਰੇ ਤੇ ਮੈਂ ਅਕਸਰ ਗਰੁੱਪ ਦੇ ਵਿੱਚ ਵੀ ਗੱਲ ਹੁੰਦੀ ਤੇ ਇਹੀ ਕਹੀਦਾ ਵੀ ਜੇ ਢਿੱਲੋਂ ਸਾਹਿਬ ਨੇ ਕਿਸੇ ਨੂੰ ਠੱਗੀ ਲਾਉਣੀ ਹੁੰਦੀ ਜਾਂ ਏਦਾਂ ਹੀ ਕਿਸੇ ਦਾ ਨਾਂ ਲੈ ਕੇ ਪੈਸੇ ਕਮਾਉਣੇ ਹੁੰਦੇ ਤੇ ਇਹਨਾਂ ਨੇ ਫਿਰ ਪੁਲਿਸ ਦੀ ਨੌਕਰੀ ਕਿਉਂ ਛੱਡਣੀ ਸੀ? ਨਹੀਂ, ਮੇਰਾ ਨਾਂ ਨਹੀਂ ਵਿੱਚ, ਉਹ ਅਸਲ 'ਚ ਰਾਬਤਾ ਮੇਰੇ ਨਾਲ ਨਾ, ਤੇ ਉਹ ਹੁਣ ਫਿਰ ਮੈਨੂੰ ਕਹਿੰਦੇ ਮੇਰਾ ਨਾਂ ਇਸਤੇਮਾਲ ਨਹੀਂ ਕੀਤਾ ਉਹਨਾਂ ਨੇ, ਆਪਸੀ ਰਾਬਤਾ ਕੀਤਾ ਵਾ, ਤੇ ਉਹਦੇ ਰਾਬਤੇ ਦੇ ਵਿੱਚ ਤਾਂ ਰਾਬਤੇ ਦੇ ਵਿਚਲਾ ਪੁਲ ਮੈਂ ਆ, ਤੋ ਇਸ ਤੋਂ ਪੁਲ ਤੇ ਪਾਰ ਗਿਆ ਪਿਆ, ਮੈਂ ਇਸ ਤੋਂ ਗੱਲ ਕੀਤੀ। ਚਲੋ ਹੁਣ ਆਪੇ ਲੈ ਹੀ ਜਾਊਗਾ ਨਾ ਕਿਤੇ, ਚਲੋ ਜਿੱਦਾਂ ਦਾ ਵੀ ਹੈ ਵੇ। ਤੇ ਬਾਕੀ ਜਿੰਨੀ ਤੁਸੀਂ ਸੇਵਾ ਕਰ ਛੱਡੀ ਹੈ ਜੀ, ਇਹ ਲੋਕਾਂ ਦੀਆਂ ਜਿਹੜੀਆਂ ਤੁਹਾਨੂੰ ਦੁਆਵਾਂ ਹੀ ਮਿਲਦੀਆਂ ਨੇ ਜੀ, ਉਹ ਹੀ ਤੁਹਾਡੇ ਵਾਸਤੇ ਬਹੁਤ ਵੱਡੀ ਕਮਾਈ ਹੈ। ਬਹੁਤ ਸੋਹਣਾ ਕੀਤਾ ਜਿਹੜਾ ਸੀ ਪੁਲਿਸ ਦੀ ਨੌਕਰੀ ਛੱਡ ਕੇ ਤੇ ਇਸ ਕੰਮ ਤੇ ਲੱਗ ਗਿਆ ਕਿ ਹੁਣ ਦੁਆਵਾਂ ਮਿਲਦੀਆਂ ਨੇ ਤੇ ਬਦਦੁਆਵਾਂ ਮਿਲਦੀਆਂ ਸੀਗੀਆਂ। क्या अकरम साहब दाढ़ी कौन सी रखी है जी? हेलो, मैंने पूछ रहा हो? मैं क्या आज मैंने पूछ दाढ़ी तो ਤੁਹਾਨੂੰ ਮੇਰੇ ਕੋ ਤਾਂ ਪਛਾਣੇ ਨਹੀਂ ਗਿਆ ਤੁਸੀਂ। नहीं मैं कलर नहीं लाया जी, अगे कलर लगा हुंदा, कलर नहीं लगा होया जी। इस वास्ते नजर आउण लग पई, अगे कलर लगा हुंदा सी, नजर नहीं सी आउंदी। मैं हुण डबल माइंडेड होया सी भी कलर लाउणा छड्ड दियां, लेकिन हुण मैं सोच रहा भी मैं शुरू करा लाउणा भी मैनूं लोग पहचान ही नहीं रहे। नहीं जी, एक देखो ਇਹਦੇ ਨਾਲ ਗੱਲ ਰਲਦੀ ਤਾਂ ਨਹੀਂ। ਚਲੋ ਮੈਂ ਸਾਡੇ ਆਂਦੇ ਹੁੰਦੇ ਆ ਜੀ, ਜਿਹਦੀ ਉਹ ਖੁੱਚ ਉੱਠਦੀ ਆ ਨਾ ਤੇ ਉਹ ਜਵਾਨੀ ਆਪੇ ਦਿਸ ਪੈਂਦੀ ਆ, ਕਲਰ ਲਾਉਣ ਦੀ ਲੋੜ ਨਹੀਂ। ਤੇ ਜਿਹਦੀ ਖੁੱਚ ਵੀ ਉੱਠਦੀ ਆ ਤੇ ਉਹ ਲਾ ਵੀ ਲਵੇ ਤੇ ਕੋਈ ਡਰ ਨਹੀਂ। ਤੇ ਜੇ ਉਹ ਮੇਰੇ ਤੇ ਨਾ ਤੁਰਿਆ ਨਾ ਜਾਵੇ ਤੇ ਉਹ ਕਾਲੀ ਕਰਕੇ ਤੁਰਿਆ ਫਿਰੇ, ਉਹ ਵੀ ਫਿਰ ਬੁਰਾ ਜਿਹਾ ਲੱਗਦਾ ਥੋੜਾ। ਅੱਛਾ, ਹੁਣ ਥੋੜਾ ਜਿਹਾ ਮੌਜੂ ਬਦਲੋ ਜੀ ਪ੍ਰੋਫੈਸਰ ਸਾਹਿਬ, ਕਿ ਮੇਰਾ ਚੂੰਕਿ ਮੈਡੀਕਲ ਦੇ ਸ਼ੋਅ ਦੇ ਨਾਲ ਤਲਕ ਆ ਔਰ ਡਾਕਟਰ ਸਾਹਿਬ ਵੀ ਆ ਗਏ ਜੀ। ਲਓ ਹੁਣ ਗੱਲ ਦਾ ਮਜ਼ਾ ਆਏਗਾ ਕਿ ਡਾਕਟਰ ਸਾਹਿਬ ਵੀ ਆ ਗਏ ਤੇ ਹੁਣ ਸਾਰੇ ਸਮਝ ਜਾਣਗੇ ਚੱਲਦੀ ਉਹਦੇ ਬਾਰੇ ਵੀ ਗੱਲ ਕਰੀਏ ਜੀ। ਡਾਕਟਰੀ ਜਿਹੜੀ ਆ ਚੱਲਦੀ ਹੈ ਹਾਂਜੀ ਡਾਕਟਰ ਸਾਹਿਬ, ਮੋਬਾਈਲ ਲੱਗਦਾ ਬਦਲ ਲਿਆ। ਇਹ ਡਾਕਟਰ ਸਾਹਿਬ ਨੂੰ ਇਹ ਨਾਲ ਵੀ ਗੱਲ ਸਾਂਝੀ ਕਰੋ ਜੀ, ਜੇ ਡਾਕਟਰੀ ਦੇ ਠੱਗੀ ਚੱਲਦੀ ਆ ਮਰੀਜ਼ਾਂ ਦੇ ਨਾਲ, ਉਹਦੇ ਤੇ ਵੀ ਕੋਈ ਰੌਸ਼ਨੀ ਪਾਓ ਜੀ। इंशाल्लाह लाजमी। ਹਾਂਜੀ ਡਾਕਟਰ ਸਾਹਿਬ ਕਰੋ ਗੱਲ, ਡਾਕਟਰ ਅਸਗਰ ਸਾਹਿਬ ਗੱਲ ਕਰੋ ਇਸ ਮਸਲੇ अस्सलाम वालेकुम, सत श्री अकाल अरोड़ा साहब। हाँ जी, माशाल्लाह प्रोफेसर साहब, बड़ा जबरदस्त टॉपिक तुसीं रखिया ठगी वाला अज। और ਤੁਹਾਨੂੰ पता है कि साडे पंजाब दे विच ठगी दे बारे बड़े बड़े मजेदार लतीफे हैगे ने, समझो कि नहीं, मेरे जेहन चों निकल गए सारे ही। मगर अजकल मॉडर्न ठगी जिहड़ी है ਤੁਹਾਨੂੰ पता मोबाइल ते साडे पाकिस्तान बड़ी कॉमन हैगी है। जिस तरह बेनजीर इनकम सपोर्ट प्रोग्राम हो गया, दूसरा जी ਤੁਹਾਡਾ प्राइस निकलिया है, ਤੁਸੀਂ ਸਾਡਾ ਐਨੇ कार्ड रिचार्ज कर दो, ये कर दो। ਤੇ ਇਹ ਵਾਕਿਆ ਈਵਨ ਕਿ ਤੁਸੀਂ ਕਿਹਾ ਸੀ ਪਰਸਨਲ ਸ਼ੇਅਰ ਹੋਇਆ ਕਿ ਨਹੀਂ ਹੋਇਆ, ਤੇ ਮੈਂ ਤੁਹਾਨੂੰ ਆਪਣੀ ਪਰਸਨਲ ਸਟੋਰੀ ਸੁਣਾਉਂਗਾ ਇਹਦੇ ਬਾਰੇ ਚ। ਮੇਰੀ ਮਿਸਿਸ ਨਾਲ ਵਾਕਿਆ ਹੋਇਆ ਸੀ। ਮੇਰੀ ਮਿਸਿਸ ਹਾਊਸ ਵਾਈਫ ਹੈ ਨਾ, ਹਾਂਜੀ ਹਾਊਸ ਵਾਈफ है, तो मैं ड्यूटी था पाकिस्तानी, मैं उधर जॉब करना था, ड्यूटी से था। तो मिसेज का मुझे फोन आया कि मुझे कॉल आई है फला जगह पे, आपका गाड़ी को प्राइस निकला आपका, समझे कि नहीं। तो उन्होंने मुझसे कुछ कार्ड रिचार्ज करवाया को 500 रुपीज के। और मैं क्या बुढ़िया की
ਮੈਂ ਕਿਹਾ ਕੀ ਕਹੇ, ਤੇ ਮੈਂ ਕਿਹਾ ਪਾਗਲ ਦੀ ਪੁੱਤਰੇ ਕੀ ਕੰਮ ਕਰਦਾ ਹੈਗਾ 500 ਰੁਪਏ ਉਹਨਾਂ ਨੂੰ ਰੀਚਾਰਜ ਕਰਵਾ ਦਿੱਤੇ ਗਏ ਨਹੀਂ। ਉਹ ਮੈਂ ਕਿਹਾ ਉਹਦੇ 2 ਨੰਬਰ, ਮੈਂ ਕਿਹਾ ਉਹਦੇ 2 ਨੰਬਰ। ਹਾਂਜੀ ਜੀ ਢਿੱਲੋਂ ਸਾਹਿਬ ਦੱਸੋ। ਤੁਸੀਂ ਗੁੱਸੇ ਉਹਨਾਂ ਨੂੰ ਹੋਏ ਸੋ ਜਿਵੇਂ ਤੁਸੀਂ ਕਿਹਾ? ਇਹਨੇ ਯਕੀਨ ਕਰੋ ਗੁੱਸੇ ਹੋਇਆ ਸੀ, ਮੰਨ ਜਾਓ ਗੁੱਸੇ ਹੋਇਆ ਸੀ। ਕਿੱਥੇ ਜ਼ਰੂਰਤ ਆ? ਨਹੀਂ ਕੋਈ ਜ਼ਰੂਰਤ ਨਹੀਂ ਡਾਕਟਰ ਨਹੀਂ ਸਾਹਿਬ। ਉਂਝ ਸ਼ਾਇਦ ਗੁੱਸੇ ਤਾਂ ਨਹੀਂ ਹੋਏ, ਉਹਨੇ ਸਮਝਾਇਆ ਜ਼ਰੂਰ ਹੋਊਗਾ ਵੀ ਸਮਝੇ ਨਹੀਂ ਅੱਗੇ ਵਾਸਤੇ। ਉਹ ਮੈਂ ਪੈ ਗਿਆ ਨਾ, ਮੈਂ ਬ੍ਰਦਰ ਪੈ ਗਿਆ ਸਰ ਨੂੰ। ਮੈਂ ਕਿਹਾ ਯਾਰ ਤੂੰ ਬੇਵਕੂਫ ਹੈ ਤੂੰ। ਮੈਂ ਕਿਹਾ ਤੂੰ ਪੜ੍ਹੀ ਲਿਖੀ ਔਰਤ ਹੈਗੀ ਹੈ, MA ਇੰਗਲਿਸ਼ ਤੂੰ ਕੀਤਾ ਹੋਇਆ ਹੈ, ਔਰ ਐਨੀ ਤੂੰ ਮਤਲਬ ਕਿ ਉਹ ਐਕਚੁਅਲੀ ਉਹ ਬੇਸਿਕਲੀ ਨਾ ਲਾਹੌਰ ਨਵੀਂ ਆਈ ਸੀ, ਕਿਉਂਕਿ ਮੇਰੀ ਸ਼ਾਦੀ ਤੋਂ ਫੌਰਨ ਬਾਅਦ ਤਕਰੀਬਨ 92 ਚ ਲਾਹੌਰ ਆਇਆ ਨਾ 92 ਚ। ਤੇ ਸ਼ਾਦੀ ਤੋਂ ਫੌਰਨ ਬਾਅਦ ਉਹ ਲੱਗਦਾ ਹੈ ਉਹ ਬੇਸਿਕਲੀ ਹੈਗੀ ਸੀ, ਉਹ ਸਿਆਲਕੋਟ ਚਵਿੰਡਾ ਦੀ ਹੈਗੀ ਸੀ, ਚਵਿੰਡਾ ਸੁਣਿਆ ਹੋਣਾ ਸੀ ਉਸ ਸਾਈਡ ਦੇ। ਸਿਆਣਿਆਂ ਦੇ ਡਿੱਗਦੇ ਛਾਂ ਸਵਾਰ ਹੁੰਦੇ ਆ, ਠੱਗੀਆਂ ਹਮੇਸ਼ਾ ਹੀ ਪਹਿਲਾਂ ਪੜ੍ਹੇ ਲਿਖੇ ਖਾਂਦੇ ਆ। ਸਾਡੇ ਵਰਗੇ ਅਨਪੜ੍ਹ ਤੱਕ ਪੁੱਛ ਲੈਂਦੇ ਆ ਕਿਸੇ ਨੂੰ, ਉਹ ਤਾਂ ਪੁੱਛ ਲੈਂਦੇ ਯਾਰ ਆ ਪਤਾ ਨਹੀਂ ਮੈਨੂੰ OTP ਕੀ ਆ ਗਿਆ, ਇਹ ਦੱਸਣਾ ਸੀ। ਇਹ ਤਾਂ MA ਇੰਗਲਿਸ਼ ਕੀਤੀ ਤਾਂ ਹੀ ਠੱਗੀ ਖਾਧੀ ਆ। ਨਹੀਂ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ। ਤੇ ਉਹ ਮਤਲਬ ਕਿ ਬੇਸਿਕਲੀ ਉਹ ਰੂਰਲ ਏਰੀਆ ਦਾ ਬੈਕਗ੍ਰਾਉਂਡ ਸੀ ਨਾ ਮਿਸਸ ਦਾ। तो मैं क्या यार तू मतलब कि तेन पता है कि सारे मतलब कि दो नंबर लोग होंगे ने जेडे इस तरह काला करके करते हैं। चलो खैर जो भी है, जो अपना एक्सपीरियंस दसा कि 500 रुपीज उन्होंने रिचार्ज करवाते उन्होंने कार्ड समझो कि 500 डॉक्टर साहब क्या मेरे पिंड ਦਾ ਮੁੰਡਾ ਸਬਜ਼ੀ ਵੇਚਦਾ ਸੀ, ਉਹਦਾ ਕਿਹਾ ਤੇ ਪਲਾਟ ਨਿਕਲਿਆ ਸਬਜ਼ੀ ਵੇਚਦਾ ਮਾੜਾ ਬਹੁਤਾ ਉਹਨਾਂ ਹੌਲੀ ਹੌਲੀ ਕਰਕੇ ਉਦੋਂ 3 ਲੱਖ ਰੁਪਇਆ ਟ੍ਰਾਂਸਫਰ ਕਰਵਾ ਦੇ। ਅੱਛਾ मतलब कि ठगी ਦੇ ਵੀ ਅੱਜਕੱਲ ਮਾਡਰਨ ਤਰੀਕੇ ਨਿਕਲ ਆਏ ਨਾ ਜੀ। ਠਗੀ ਬੜੀ ਤੁਹਾਨੂੰ ਪਤਾ ਹੀ ਤੁਹਾਨੂੰ ਪਤਾ ਕਿ ਅੱਜਕੱਲ ਸਾਡੇ ਪਾਕਿਸਤਾਨ ਦੇ ਵਿੱਚ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਜਿਹਦੇ ਵਿੱਚ ਵਿਚਾਰੇ ਉਹ ਗਰੀਬਾਂ ਲੋਕਾਂ ਵਾਸਤੇ ਰੱਖਿਆ ਹੋਇਆ ਪਾਕਿਸਤਾਨ ਦੀ ਗਵਰਨਮੈਂਟ ਨੇ। ਮਤਲਬ ਕਿ ਉਹ ਤਕਰੀਬਨ 1.5 ਜਾਂ 2 ਆਈ ਥਿੰਕ ਕੋਈ 2000 ਦੇ ਕਰੀਬ ਪਰ ਹੈਡ ਮਿਲਦਾ ਜਿਹੜਾ ਉਹਨਾਂ ਨੂੰ। तो वो अक्सर उन्होंने घरों च मतलब कि मैसेज आ जाते हैं कि आपका बेनजीर इनकम सपोर्ट प्रोग्राम का आपका प्राइस वो निकल आया है, आपका नाम, आप हमें इस नंबर पे फोन करें। वो आगे किस तरह वो उनको मिस हैंडल करते हैं, ये तो बड़ा कॉमन है। हाँ जी ਮੈਨੂੰ ਬਹੁਤ ਵਾਰੀ ਕਾਲ ਆ ਜਾਂਦੀ, ਫੋਨ ਆ ਜਾਂਦਾ, ਫਿਰ चलो ਸਹੀ ਕਹਿ ਰਹੇ ਆ, ਫੋਨ ਆ ਜਾਂਦਾ ਵੀ ਤੁਹਾਡਾ ਨਾਮ ਨਿਕਲਿਆ। ਹੁਣ ਪਤਾ ਤਾਂ ਹੁੰਦਾ ਹੀ ਹੈ, ਅੱਜ ਦਾ ਨਹੀਂ ਹੈ, ਕਿੰਨੇ ਸਾਲਾਂ ਚੱਲਣ ਆ। ਥੋੜੇ ਦਿਨ 2 ਮਹੀਨੇ ਪਹਿਲਾਂ ਮੈਨੂੰ ਆ ਗਿਆ ਤੁਹਾਡਾ, ਨਹੀਂ ਕਿਸੇ ਨੂੰ ਆਇਆ, ਮੇਰੇ ਦੋਸਤ ਨੂੰ ਨੇ ਮੈਨੂੰ ਫੋਨ ਫੜਾਤਾ ਤੁਹਾਡਾ ਨਾਮ ਨਿਕਲਿਆ। ਮੈਂ ਕਿਹਾ ਕਿੰਨਾ? ਆਂਦਾ 2 ਲੱਖ ਰੁਪਇਆ। ਮੈਂ ਕਿਹਾ ਮੈਂ ਕਿ ਨਿੱਕੀ ਦਾ ਵਿਆਹ ਕਰ ਲਾ, ਮੈਨੂੰ ਨਹੀਂ ਚਾਹੀਦੇ। ਉਹ ਮੇਰਾ 5 ਲੱਖ ਨਿਕਲਿਆ ਸੀ, ਮੈਂ ਕਿਹਾ 2.5 ਲੱਖ ਤੂੰ ਰੱਖ ਲੈ, 2.5 ਲੱਖ ਮੈਨੂੰ ਭੇਜ ਦੇ। ਹਾਂ, ਜਦੋਂ ਉਹਨਾਂ ਨੂੰ ਗਾਲ ਕਰ ਦੋ ਨਾ ਪਤਾ ਲੱਗ ਜੇ, ਰਿਕਾਰਡਿੰਗ ਲਾ ਦਿੰਦੇ ਆ। ਇੱਕ ਨਵੇਂ ਮੁਲਤਾਨ ਦੇ ਵਿੱਚ ਇੱਕ ਬੜਾ ਨਾ ਵਾਕਿਆ ਹੋਇਆ 2 ਸਾਲ ਪਹਿਲੇ ਦੀ ਗੱਲ, ਬੜਾ ਅਜੀਬੋ-ਗਰੀਬ ਵਾਕਿਆ ਇੱਕ ਹੋਇਆ ਠੱਗੀ ਦਾ। ਤੁਸੀਂ ਦੇਖੋ ਕਿ ਕਿਵੇਂ ਮਾਡਰਨ ਤਰੀਕੇ ਜਿਹੜੇ ਨੇ ਉਹ ਵਰਤੇ ਜਾਂਦੇ ਨੇ। ਇੱਕ ਕੋਈ ਗਰੋਹ ਆਇਆ ਆਪਣੇ ਕਿਸੇ ਕਾਰ ਡੀਲਰ ਦੇ ਕੋਲੇ ਕਿ ਮੈਨੂੰ 5-7 ਜਿਹੜੀਆਂ ਗੱਡੀਆਂ ਚਾਹੀਦੀਆਂ, ਸਾਡੀ ਕੰਪਨੀ ਆ ਔਰ ਕੰਪਨੀ ਦੇ ਵਿੱਚ ਸਾਨੂੰ ਜ਼ਰੂਰਤ ਹੈ, ਤੁਸੀਂ अच्छा ढिल्लो साहब आपका अल्लाह हाफिज। ਓਕੇ ਜੀ ਓਕੇ। ਗੱਲ ਤੇ ਕੋਈ ਨਾ ਕੀਤੀ ਜੀ ਡਾਕਟਰ ਸਾਹਿਬ ਨੇ। ਫਿਰ ਡਾਕਟਰ ਸਾਹਿਬ ਆਏ ਵੀ ਚਲੇ ਵੀ ਸਮਝਾ ਕੇ ਬੜਾ ਕੁਝ, ਬਹੁਤ ਕੁਝ ਸਮਝਾਤਾ। ਉਹਨਾਂ ਨੂੰ ਮੈਂ ਆਖਿਆ ਜੀ ਵੀ ਇਹ ਠੱਗੀਆਂ ਡਾਕਟਰੀ 'ਚ ਵੀ ਲੱਗਦੀਆਂ, ਮਤਲਬ ਉਹਦੇ ਬਾਰੇ 'ਚ ਰੋਸ਼ਨੀ ਪਾਓ। ਉਹ ਪਾਉਣਾ ਨਹੀਂ ਸੀ ਚਾਹੁੰਦੇ ਜੀ। ਚਲੋ ਉਹ ਤੁਹਾਡੇ ਤੋਂ ਪਵਾ ਲੈਂਦੇ ਆ ਜੀ, ਉਹ ਤੁਹਾਡੇ ਤੋਂ ਪਵਾ ਲੈਂਦੇ ਆ, ਬਣੇ ਰਹੋ ਨਾਲ। ਮੈਂ ਕੰਪਿਊਟਰ ਹਾਂ, ਮੈਂ ਡਾਕਟਰ ਨਹੀਂ ਜੀ। ਪ੍ਰੋਫੈਸਰ ਸਾਹਿਬ ਗੱਲ ਤਾਂ ਜਾਈ ਵਿੱਚ। ਅੱਛਾ, ਮੈਂ ਦੱਸ ਰਿਹਾ ਸੀ ਕਿ ਉਹ ਗਰੁੱਪ ਆਇਆ ਇੱਕ ਤੇ ਔਰ ਕਾਰ ਡੀਲਰ ਜਿਹੜੇ ਸੀ ਉਹਨਾਂ ਨੂੰ ਕਹਿੰਦੇ 5-7 ਗੱਡੀਆਂ ਸਾਨੂੰ ਚਾਹੀਦੀਆਂ, ਔਰ ਡੀਲਰ ਜਿਹੜਾ ਸੀ ਉਹਨੇ ਕੋਈ 5-4 ਗੱਡੀਆਂ ਉਹਨਾਂ ਵਾਸਤੇ ਅਰੇਂਜ ਕਰਤੀਆਂ। ਤੇ ਉਹਨੂੰ ਇਹ ਸੀ ਕਿ ਚਲੋ ਇੱਕ ਮੈਨੂੰ ਮੁਨਾਫਾ ਹੋ ਰਿਹਾ, ਪ੍ਰੋਫਿਟ ਹੋ ਰਿਹਾ, ਕੋਈ ਕਮਿਸ਼ਨ ਬਣ ਰਿਹਾ। ਗੱਡੀਆਂ ਦਾ ਸੌਦਾ ਹੋ ਗਿਆ ਤੇ ਕਾਰ ਡੀਲਰ ਨੂੰ ਕਿਹਾ ਜੀ ਆਪਣਾ ਅਕਾਊਂਟ ਨੰਬਰ ਦੱਸੋ, ਅਸੀਂ ਪੈਸੇ ਉਹਦੇ ਵਿੱਚ ਮੰਗਵਾ ਦਿੰਦੇ ਤੁਹਾਨੂੰ। ਅੱਛਾ, ਕਾਰ ਡੀਲਰ ਨੇ ਆਪਣਾ ਨੰਬਰ ਦੱਸਿਆ ਔਰ ਉਹਨਾਂ ਨੇ ਪੈਸੇ ਉਹਦੇ ਵਿੱਚ ਮੰਗਵਾ ਕੇ ਤੇ ਥੋੜੀ ਦੇਰ ਬਾਅਦ ਫਿਰ ਕਹਿੰਦੇ ਯਾਰ ਫੋਨ ਆ ਗਿਆ ਸਾਡੇ ਬਾਸ ਦਾ, ਉਹ ਕਹਿੰਦਾ ਕਿ ਗੱਡੀਆਂ ਨਹੀਂ ਲੈਣੀਆਂ, ਨਹੀਂ ਜ਼ਰੂਰਤ। ਉਹ ਫਿਰ ਕਾਰ ਡੀਲਰ ਨੂੰ ਕਹਿੰਦੇ ਯਾਰ ਅਸੀਂ ਗੱਡੀਆਂ ਦੀ ਜ਼ਰੂਰਤ ਨਹੀਂ। ਉਹ ਕਹਿੰਦਾ ਹੁਣ ਤਾਂ ਮੈਂ ਤੁਹਾਨੂੰ ਵੇਚ ਚੁੱਕਿਆ, ਮੈਂ ਪੈਸੇ ਮੇਰੇ ਕੋਲੇ ਆ ਗਏ ਨੇ। ਕਹਿੰਦਾ ਯਾਰ ਸਾਨੂੰ ਤੂੰ ਪੈਨਲਟੀ ਲਾ ਲਾ ਜਿਹੜੀ ਥੋੜੀ ਬਹੁਤ ਲਾਉਣੀ, ਸਾਡੇ ਪੈਸੇ ਜਿਹੜੇ ਨੇ ਉਹ ਕੱਟ ਲਾ, ਬਾਕੀ ਦੇ ਦਿਓ ਸਾਨੂੰ। ਉਹਦੇ ਚੋਂ 2-4 ਲੱਖ ਰੁਪਈਆ ਉਹਨੇ ਉਹਨਾਂ ਨੂੰ ਜੁਰਮਾਨਾ ਪਾਇਆ ਔਰ ਬਾਕੀ ਪੈਸੇ ਉਹਨਾਂ ਨੂੰ ਦੇ ਦਿੱਤੇ। ਉਹ ਲੈ ਕੇ ਜਿਸ ਵੇਲੇ ਚਲੇ ਗਏ, ਅਗਲੇ ਦਿਨ ਪੁਲਿਸ ਆ ਗਈ, ਕਾਰ ਡੀਲਰ। ਉਹ ਕਹਿੰਦੇ ਜੀ ਤੁਹਾਡੇ ਅਕਾਊਂਟ ਦੇ ਵਿੱਚ ਅਗਵਾ ਕਰਨ ਵਾਲਿਆਂ ਨੇ ਪੈਸੇ ਮੰਗਵਾਏ ਆ ਤੁਹਾਡੇ ਅਕਾਊਂਟ ਦੇ ਵਿੱਚ।
ਕਿਸੇ ਬੰਦੇ ਨੂੰ ਅਗਵਾ ਕੀਤਾ। ਅੱਛਾ। ਉਹ ਹਜੇ ਆਪਣੀਆਂ ਵਿਚਾਰਾ ਸਫਾਈਆਂ ਦਿੰਦਾ ਫਿਰ ਰਿਹਾ, ਪਤਾ ਨਹੀਂ ਕੀ ਬਣਿਆ। ਤੇ ਬੜੇ ਮਾਡਰਨ ਇਸੇ ਕਿਸਮ ਦੀ ਮਾਡਰਨ ਠੱਗੀ ਨਾ ਜੀ ਕੈਨੇਡਾ 'ਚ ਹੁੰਦੀ ਹੈ। ਜਦੋਂ ਤੁਸੀਂ ਕੁਝ ਇਸ ਤਰ੍ਹਾਂ ਦੀ ਜਿਹੜੀ ਵੈਬਸਾਈਟਸ ਨੇ, ਜਦੋਂ ਕੁਝ ਖਰੀਦਣ ਵੇਚਣ ਵਾਲੀਆਂ, ਜਿਹੜੀ ਜਿਵੇਂ ਇੰਡੀਆ 'ਚ OLX ਹੈ, ਇੱਥੇ ਕ੍ਰੈਗਸਲਿਸਟ ਇੱਕ ਜੀਜੀ ਵਰਤੀ ਜਾਂਦੀ ਹੈ। ਉੱਥੇ ਤੁਸੀਂ ਇਸ਼ਤਿਹਾਰ ਪਾਇਆ ਕਿਸੇ ਨੇ ਕਿ ਮੇਰੇ ਬੱਚੇ ਨੂੰ ਟਿਊਟਰ ਦੀ ਲੋੜ ਹੈ, ਟਿਊਸ਼ਨ ਬਣਾਉਣ ਵਾਲੇ ਦੀ। ਕਿਸੇ ਨੇ ਕਿਹਾ ਠੀਕ ਹੈ ਜੀ, ਮੈਂ ਆਨਲਾਈਨ ਕਰੋਨਾ ਦੇ ਦੌਰ 'ਚ ਆਨਲਾਈਨ ਟਿਊਸ਼ਨਾਂ ਚੱਲਦੀਆਂ ਨੇ। ਉਹਨੇ ਹਾਂ ਕਰ ਦਿੱਤੀ ਬੱਚੀ ਨੇ। ਕਿਸੇ ਨੇ ਕਹਿੰਦਾ ਠੀਕ ਹੈ, ਮੈਂ ਤੁਹਾਨੂੰ ਫੀਸ ਭੇਜ ਦਿੰਦਾ ਜੀ, ਬੱਚੀ ਮਹੀਨੇ ਦੀ ਭਰਦੀ। ਮੈਂ ਦੂਰ ਰਹਿਣਾ, ਮੈਂ ਕੈਨੇਡਾ 'ਚ ਨਹੀਂ ਰਿਹਾ, ਪਰ ਮੇਰੇ ਬੱਚੇ ਨੂੰ ਤੁਸੀਂ ਪੜ੍ਹਾ ਦੇਣਾ ਆਨਲਾਈਨ। ਫੀਸ ਦਾ ਜੀ ਡਰਾਫਟ ਬਣ ਕੇ ਆ ਗਿਆ। ਡਰਾਫਟ ਆਉਣਾ ਸੀ ਕੋਈ $1200 ਦਾ, ਉਹ 1200 ਜਗ੍ਹਾ ਕਹਿੰਦੇ $21,000 ਡਰਾਫਟ ਬਣ ਕੇ ਆ ਗਿਆ। ਹੁਣ ਬੱਚੀ ਦੇ ਕੋਲ ਆ ਕੇ ਕਹਿੰਦੀ ਇਹ ਤਾਂ ਬਹੁਤ ਜ਼ਿਆਦਾ ਆ ਗਿਆ। ਕਹਿੰਦੇ ਨਹੀਂ, ਮੇਰੇ ਅਕਾਊਂਟੈਂਟ ਨੇ ਗਲਤ ਬਣਾਤਾ ਹੈ, ਬਣਨਾ 12,000 ਤੁਸੀਂ ਬਣਾ 21,000 ਦਾ ਦਿੱਤਾ ਹੈ ਡਰਾਫਟ। ਤੁਸੀਂ ਇਸ ਤਰ੍ਹਾਂ ਜਮਾ ਕਰਾ ਲਓ, ਕੋਈ ਗੱਲ ਨਹੀਂ, ਬਾਅਦ 2 ਮਹੀਨੇ ਰੱਖ ਕੇ ਬਾਕੀ ਪੈਸੇ ਤੁਸੀਂ ਵਾਪਸ ਮੇਰੇ ਅਕਾਊਂਟ 'ਚ ਪਵਾ ਦੇਣਾ। ਅੱਛਾ, ਕੈਨੇਡੀਅਨ ਬੈਂਕਿੰਗ ਜਿਹੜੀ ਥੋੜੀ ਕਮਜ਼ੋਰ ਕਿਸਮ ਦੀ ਬੈਂਕਿੰਗ ਹੈ, ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਤੇ ਹੇਰਾ ਫੇਰੀਆਂ ਬੈਂਕਿੰਗ ਦੇ ਹਵਾਲੇ ਜ਼ਰਾ ਜ਼ਿਆਦਾ ਹੁੰਦੀਆਂ ਨੇ। ਉਹ ਬੱਚੀ ਡਰਾਫਟ ਜਮਾ ਕਰਾਇਆ, ਡਰਾਫਟ ਕਲੀਅਰ ਹੋ ਗਿਆ। ਉਹਦਾ ਡਰਾਫਟ ਕਲੀਅਰ ਹੋ ਗਿਆ, ਬਾਅਦ ਉਹਦੇ ਪੈਸੇ ਵਾਪਸ ਭੇਜ ਦਿੱਤੇ ਜਿਸ ਤਰ੍ਹਾਂ ਉਹਨੇ ਕਿਹਾ ਸੀ $18,000। ਤੇ ਬਾਅਦ ਪਤਾ ਲੱਗਾ ਉਹ ਡਰਾਫਟ ਹੀ ਨਕਲੀ ਸੀ। ਉਹ ਕੁੜੀ ਦੇ ਸਿਰ, ਬੱਚੀ ਦੇ ਸਿਰ ਵਿਚਾਰੀ ਦੇ $18,000 ਖੜਾ ਹੈ ਅੱਜ ਵੀ, ਕਿ ਹੁਣ ਬੈਂਕ ਕਹਿੰਦਾ ਜੀ ਤੁਸੀਂ ਸਾਨੂੰ ਦਿਓ, ਨਕਲੀ ਡਰਾਫਟ ਤੁਸੀਂ ਪੇਸ਼ ਕੀਤਾ। ਸੋ ਇਸ ਡਿਜੀਟਲ ਠੱਗੀਆਂ ਵੀ ਚੱਲ ਰਹੀਆਂ ਜੀ ਅੱਜ ਦੇ ਦੌਰ। ਡਿਜੀਟਲ ਠੱਗੀ ਵਾਕਈ। ਮੈਂ ਤੁਹਾਨੂੰ ਹੋਰ ਦੱਸ ਦਿੰਦਾ ਜੀ, ਸਾਡੇ ਕੋਲ ਅਕਸਰ ਇੱਥੇ ਕਾਲਸ ਆਉਂਦੀਆਂ ਨੇ। ਸਾਡੇ ਇੱਥੇ ਜਿਹੜੇ ਟੈਕਸ ਦਾ ਜਿਹੜਾ ਅਦਾਰਾ ਹੈ ਉਹਨੂੰ ਕਹਿੰਦੇ ਰੈਵਨਿਊ ਕੈਨੇਡਾ। ਜਿਹੜੀ ਸਰਕਾਰ ਦਾ ਇਨਕਮ ਟੈਕਸ ਜਿਹੜੀ ਲੈਂਦੀ ਹੈ, ਇਨਕਮ ਟੈਕਸ ਦਾ ਜਿਹੜਾ ਅਦਾਰਾ ਹੈ। ਸਾਡੇ ਕੋਲ ਰੋਜ਼ਾਨਾ ਕਾਲਾਂ ਆਉਂਦੀਆਂ ਨੇ ਇੱਥੇ ਕਿ ਤੁਹਾਡਾ ਟੈਕਸ ਨਹੀਂ ਭਰਿਆ, ਤੁਹਾਡਾ ਟੈਕਸ ਘੱਟ ਹੈ ਜੀ, ਤੁਹਾਨੂੰ ਅਸੀਂ ਪੁਲਿਸ ਆ ਰਹੀ ਹੈ ਫੜਨ ਦੇ, ਤੁਸੀਂ ਨਹੀਂ, ਤੁਸੀਂ ਸਾਨੂੰ ਇੰਨੇ ਪੈਸੇ ਹੁਣੇ ਭੇਜੋ, ਆਨਲਾਈਨ ਸਾਨੂੰ ਇੰਨੇ ਪੈਸੇ ਭੇਜ ਦਿਓ। ਉਹ ਜਿਹੜੀ ਜ਼ਿਆਦਾਤਰ ਜਿਹੜੀ ਠੱਗੀ ਵਾਲੀ ਕਾਲਾਂ ਜਿਹੜੀਆਂ ਨੇ, ਉਹ ਇੰਡੀਆ ਤੇ ਪਾਕਿਸਤਾਨ ਤੋਂ ਓਰੀਜਿਨੇਟ ਹੁੰਦੀਆਂ ਨੇ। ਪਿੱਛੇ ਜੇ ਬੰਬਈ ਵਿੱਚ ਉਹਨਾਂ ਨੇ 150 ਬੰਦੇ ਦਾ ਇੱਕ ਗਰੁੱਪ ਫੜਿਆ, ਪੂਰੀ ਬਿਲਡਿੰਗ ਕਿਰਾਏ ਤੇ ਲੈ ਕੇ 150 ਬੰਦਾ ਇਹੀ ਕੰਮ ਕਰਦਾ ਸੀ, ਕੈਨੇਡਾ ਵਾਲਿਆਂ ਨੂੰ ਠੱਗਣ ਵਾਸਤੇ ਲੱਗੇ ਹੋਏ ਸੀ। ਤੇ ਉੱਥੇ ਕਰੋੜਾਂ ਰੁਪਇਆ ਉੱਥੇ ਉਹਨਾਂ ਨੇ ਫੜਿਆ ਉਹਨਾਂ ਦੇ ਕੋਲੋਂ। ਇਸੇ ਤਰ੍ਹਾਂ ਹੋਰ ਵੀ ਜਿਹੜੇ ਕੁਝ ਇਲਾਕੇ ਨੇ, ਫਿਲੀਪੀਨਸ ਤੋਂ ਇਹੋ ਜਿਹੀ ਕਾਲਸ ਜਨਰੇਟ ਹੁੰਦੀਆਂ ਨੇ, ਕਰਾਚੀ ਤੋਂ ਹੁੰਦੀਆਂ ਨੇ, ਬੰਬਈ ਤੋਂ ਹੁੰਦੀਆਂ ਨੇ, ਜਿੱਥੇ ਵੀ ਅੰਗਰੇਜ਼ੀ ਬੋਲਣ ਵਾਲੇ ਲੋਕ ਨੇ, ਕਿਉਂਕਿ ਅੰਗਰੇਜ਼ੀ ਵਿੱਚ ਗੱਲ ਕਰਨੀ ਸੌਖੀ ਹੈ। ਤੇ ਸਾਡੇ ਮੁਲਕਾਂ ਵਿੱਚ ਸੁੱਖ ਨਾਲ ਅੰਗਰੇਜ਼ੀ ਜਿਹੜੇ ਵੱਡੇ ਸ਼ਹਿਰਾਂ 'ਚ ਪੜ੍ਹਾਈ ਜ਼ਰੂਰ ਜਾਂਦੀ ਹੈ, ਉਹਦਾ ਫਾਇਦਾ ਲੈ ਕੇ ਠੱਗੀ ਹੋਈ। CRA ਦਾ ਮਤਲਬ ਪੁੱਛਿਆ ਜਸਟ ਜੀ ਨੇ। CRA ਮਤਲਬ ਜੀ ਕੈਨੇਡਾ ਰੈਵਨਿਊ ਏਜੰਸੀ, ਜਿਹਨੂੰ ਇਨਕਮ ਟੈਕਸ ਆਫਿਸ ITO ਕਹਿ ਦਿੰਦੇ ਆ, ਉਹਨੂੰ ਕੈਨੇਡਾ CRA ਕਹਿੰਦੇ ਜੀ। ਸੋ ਕਾਫੀ ਪੁਰਾਣੀਆਂ ਨਹੀਂ, ਆਪਣੇ ਇੰਡੀਆ ਦੇ ਵਿੱਚ ਤਾਂ ਬੜੀਆਂ ਪੁਰਾਣੀਆਂ OTP ਤੋਂ ਲੈ ਕੇ ਲੱਗ ਕੇ ਪਿੰਨ ਨੰਬਰ ਲੈਣ ਤੋਂ ਮੰਗਣ ਲੱਗ ਕੇ, ਫਿਰ ਉਹ ਆ ਗਿਆ ਤੁਹਾਡੀ ਲੋਟਰੀ ਨਿਕਲੀ ਆ ਜੀ, ਇੰਨੇ ਜਮਾ ਕਰਾਓ ਇਹਦੇ ਚ ਬਹੁਤ ਬੰਦਿਆਂ ਨੇ ਠੱਗੀਆਂ ਖਾਧੀਆਂ ਜੀ। ਕੋਈ ਥੋੜਿਆਂ ਨੇ ਨਹੀਂ, ਪੰਜਾਬ ਦੇ ਬੰਦੇ ਹੀ ਹਜ਼ਾਰਾਂ ਦੀ ਤਾਦਾਦ 'ਚ, ਲੱਖਾਂ ਦੀ 'ਚ ਠੱਗੀਆਂ ਖਾ ਚੁੱਕੇ ਆ। ਇਹ ਬੜੀਆਂ ਪੁਰਾਣੀਆਂ ਗੱਲਾਂ ਹੋ ਚੁੱਕੀਆਂ। ਤਾਂ ਇੱਥੇ ਹੁਣ ਜਿਹੜਾ ਨਵਾਂ ਤਰੀਕਾ ਆਇਆ, ਉਹ ਇੱਕ ਵਾਈਫਾਈ ਰਾਹੀਂ ਕਲੋਨ ਤਿਆਰ ਕਰਦੇ ਆ ਜੀ। ਤੁਸੀਂ ਜਿਵੇਂ ਆਪਦਾ ATM ਲੈ ਕੇ ਗਏ, ATM ਦੇ ਵਿੱਚ ਉਹਨਾਂ ਨੇ ਵਾਈਫਾਈ ਦੀ ਦੇ ਜ਼ਰੀਏ ਤੁਹਾਡਾ ਕਲੋਨ ਉਹ ਕਰ ਲੈਣਾ ਤਿਆਰ। ਉਹ ਉੱਥੇ ਨਾ ਮੁੜ ਕੇ ਤੁਸੀਂ ਬਾਹਰ ਨਿਕਲਦੇ ਥੋੜਾ ਜਿਹਾ ਚਿਰ ਪਹਿਲਾਂ ਤੇ 2 ਮਿੰਟਾਂ 'ਚ ਤੁਹਾਡਾ ਖਾਤਾ ਸਾਫ਼ ਹੋ ਜਾਂਦਾ ਸਾਰਾ ਕੁਝ। ਬਹੁਤ ਖਤਰਨਾਕ ਕਿਸਮ ਦੀ ਹੇਰਾਫੇਰੀਆਂ ਚੱਲ ਰਹੀਆਂ ਨੇ ਜੀ। ਤੇ ਮੇਰਾ ਖਿਆਲ ਸਾਨੂੰ ਠੱਗਾਂ ਤੋਂ ਬਚਣ ਦੀ ਲੋੜ ਹੈ ਜੀ ਅੱਜ ਦੇ ਦੌਰ ਵਿੱਚ ਵੀ। ਬੈਂਕ 'ਚ ਪੈਸੇ ਰੱਖਣੇ ਵੀ ਹੁਣ ਰਿਸਕੀ ਹੋ ਗਿਆ ਹੈ ਜੀ। ਬਹੁਤ ਜ਼ਿਆਦਾ। ਕੋਈ ਆਪਣੇ ਸਿੱਧੂ ਸਾਹਿਬ, ਤੁਸੀਂ ਕੋਈ ਦਿਲਚਸਪ ਜਿਹੜਾ ਕੋਈ ਵਾਕਿਆ ਸੁਣਾਓ ਨਾ, ਕੋਈ ਠੋਰੀ ਠੱਗੀ ਦਾ ਕੋਈ ਸੁਣਿਆ ਹੋਵੇ ਕਿਸੇ ਦੇ ਕੋਲੋਂ ਤੁਹਾਡੇ ਇਲਾਕੇ ਦੇ ਵਿੱਚ। ਨਹੀਂ, ਮੈਂ ਆਪਣੇ ਜਿੱਥੇ ਹਸਪਤਾਲ 'ਚ ਜੌਬ ਕਰਦਾ ਸੀ ਨਾ ਜੀ, ਮੈਂ ਉੱਥੇ ਠੱਗੀ ਹੁੰਦੀ ਆਪਣੀਆਂ ਅੱਖਾਂ ਦੇ ਸਾਹਮਣੇ ਦੇਖੀ ਹੈ ਜੀ। ਬੀਬੀਆਂ ਠੱਗੀ ਕਰਨ ਵਾਲੀਆਂ ਸੀਗੀਆਂ, ਮਰਦ ਕੋਈ ਨਹੀਂ ਉਹਨਾਂ ਦੀ ਠੱਗੀ 'ਚ ਆਏ ਤੇ ਬੀਬੀਆਂ ਆ ਗਈਆਂ। ਮੇਰੇ ਨਾਲ 2 ਬੀਬੀਆਂ ਸੀ ਜੀ ਜੌਬ ਕਰਦੀਆਂ। ਬੀਬੀਆਂ ਆਈਆਂ 2 ਕਿ ਅਸੀਂ ਆਏ ਹਾਂ ਸਰਗੋਧੇ ਸ਼ਹਿਰ 'ਚੋਂ, ਨਵੀਂ ਕਲੋਨੀ ਕੱਟੀ ਆ, ਤੇ ਅਸੀਂ ਪਲਾਟਸ ਜਿਹੜੇ ਨੇ ਨਾ ਉਹ ਕੁਰਾਨ ਅੰਦਾਜ਼ੀ ਦੇ ਜ਼ਰੀਏ ਦੇ ਰਹੇ ਹਾਂ। ਤੇ ਸਿਰਫ ਫਾਰਮ ਦੇ ਤੁਹਾਡੇ ਕੋਲੋਂ 10-10 ਰੁਪਏ ਲੈਣੇ ਆ ਜੀ। ਤੇ ਜੇ ਕੁਰਾਨ ਅੰਦਾਜ਼ੀ ਤੁਹਾਡੀ ਨਿਕਲ ਆਈ ਤੇ ਅਸੀਂ ਖੁਦ ਤੁਹਾਨੂੰ ਆਣ ਕੇ ਇਤਲਾਹ ਵੀ ਦਿਆਂਗੇ। ਉਹ ਬੀਬੀਆਂ ਨੇ 10-10 ਰੁਪਏ ਦਿੱਤੇ ਜੀ। ਉਹ 15 ਦਿਨਾਂ ਬਾਅਦ ਫਿਰ ਉਹ ਆ ਗਈਆਂ ਬੀਬੀਆਂ ਜੀ ਦੁਬਾਰਾ, ਆਖੇ ਇਹ ਜੀ ਤੁਹਾਡੇ ਪਲਾਟ ਨਿਕਲਿਆ ਹੈ ਜੀ। ਆਖੇ ਹੁਣ ਫਿਰ ਸਾਨੂੰ ਕੀ ਕਰਨਾ ਚਾਹੀਦਾ? ਇਹ ਪਲਾਟ ਤੁਹਾਡੇ ਹੋ ਗਏ ਜੀ, ਇਹਨਾਂ ਦਾ ਕੋਈ ਨਹੀਂ, ਇਹ ਤੁਹਾਨੂੰ ਪਲਾਟ ਅਸੀਂ ਮੁਫਤ ਦੇ ਰਹੇ ਜੀ। ਤੇ ਤੁਸੀਂ ਸਿਰਫ ਉਹਨਾਂ ਦੇ ਜਿਹੜੇ ਚਾਰਜਰ ਹੈਗੇ ਨੇ ਨਾ, ਡਰੇਨੇਜ ਦੇ ਜਾਂ ਇਲੈਕਟ੍ਰਿਸਿਟੀ ਦੇ,
ਤੇ Development. ਗਲੀਆਂ ਪੱਕੀਆਂ ਕਰਨ ਦੇ ਉਹ ਚਾਰजेस ਤੁਸੀਂ ਦੇਣੇ ਆ ਜੀ। ਉਹ ਉਹਨਾਂ ਨੇ ਭਲੇ ਸਮੇਂ ਦੇ ਵਿੱਚ ਹੀ ਉਹਨਾਂ ਕੋਲੋਂ 4-4 ਹਜ਼ਾਰ ਰੁਪਇਆ ਲੈ ਗਈਆਂ ਜੀ। ਇਹ ਉਹ ਦੌਰ ਸੀ ਕਿ ਜਦੋਂ ਮੇਰੀ ਤਨਖਾਹ ਟੋਟਲ 8,000 ਰੁਪਇਆ ਸੀਗੀ, ਯਾਨੀ ਕਿ ਮਤਲਬ ਇਹ ਸੀ ਵੀ ਮੇਰੀ ਅੱਧੀ ਤਨਖਾਹ ਉਹ ਲੈ ਗਈਆਂ। ਔਰ ਉਹਨਾਂ ਬੀਬੀਆਂ ਦੇ ਵੀ ਦਿੱਤੇ, ਹਾਂਜੀ ਉਹਨਾਂ ਬੀਬੀਆਂ ਦੇ ਵੀ ਦਿੱਤੇ। ਹਾਂਜੀ, ਤੇ ਮੈਂ ਨੌਕਰੀ ਕਰਕੇ ਰਿਟਾਇਰ ਹੋ ਗਿਆ ਜੀ। ਉਹ ਬੀਬੀਆਂ ਹਾਲੇ ਆਪਣੇ ਪਲਾਟ ਉਡੀਕਦੀਆਂ ਪਈਆਂ, ਸਾਡੇ ਪਲਾਟ ਕਿੱਥੇ ਆ ਜਿਹੜੇ ਉਹ ਪੈਸੇ ਲੈ ਗਈਆਂ ਬੀਬੀਆਂ, ਉਹ ਕੋਈ ਨਹੀਂ ਲੱਭ ਰਹੀਆਂ। ਵਾਲੇਕੁਮ ਸਲਾਮ ਜੀ ਯੂਸਫ ਸਾਹਿਬ। ਹਾਂਜੀ, ਦੇਖੋ ਮੈਂ ਤਾਂ ਦੱਸਾਂਗਾ ਜੀ, ਠੱਗੀ ਮੇਰੇ ਦੋਸਤ ਨਾਲ ਹੋਈ ਇੱਕ ਨਾਲ ਜੀ। ਉਹ ਕੱਪੜਾ ਵੇਚਣ ਆਉਂਦੇ ਨਾ ਜੋ ਗੰਢਾਂ 'ਚ, ਗੰਢਾਂ ਲੈ ਕੇ ਸਾਈਕਲ ਤੇ ਗੰਢ ਰੱਖੀ ਹੁੰਦੀ ਹੈ, ਚਾਦਰਾਂ ਚੂਦਰਾਂ ਤੇ ਇਹ ਉਹ ਬਾਹਰ ਬੈਠਾ ਘਰ ਦੇ ਮੰਜੀ ਢਾਹ ਕੇ, ਗਰਮੀਆਂ ਦੇ ਨੂੰ ਉਹ ਆਇਆ ਤੇ ਵਾਜਾ ਲਾਉਂਦਾ। ਉਹਨੇ ਕਿਹਾ ਭਾਈ ਇਹ ਦਿਖਾ ਸਹੀ ਚਾਦਰ, ਇੱਕ ਚਾਦਰ ਲੈ ਲੈਂਦੇ ਅਸੀਂ। ਉਹਨੇ ਕਿਹਾ ਤੂੰ ਕਿੱਥੇ ਲੈਣੀ ਆ, ਤੂੰ ਨਹੀਂ ਲੈ ਸਕਦਾ, ਤੂੰ ਚਾਦਰ ਲੈਣੀ ਆ, ਮੰਜੀ ਟੂਟੀ ਤੇ ਬੈਠਾ, ਤੂੰ ਚਾਦਰ ਤੂੰ ਲੈਣੀ ਆ। ਉਹਨੇ ਕਿਹਾ ਨਹੀਂ ਯਾਰ ਅਸੀਂ ਲੈ ਲਾਂਗੇ। ਚੱਲ ਤੂੰ ਏਦਾਂ ਕਰ ਲੈ, ਸਾਰੀ ਰੱਖ ਲੈ ਤੂੰ ਗੰਢ ਜਿਹੜੀ ਆ, ਗੱਲ ਕਰ ਕਿੰਨੇ ਦਿਨਾਂ। ਉਹਨੇ ਕਿਹਾ 500 ਰੁਪਇਆ ਦੇਣਾ, ਭਲੇ ਸਮਾਨੇ ਦੀ ਗੱਲ ਆ, ਸੰਨ 82 ਦੀ ਗੱਲ ਆ। ਉਹਨੇ ਕਿਹਾ 500 ਦੇਣਾ ਪੂਰੀ ਗੰਢ ਦਾ। ਕਹਿੰਦਾ ਨਹੀਂ ਯਾਰ ਤੂੰ ਜ਼ਿਆਦਾ ਕਰ ਥੋੜੇ। ਕਹਿੰਦਾ ਨਹੀਂ ਯਾਰ 500 ਹੀ ਦੇਵਾਂਗਾ ਮੈਂ ਤੇ। ਉਹਨੇ ਕਿਹਾ 3-4 ਵਾਰੀ ਕਿਹਾ ਨਹੀਂ ਜ਼ਿਆਦਾ ਕਰ, ਨਹੀਂ ਕੀਤੇ ਉਹਨੇ ਕਿਹਾ ਲਿਆ ਦੇ 500। ਉਹਨੇ 500 ਕੱਢਿਆ, ਉਹਨੇ ਗੰਢ ਰੱਖੀ, ਨੱਸ ਗਿਆ ਸਾਈਕਲ ਲੈ ਕੇ। ਬਾਅਦ ਚ ਵੇਖਿਆ ਗੰਢ ਦੇ ਵਿੱਚੋਂ 2 ਚਾਦਰਾਂ ਨਿਕਲੀਆਂ ਮਜੇ ਦਾ ਵਿਛਾਣ ਵਾਲੀਆਂ। ਬਾਕੀ ਹਾਂਜੀ, ਫੈਸਲਾਬਾਦ ਆਮ ਚੱਲਦੀ ਹੈ। ਹਾਂਜੀ ਬਿਲਕੁਲ ਏਦਾਂ ਹੀ ਹੈ, ਫੈਸਲਾਬਾਦ ਚ ਸੀ। ਬਾਅਦ ਚ ਲੱਭਦੇ ਫਿਰ ਉਹਨੂੰ ਵੀ, ਹੁਣ ਕਿੱਧਰ ਗਿਆ ਸਾਈਕਲ ਲੈ ਕੇ, ਉਹ ਹੁਣ ਲੱਭਦਾ ਵਾ। ਫੈਸਲਾਬਾਦ ਵਾਲਾ ਭਾਈ ਸਾਡਾ ਗਾਇਬ ਹੋ ਗਿਆ। ਹਾਂਜੀ, ਇਹ ਫੈਸਲਾਬਾਦ ਵੀ ਆਉਂਦੇ ਜੀ ਇੱਥੇ ਸਾਡੇ ਕੋਲ ਸਰਗੋਧੇ ਵੀ। ਹਾਂਜੀ, ਤੇ ਉਹ ਬੰਦੇ ਉਹਨਾਂ ਦੇ ਧੋਖੇ ਚ ਆ ਵੀ ਜਾਂਦੇ ਆ। ਅਸੀਂ ਥੋੜਾ ਜਿਹਾ ਇਹ ਹੈ ਵੀ ਅਸੀਂ ਚੂੰਕਿ ਸਾਡਾ ਫੈਸਲਾਬਾਦ ਨਾਲ ਤਲਕ ਹੈ ਜੀ, ਤੇ ਅਸੀਂ ਉਹਨਾਂ ਨੂੰ ਪਹਿਚਾਣ ਲੈਂਦੇ ਹਾਂ, ਬੋਲੀ ਤੋਂ ਪਹਿਚਾਣ ਲੈਂਦੇ ਹਾਂ ਫੈਸਲਾਬਾਦੋਂ ਆਏ ਹੋਏ। ਬਿਲਕੁਲ ਬੰਦਾ ਲੋਕਾਂ ਨੂੰ ਸਮਝਾਉਣਾ ਵੀ ਪੈਂਦਾ ਵੀ ਇਹਨਾਂ ਤੋਂ ਬਚੇ ਹੋਵੇ, ਲੋਕਾਂ ਨੂੰ ਸਮਝਾਉਣਾ ਵੀ ਪੈਂਦਾ ਜੀ, ਫਿਰ ਬਚੇ ਹੋਏ ਇਹਨਾਂ ਤੋਂ। ਬਿਲਕੁਲ ਏਦਾਂ ਹੀ। ਬਹੁਤ ਸ਼ੁਕਰੀਆ ਸਰ, ਮਿਹਰਬਾਨੀ ਯੂਸਫ ਸਾਹਿਬ, ਥੈਂਕ ਯੂ ਜੀ, ਬਹੁਤ ਮਿਹਰਬਾਨੀ ਦੋਸਤੋ, ਥੈਂਕ ਯੂ ਜੀ। ਅੱਛਾ, ਸਾਡਾ ਜਿਹੜਾ ਫੈਸਲਾਬਾਦੀ ਜਿਹੜਾ ਠੱਗ ਹੈ ਨਾ ਜੀ, ਉਹ ਗਾਇਬ ਹੋ ਗਿਆ ਪ੍ਰੋਫੈਸਰ ਸਾਹਿਬ। ਉਹ ਕਿੱਥੇ ਚਲਾ ਗਿਆ ਸਾਡਾ ਫੈਸਲਾਬਾਦ ਵਾਲਾ ਠੱਗ? ਲੱਭੋ ਉਹਨੂੰ ਜ਼ਰਾ, ਕਿੱਥੇ ਹੈ ਉਹ? ਬਸ ਉਹਨੂੰ ਹੁਣ ਲੱਭਦੇ ਜੀ, ਔਰ ਉਹ ਤੋਂ ਬਗੈਰ ਤਾਂ ਰੌਣਕ ਜਿਹੜੀ ਹੈ ਸਾਡੀ ਮੁੱਕ ਜਾਂਦੀ। ਹਾਂਜੀ ਬਿਲਕੁਲ, ਰੌਣਕ ਉਹਦੇ ਨਾਲ ਹੀ ਲੱਗਦੀ ਹੈ ਜੀ। ਅੱਛਾ, ਮੈਂ ਇੱਥੇ ਦੋਸਤੋ ਗੱਲ ਕਰਦਾ ਜਾਵਾਂ ਕਿ ਠੱਗਾਂ ਦੀ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਸੀ ਪ੍ਰੋਗਰਾਮ ਦੇ ਵਿੱਚ, ਅਸੀਂ ਗੱਲ ਕੀਤੀ ਸੀ ਜਿਹੜੇ ਇਤਿਹਾਸਿਕ ਪੱਖ ਦੀ, ਕਿ ਠੱਗੀ ਕਿਸ ਤਰ੍ਹਾਂ ਆਣੀ ਸ਼ੁਰੂ ਹੋਈ, ਕਿਸ ਤਰ੍ਹਾਂ ਇਨਸਾਨ ਦੀ ਫਿਤਰਤ ਬਦਲਣੀ ਸ਼ੁਰੂ ਹੋਈ, ਕਿ ਅੱਛੇ ਖਾਸੇ ਕੰਮ ਛੱਡ ਕੇ ਚੋਰੀ ਚਕਾਰੀ ਹੇਰਾ ਫੇਰੀ ਵਾਲੇ ਪਾਸੇ ਚਲੇ ਗਏ। ਬੁਰੇ ਦੌਰ ਦੇ ਜਿਹੜੇ ਠੱਗ ਸਨ, ਜਿਹਨੂੰ ਕਹਿਣਾ ਚਾਹੀਦਾ ਕਿ ਜਿਹੜੇ 16th and 17th ਸੈਂਚੁਰੀ, 17ਵੀਂ ਸ਼ਤਾਬਦੀ ਦੇ ਠੱਗ, ਉਹ ਠੱਗਣ ਤੋਂ ਬਾਅਦ ਮਾਰ ਦਿੰਦੇ ਸਨ ਨਾਲ ਹੀ। ਧਤੂਰਾ ਇੱਕ ਪਲਾਂਟ ਹੈ ਜੀ, ਜਿਹੜਾ ਸਾਡੇ ਖੇਤਰ ਦੇ ਲੋਕ ਜਾਣਦੇ ਨੇ। ਧਤੂਰਾ, ਉਹਨੂੰ ਨਸ਼ਾ, ਬੜਾ ਬੁਰਾ ਨਸ਼ਾ ਮੰਨਿਆ ਜਾਂਦਾ ਹੈ। ਧਤੂਰੇ ਨੂੰ ਖਾਣੇ ਚ ਮਿਲਾ ਕੇ ਦਿੱਤਾ ਜਾਂਦਾ ਸੀ। ਉਹਦਾ ਨਸ਼ਾ ਕਰਾ ਕੇ ਜਦੋਂ ਬੰਦਾ ਥੋੜਾ ਜਿਹਾ ਨਸ਼ੇ ਚ ਹੋਵੇ ਤੇ ਉਹਨੂੰ ਠੱਗਣਾ ਆਸਾਨ ਹੁੰਦਾ ਹੈ। ਤੇ ਫਿਰ ਉਸ ਤੋਂ ਬਾਅਦ ਜਿਹੜੇ ਉਸ ਦੌਰ ਦੇ ਠੱਗਾਂ ਦੀ ਜਿਹੜੀ ਸਭ ਤੋਂ ਬੁਰੀ ਗੱਲ ਸੀ ਕਿ ਉਹ ਫੜੇ ਨਾ ਜਾਣ ਇਸ ਡਰੋਂ, ਕਿਉਂਕਿ ਰਾਹ ਚ ਠੱਗਦੇ ਸੀ, ਆਂਦੇ ਜਿਹਦੇ ਠੱਗਦੇ ਸੀ, ਬੰਦੇ ਨੂੰ ਉੱਥੇ ਹਲਾਕ ਕਰਕੇ ਉਹਨੂੰ ਉੱਥੇ ਦੱਬ ਦਿੱਤਾ ਜਾਂਦਾ ਸੀ, ਜਾਂ ਉਹਨੂੰ ਜੰਗਲ ਵਿੱਚ ਸੁੱਟ ਦਿੱਤਾ ਜਾਂਦਾ ਸੀ, ਟੋਟੇ ਕਰਕੇ ਉਹਦੀ, ਜਾਂ ਦਰਿਆ ਛੁੱਟ ਦਿੰਦੇ ਸੀ ਤਾਂ ਕਿ ਪਤਾ ਨਾ ਲੱਗ ਸਕੇ ਕਿਸੇ ਨੂੰ। ਤੇ ਲੋਕ ਲੱਭਦੇ ਰਹਿੰਦੇ ਕਈ ਸਾਲ, ਵੀ ਬੰਦਾ ਗਿਆ ਸੀ, ਸ਼ਹਿਰ ਗਿਆ ਸੀ, ਵਾਪਸ ਨਹੀਂ ਮੁੜਿਆ। ਅੱਜ ਦੇ ਜਿਹੜੇ ਦੌਰ ਦੇ ਜਿਹੜੇ ਠੱਗ ਨੇ, ਉਹ ਕਰ ਤਾਂ ਕੁਝ ਅਜਿਹਾ ਹੀ ਰਹੇ ਨੇ। ਠੱਗੀ ਜਿਹੜੀ ਹੋ ਰਹੀ ਹੈ, ਉਹ ਤੁਹਾਨੂੰ ਮਾਰ ਕੇ ਤਾਂ ਨਹੀਂ ਸੁੱਟ ਰਹੇ, ਪਰ ਤੁਹਾਨੂੰ ਇੰਨਾ ਕੁ ਬੁਰੇ ਹਾਲਾਤ ਤੁਹਾਡੇ ਪੈਦਾ ਹੋ ਜਾਂਦੇ ਨੇ ਕਿ ਤੁਸੀਂ ਆਪ ਬਿਮਾਰੀਆਂ ਨਾਲ, ਹਾਰਟ ਟਰਬਲਸ ਨਾਲ, ਸਟ੍ਰੈਸ ਨਾਲ ਤੁਸੀਂ ਮਰ ਜਾਂਦੇ ਹੋ, ਤੇ ਸ਼ਾਇਦ ਉਹਨੂੰ ਕੋਈ ਜ਼ਹਿਰ ਦੇਣ ਦੀ ਤੁਹਾਨੂੰ ਲੋੜ ਨਹੀਂ ਪੈਂਦੀ। ਸੋ ਠੱਗੀ ਦੇ ਤਰੀਕੇ ਬਦਲ ਗਏ ਨੇ। ਠੱਗੀ ਅੱਜ ਵੀ ਉਸੇ ਤਰੀਕੇ ਹੋ ਰਹੀ ਹੈ। ਸਾਨੂੰ ਸਿਰਫ ਚੁਕੰਨਾ ਚਤੰਨ ਰਹਿਣ ਦੀ ਲੋੜ ਹੈ। ਹੁਣ ਪਹਿਲੇ ਠੱਗ ਕਿਤੇ ਹੁੰਦੇ ਸੀ, ਹੁਣ ਸਾਰੀ ਦੁਨੀਆ ਵਿੱਚ ਠੱਗ ਤੁਹਾਨੂੰ ਨਜ਼ਰ ਆਉਂਦੇ ਨੇ। ਸੋ ਥੋੜਾ ਜਿਹਾ ਕੇਅਰਫੁਲ, ਥੋੜਾ ਜਿਹਾ ਬਚਾਅ ਕਰਕੇ ਰਹਿਣ ਦੀ ਸਾਨੂੰ ਲੋੜ ਹੈ। ਦੇਖੋ ਜੀ ਵੈਸੇ ਤਾਂ ਦੇਖੋ ਨਾ, ਜਿਹੜਾ ਠੱਗ ਹੁੰਦਾ ਜਾਂ ਨੌਸਰਬਾਜ਼ ਹੁੰਦਾ, ਜਾਂ ਕਿਸੇ ਬੰਦੇ ਨੂੰ ਜਿਹਨੇ ਲੁੱਟਣਾ ਹੁੰਦਾ ਆਪਣੀ ਗੱਲਬਾਤ ਸੁਣਾ ਕੇ, ਅੱਛਾ ਉਹ ਇੱਕ ਫਨ ਵੀ ਤਾਂ ਹੈ ਨਾ ਉਹਦੇ ਕੋਲ।
ਉਸ ਨੂੰ ਵੀ ਨਜ਼ਰਅੰਦਾਜ਼ ਅਸੀਂ ਨਹੀਂ ਕਰ ਸਕਦੇ ਕਿ ਉਹ ਗੱਲ ਨੂੰ ਕਿੰਨਾ ਬੰਨਣ ਵਾਲਾ ਹੁੰਦਾ ਔਰ ਉਹਨੂੰ ਇਹ ਪਤਾ ਹੁੰਦਾ ਕਿ ਬੰਦਾ ਕਿਸ ਮਿਜ਼ਾਜ ਦਾ ਹੈ ਔਰ ਇਸ ਬੰਦੇ ਨੂੰ ਕਿਆ ਠੱਗਿਆ ਜਾ ਸਕਦਾ ਜਾਂ ਨਹੀਂ ਠੱਗਿਆ ਜਾ ਸਕਦਾ। ਮੈਨੂੰ ਯਾਦ ਹੈ ਕਿ ਇਹ ਜਿਹੜੇ ਮਜਮਾ ਲਾ ਕੇ ਬੈਠੇ ਹੁੰਦੇ ਆਪਣੇ ਆ ਕੋਈ ਚੀਜ਼ਾਂ ਵੇਚਣ ਵਾਲੇ, ਕੋਈ ਦਵਾਈਆਂ ਵੇਚਣ ਵਾਲੇ, ਸਾਡੇ ਇੱਥੇ ਅਮੂਮਨ ਜਿਹੜੇ ਉਹ ਬੈਠੇ ਹੁੰਦੇ। ਅੱਛਾ, ਉਹ ਕੋਈ ਪੜ੍ਹਿਆ ਲਿਖਿਆ ਬੰਦਾ ਉਸ ਮਜਮੇ 'ਚ ਆ ਕੇ ਖੜੋ ਜਾਵੇ ਨਾ ਤੇ ਉਹਨਾਂ ਦਾ ਹੀ ਬੰਦਾ ਵਿੱਚ ਖੜਾ ਹੁੰਦਾ ਜਿਹੜਾ ਤਰਲਾ ਕਰਦਾ, ਕਹਿੰਦਾ ਬਾਊ ਜੀ ਤੁਸੀਂ ਕੀ ਲੈਣਾ ਇੱਥੋਂ, ਇਹ ਤਾਂ ਐਵੇਂ ਖੇਲ ਤਮਾਸ਼ਾ ਲੱਗਾ ਹੋਇਆ, ਤੁਸੀਂ ਜਾਓ। ਯਾਨੀ ਉਹਨੂੰ ਪਤਾ ਹੁੰਦਾ ਕਿ ਪੜ੍ਹਿਆ ਲਿਖਿਆ ਬੰਦਾ ਜਿਹੜਾ ਨਜ਼ਰ ਰੱਖੇਗਾ ਔਰ ਇਹ ਸਾਨੂੰ ਕੋਈ ਨੁਕਸਾਨ ਵੀ ਜਿਹੜਾ ਪਹੁੰਚਾ ਸਕਦਾ ਜਾਂ ਸਾਡੀ ਰਾਜ਼ ਜਿਹੜਾ ਹੈ ਉਹਨੂੰ ਸਾਹਮਣੇ ਲਿਆ ਸਕਦਾ। ਅੱਛਾ, ਤੁਸੀਂ ਦੱਸ ਰਹੇ ਸੀ ਕਿ ਪੁਰਾਣੇ ਠੱਗ ਜਿਹੜੇ ਸੀਗੇ, ਅੱਛਾ ਉਹਨਾਂ ਦੀਆਂ ਕੁਝ ਐਸੀਆਂ ਚੀਜ਼ਾਂ ਵੀ ਸੀਗੀਆਂ ਕਿ ਕਿਹੜੇ ਬੰਦਿਆਂ ਨੂੰ ਲੁੱਟਣਾ ਔਰ ਕਿਹੜਿਆਂ ਨੂੰ ਨਹੀਂ ਲੁੱਟਣਾ। ਜਿਹੜੇ ਸਾਧੂ ਹੁੰਦੇ ਸੀ, ਸੰਤ ਹੁੰਦੇ ਸੀ ਤੇ ਜਾਂ ਔਰਤਾਂ ਹੁੰਦੀਆਂ ਸੀ ਜਿਹੜੀਆਂ, ਜਾਂ ਕੋਈ ਹੋਰ ਮਜ਼ਦੂਰ ਜਿਹੜੇ ਬੰਦੇ ਹੁੰਦੇ ਸੀ, ਯਾਨੀ ਉਹਨਾਂ ਦੇ ਉਹ ਕਹਿ ਲਓ ਕਿ ਇਹ ਵੀ ਇੱਕ ਤਰ੍ਹਾਂ ਦਾ ਇੱਕ ਮਸਲਕ ਵੀ ਰਿਹਾ ਵਾ ਇਹ। ਔਰ ਬਿਲਕੁਲ ਤੁਹਾਡੇ ਕੋਲੋਂ ਵੀ ਮੈਂ ਇਸ ਹਵਾਲੇ ਦੇ ਨਾਲ ਪੁੱਛਦਾ, ਲੇਕਿਨ ਇਹ ਦੇਖੋ ਕਿ ਉਹ ਕੁਝ ਸ਼ਗੂਨ ਵੀ ਉਹਨਾਂ ਦੇ ਹੁੰਦੇ ਸੀ। ਜਿਸ ਵੇਲੇ ਉਹ ਘਰੋਂ ਨਿਕਲਦੇ ਸੀ ਤੇ ਅਗਰ ਕਾਂ ਦੀ ਆਵਾਜ਼ ਆ ਗਈ ਹੈ, ਚੀਲ ਦੀ ਆਵਾਜ਼ ਆ ਗਈ ਹੈ ਕੋਈ, ਤੇ ਆਪਣਾ ਜਿਹੜਾ ਸਫ਼ਰ ਹੈ ਜਿਹੜਾ ਉਹਨੂੰ ਸਸਪੈਂਡ ਕਰ ਦਿੰਦੇ ਸੀ, ਮੁਲਤਵੀ ਕਰ ਦਿੰਦੇ ਸੀ ਵੀ ਇਹ ਕੋਈ ਚੰਗਾ ਸ਼ਗੂਨ ਨਹੀਂ ਦਾ। ਅੱਛਾ, ਸੁਨਿਆਰਾ ਅਗਰ ਮਿਲ ਜਾਂਦਾ ਸੀ ਰਾਹ ਦੇ ਵਿੱਚ ਫਿਰ ਵੀ ਸਸਪੈਂਡ ਕਰ ਦਿੰਦੇ ਸੀ, ਆਪਣੇ ਉਸ ਸਿਲਸਿਲੇ ਨੂੰ ਮੁਲਤਵੀ ਕਰ ਦਿੰਦੇ ਸੀ, ਕਹਿੰਦੇ ਕਿ ਨਹੀਂ ਅੱਜ ਜਿਹੜਾ ਹੈ ਨਾ ਠੱਗੀ ਜਿਹੜੀ ਉਹ ਸਹੀ ਨਹੀਂ ਲੱਗ ਸਕਦੀ। ਇਸੇ ਤਰ੍ਹਾਂ ਅਗਰ ਔਰਤ ਜਿਹੜੀ ਹੈ ਉਹ ਸਾਹਮਣੇ ਕਿਤੇ ਨਜ਼ਰ ਆ ਰਹੀ ਹੈ, ਉਹਦੇ ਸਿਰ ਦੇ ਉੱਤੇ ਘੜਾ ਵਾ, ਅਗਰ ਤਾਂ ਖਾਲੀ ਆ ਉਹ ਘੜਾ ਤੇ ਉਹਨਾਂ ਨੇ ਕਹਿਣਾ ਜੀ ਕਿ ਨਹੀਂ ਖਤਮ ਕਰ ਦਿਆ, ਅਗਰ ਭਰਿਆ ਹੋਇਆ ਤੇ ਕਹਿਣਾ ਕਿ ਸਾਡੀ ਝੋਲੀ ਵੀ ਭਰ ਜਾਏਗੀ, ਚਲੋ ਜੀ। ਚੰਗਾ ਉਹਨੂੰ ਸ਼ਗੂਨ ਸਮਝਿਆ ਜਾਂਦਾ ਸੀ ਜੀ। ਔਰ ਬਾਕਾਇਦਾ ਇੱਕ ਤਰੀਕਾ ਸੀਗਾ ਜਿਹਦੇ ਤਹਿਤ ਇਹ ਲੋਕ ਜਿਹੜੇ ਇਕੱਠੇ ਹੁੰਦੇ ਸੀਗੇ ਔਰ ਇੱਕ ਉਸਤਾਦ ਹੁੰਦਾ ਸੀ ਜਿਹੜਾ ਕੰਮ ਵੰਡਦਾ ਸੀਗਾ ਕਿ ਤੂੰ ਕਿੱਧਰ ਜਾਣਾ, ਤੂੰ ਕਿੱਧਰ ਜਾਣਾ। ਔਰ ਮੈਂ ਤੁਹਾਨੂੰ ਅੱਗੇ ਜਿਹੜੇ ਦੱਸ ਰਿਹਾ ਸੀ ਨਾ, ਕੋਈ ਇਹ ਇੱਕ ਕਿਤਾਬ ਹੈ ਲਿਖੀ ਤਾਂ ਉਰਦੂ ਦੇ ਵਿੱਚ, ਮੁਸਤਲਾਹਾਤ ਠੱਗੀ ਦੇ ਨਾਂ ਤੋਂ ਹੈ। ਇਹਦੇ ਵਿੱਚ 1500 ਸ਼ਬਦ ਨੇ, ਉਹਨਾਂ ਦੀਆਂ ਕੋਡ ਵਰਡ ਨੇ ਉਹਨਾਂ ਦੇ, ਜਿਹੜੇ ਉਹ ਇਹ ਹੈ ਸੀ ਆਪਣਾ ਅਲੀ ਅਕਬਰ ਇਲਾਹਾਬਾਦੀ ਸੀ ਦੇ, ਯਾਨੀ ਅਕਬਰ ਇਲਾਹਾਬਾਦੀ ਨਹੀਂ, ਇੱਕ ਹੋਰ ਅਲੀ, ਇਹ ਅੰਗਰੇਜ਼ਾਂ ਦਾ ਮੁੰਡਾ। ਉਹਨਾਂ ਨੇ ਉਹ ਚੀਜ਼ਾਂ ਜਿਹੜੀਆਂ ਉਹ ਇਕੱਠੀਆਂ ਕੀਤੀਆਂ ਔਰ ਜਿਵੇਂ ਮੈਂ ਸ਼ੁਰੂ 'ਚ ਦੱਸਿਆ ਸੀਗਾ, ਔਰ ਇਹਨਾਂ ਜਿਹੜੀਆਂ ਕੋਡ ਵਰਡ ਸੀ ਜਿਹੜੇ ਉਹਨਾਂ ਤੋਂ ਹੀ ਬੰਦਿਆਂ ਦੀ ਸ਼ਨਾਖਤ, ਕਿਉਂਕਿ ਜਿਸ ਵੇਲੇ ਦੋ ਠੱਗ ਇਕੱਠੇ ਖੜੇ ਹੁੰਦੇ ਸੀ ਇੱਕ ਦੂਸਰੇ ਦੇ ਨਾਲ ਗੱਲ ਕਰਦੇ ਸੀ, ਤੀਸਰੇ ਬੰਦੇ ਨੂੰ ਪਤਾ ਨਹੀਂ ਸੀ ਲੱਗਦਾ ਕਿਉਂਕਿ ਉਹਨਾਂ ਦੀ ਜ਼ੁਬਾਨ ਨਹੀਂ ਸੀ ਬੋਲਦੇ, ਉਹਨਾਂ ਦੀ ਆਪਣੀ ਜ਼ੁਬਾਨ ਹੁੰਦੀ ਸੀ। ਅੱਜ ਵੀ ਤੁਸੀਂ ਦੇਖ ਲਓ ਕਾਰਾਂ ਤੇ, ਗੱਡੀਆਂ ਤੇ, ਟਰੱਕਾਂ ਦੇ ਉੱਤੇ ਕੋਈ ਖਾਸ ਜਿਹੜੇ ਕੋਡ ਵਰਡ ਜਿਹੜੇ ਲੱਗੇ ਹੁੰਦੇ ਆ, ਇੱਕ ਨਿਸ਼ਾਨੀਆਂ ਹੁੰਦੀਆਂ ਕਿ ਫਲਾਂ ਟਰੱਕ ਇਸ ਰੰਗ ਦਾ ਆਏਗਾ, ਇਹ ਉਹਦੇ ਤੇ ਲਿਖਿਆ ਹੋਏਗਾ ਫਲਾਂ। ਅਸੀਂ ਸਾਨੂੰ ਅਕਸਰ ਜਿਹੜੇ ਟਰੱਕਾਂ ਦੇ ਪਿੱਛੇ ਸ਼ੇਰ ਨਜ਼ਰ ਆਉਂਦੇ ਨੇ, ਕੁਝ ਹੋਰ ਤਸਵੀਰਾਂ ਬਣੀਆਂ ਹੋਈਆਂ ਨਜ਼ਰ ਆਉਂਦੀਆਂ। ਇਹ ਸਿਰਫ ਤਸਵੀਰਾਂ ਨਹੀਂ ਹੁੰਦੀਆਂ, ਕਈਆਂ ਦੀ ਨਿਸ਼ਾਨੀਆਂ ਵੀ ਹੁੰਦੀਆਂ ਇਹ ਕਿ ਫਲਾਂ ਨਿਸ਼ਾਨੀ ਦੀ ਕੋਈ ਚੀਜ਼ ਜਿਹੜੀ ਹੈ। ਯਾਨੀ ਹਰ ਦੌਰ ਦੇ ਆਪਣੇ ਇੱਕ ਕੋਡ ਵਰਡ ਜਿਹੜੇ ਰਹੇ ਨੇ, ਤੌਰ ਤਰੀਕੇ ਰਹੇ ਨੇ। ਜਿਵੇਂ ਪਾਸਵਰਡ ਹੈ ਹੁਣ ਸਾਡਾ, ਔਰ ਉਸੇ ਪਾਸਵਰਡ ਨੂੰ ਠੱਗ ਜਿਹੜਾ ਵਾ ਜਦੀਦ ਠੱਗ ਉਸ ਪਾਸਵਰਡ ਨੂੰ ਲੱਭ ਲੈਂਦਾ, ਉਹ ਸਾਡੇ ਪਾਸਵਰਡ ਨੂੰ ਉਹ ਜਾਣ ਲੈਂਦਾ, ਉਹਦੇ ਵਾਸਤੇ ਸਾਰਾ ਕੰਮ ਜਿਹੜਾ ਉਹ ਸੌਖਾ ਹੋ ਜਾਂਦਾ। ਪ੍ਰੋਫੈਸਰ ਸਾਹਿਬ, ਜੇ ਤੁਸੀਂ ਇੰਡੀਆ ਦੇ ਖਾਸ ਤੌਰ ਤੇ ਦਿੱਲੀ ਦੇ ਬਾਜ਼ਾਰਾਂ ਵਿੱਚ ਉਸ ਵੇਲੇ ਘੁੰਮਦੇ ਹੋ ਤੁਸੀਂ, ਤੇ ਉਸ ਦੇ ਵਿੱਚ ਸਪੈਸੀਫਿਕਲੀ ਜੇ ਤੁਸੀਂ ਜੁੱਤੀਆਂ ਦੀ ਕਿਸੇ ਦੁਕਾਨ ਤੇ ਚਲੇ ਜਾਂਦੇ ਹੋ, ਉਹ ਇੱਕ ਖਾਸ ਕੋਡ ਵਰਡ ਯੂਜ਼ ਕਰਦੇ ਜਿਹੜੇ ਮੇਰੇ ਦੋਸਤ ਜਿਹਨੇ ਕਿ ਦਿੱਲੀ ਜੁੱਤੀ ਖਰੀਦੀ ਹੋਏਗੀ, ਮੈਂ ਕੁਝ ਲਫ਼ਜ਼ ਇਸਤੇਮਾਲ ਕਰਾਂਗਾ, ਤੁਸੀਂ ਝੱਟ ਪਛਾਣ ਲਓਗੇ। ਬੂਟ, ਪੈਂਤ, ਸੋਲ। ਸੋਲ ਦਾ ਮਤਲਬ ਜੁੱਤੀ ਦਾ ਸੋਲ ਨਹੀਂ ਹੈ ਜੀ, ਕੁਝ ਇਹ ਉਹਨਾਂ ਦੇ ਕੋਡ ਵਰਡ ਨੇ। ਬੂਤ, ਪੈਂਤ, ਸੋਲ ਇਹ ਆਪਸ ਵਿੱਚ ਇਸਤੇਮਾਲ ਕੀਤੇ ਜਾਂਦੇ। ਜਦ ਬੂਤ ਨਾਰਮਲੀ ਨੰਬਰ ਸ਼ਾਇਦ ਨੰਬਰ 7 ਨੂੰ ਕਹਿੰਦੇ, 7 ਨੰਬਰ ਜੁੱਤੀ ਨੂੰ। ਜਦੋਂ ਕੋਈ ਜੁੱਤੀ ਕਿਸੇ ਨੂੰ 8 ਨੰਬਰ ਦੀ ਚਾਹੀਦੀ ਹੋਵੇ, ਪੈਂਤ ਕਹਿੰਦੇ 8 ਨੂੰ। 8 ਨੰਬਰ ਜੁੱਤੀ ਚਾਹੀਦੀ ਹੈ ਨਹੀਂ, ਉਹ ਝੂਠ ਕਿਵੇਂ ਬੋਲਦੇ ਆ, ਕਹਿੰਦੇ ਬੂਤ ਦਾ ਪੈਂਤ ਦੇ ਦੇ। ਉਹ 8 ਨੰਬਰ 7 ਨੰਬਰ ਜੁੱਤੀ ਨੂੰ ਥੋੜਾ ਜਿਹਾ ਖਿੱਚ ਧੂ ਕੇ ਵੱਡਾ ਕਰਕੇ ਕਹਿੰਦੇ ਵੀ ਇਹ 8 ਨੰਬਰ ਬਣਾ ਕੇ ਦੇ ਦੇ ਉਹਨੂੰ। ਕੋਈ ਵੇਚਣਾ ਹੈ ਸੌਦਾ,
ਤੇ ਇਸ ਕਿਸਮ ਦੀ ਜਿਹੜੇ ਕੋਡ ਯੂਜ਼ ਕੀਤੇ ਜਾਂਦੇ ਅੱਜ ਦੇ ਦੌਰ ਵਿੱਚ ਵੀ ਠੱਗੀ ਵੱਜਦੀ ਹੈ। ਫਰਕ ਸਿਰਫ ਇੰਨਾ ਹੈ ਕਿ ਜਿਹਨੂੰ ਅੱਜ ਅਸੀਂ ਠੱਗੀ ਕਹਿਣ ਲੱਗੇ ਹਾਂ, ਓਰੀਜਨਲੀ ਜਿਹੜੀ ਸੀ ਇਸ ਨੂੰ ਹੇਰਾਫੇਰੀ ਕਹਿ ਦਿੰਦੇ। ਹੇਰਾਫੇਰੀ ਤੇ ਠੱਗੀ ਦਾ ਫਰਕ ਇਹ ਸੀ, ਠੱਗ ਜਿਹੜੇ ਸੀ ਉਹ ਜ਼ਿਆਦਾ ਖਤਰਨਾਕ ਸਨ, ਹੇਰਾਫੇਰੀ ਸਿਰਫ ਪੈਸੇ ਨਾਲ ਹੁੰਦੀ ਸੀ, ਠੱਗ ਜਿਹੜੇ ਸੀ ਉਹ ਮਾਰਦੇ ਵੀ ਸੀ। ਇੱਥੇ ਠੱਗ ਜਿਹੜਾ ਸੀ ਨਾਲ ਬਹਿਰੂਪੀਆ ਵੀ ਸੀ, ਉਹ ਜਿਸ ਲੋਕਾਂ ਦੇ ਵਿੱਚ ਜਿਹਨਾਂ ਲੋਕਾਂ 'ਚ ਬੈਠਦਾ ਸੀ ਉਹਨਾਂ ਵਰਗਾ ਹੋ ਜਾਂਦਾ ਸੀ, ਉਸ ਵਰਗੀ ਸ਼ਕਲ ਬਣਾ ਲੈਂਦਾ ਸੀ ਤਾਂ ਕਿ ਉਸ ਦੇ ਵਿੱਚ ਨਾਲ ਹੋ ਜਾਓ। ਸ਼ਫੀਕ ਅਹਿਮਦ ਸਾਹਿਬ ਕਹਿੰਦੇ ਲਾਹੌਰ 'ਚ ਯੂਜ਼ ਹੁੰਦੇ ਨੇ ਅਰੋੜਾ ਸਾਹਿਬ, ਸੋ ਲਾਹੌਰ ਦੇ ਵਿੱਚ ਵੀ ਉਹੀ ਸ਼ਬਦਾਵਲੀ ਉਹੀ ਅਲਫਾਜ਼ ਵਰਤੇ ਜਾ ਰਹੇ ਨੇ ਜੋ ਦਿੱਲੀ 'ਚ ਵਰਤੇ ਜਾ ਰਹੇ ਨੇ ਹੇਰਾਫੇਰੀ ਕਰਨ ਲਈ, ਇਹ 'ਚ ਕੋਈ ਸ਼ੱਕ ਨਹੀਂ। ਇੱਥੇ ਮੈਂ ਇੱਕ ਚੀਜ਼ ਹੋਰ ਜ਼ਿਕਰ ਕਰਦਾ ਜਾਵਾਂ ਕਿ ਉਸ ਵੇਲੇ ਦੇ ਜਿਹੜੇ ਠੱਗ ਸਨ ਉਹ ਥੋੜੇ ਖਤਰਨਾਕ ਸਨ, ਹੇਰਾਫੇਰੀ ਵਾਲੇ ਇੰਨੇ ਖਤਰਨਾਕ ਨਹੀਂ ਸਨ, ਚੋਰ ਵੀ ਉੱਥੇ ਇੰਨੇ ਖਤਰਨਾਕ ਨਹੀਂ ਸਨ। ਇੱਥੇ ਇੱਕ ਹੋਰ ਬੜੀ ਇੰਟਰਸਟਿੰਗ ਤੁਹਾਡੇ ਨਾਲ ਗੱਲ ਅਖੀਰ ਵਿੱਚ ਸ਼ੇਅਰ ਕਰ ਲਵਾਂ। ਇੱਕ ਮੁਲਕ ਹੈ ਜੀ ਰੋਮਾਨੀਆ। ਰੋਮਾਨੀਆ ਦੇ ਤੁਸੀਂ ਕਦੇ ਸਰਚ ਕਰਨਾ, ਰੋਮਾ ਦੇ ਵਿੱਚ ਰੋਮਨ ਟ੍ਰਾਈਬ ਇੱਕ ਹੈਗੀ ਜਿਹਨੂੰ ਠੱਗਾਂ ਦੀ ਟ੍ਰਾਈਬ ਕਹਿੰਦੇ, ਚੋਰਾਂ ਦੀ ਟ੍ਰਾਈਬ, ਇਨਫੈਕਟ ਉੱਥੇ ਰੋਮਨ ਥੀਫਸ ਜਿਹਨੂੰ ਕਹਿਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਇਹ 16th ਸੈਂਚੁਰੀ ਵਿੱਚ ਹਿਜਰਤ ਕਰਕੇ ਇੰਡੀਆ ਤੋਂ ਪਾਕਿਸਤਾਨ ਦੇ ਇਸ ਇਲਾਕੇ ਤੋਂ ਨਾਰਦਰਨ ਪੰਜਾਬ ਦੇ ਇਲਾਕੇ ਤੋਂ ਕਰਕੇ ਗਏ, ਪੰਜਾਬੀ ਮੂਲ ਦੇ ਲੋਕ ਨੇ। ਜਦੋਂ ਤੁਸੀਂ ਸ਼ਕਲ ਮੁਹਾਦਰਾ ਮੜੰਗਾ ਦੇਖੋਗੇ ਉਹ ਦੇਖੋ ਜੋ ਗੋਰੇ, ਅੱਖਾਂ ਥੋੜੀ ਜਿਹੀ ਬਿੱਲੀਆਂ, ਪਰ ਸਾਡੀ ਸ਼ਕਲਾਂ ਸਾਡੇ ਵਰਗੀਆਂ ਲੱਗਦੀਆਂ ਨੇ, ਬੜਾ ਅਜਬ ਜੀ ਗੱਲ ਹੈ। ਉਹ ਉੱਥੇ ਉਹ ਖਾਨਦਾਨੀ ਚੋਰ ਲੋਕ ਸਨ, ਉਹ ਅੱਜ ਵੀ ਉਹੀ ਬਿਜ਼ਨਸ ਨੂੰ ਕਰ ਰਹੇ, ਚੋਰੀ ਦਾ ਬਿਜ਼ਨਸ ਕਰ ਰਹੇ ਨੇ। ਹੁਣ ਉਹ ਜਿਹੜੇ ਚੋਰੀ ਦਾ ਬਿਜ਼ਨਸ ਕਰ ਰਹੇ ਉਹਨਾਂ 'ਚ ਇੱਕ ਅਸੂਲ ਹੈ, ਉਹ ਕਹਿੰਦੇ ਚੋਰ ਸਿਰਫ ਚੋਰੀ ਰੋਟੀ ਖਾਣ ਲਈ ਕਰਨੀ ਹੈ, ਨਾ ਕੋਠੀਆਂ ਬਣਾਉਣੀਆਂ ਨਾ ਕਾਰਾਂ ਬਣਾਉਣੀਆਂ, ਇਹ ਸਾਡਾ ਕਿੱਤਾ ਹੈ, ਸਾਡਾ ਪੇਸ਼ਾ। ਸਿਰਫ ਇੰਨੀ ਕੁ ਚੋਰੀ ਹੋਵੇ। ਜਿਹੜੀ ਨਵੀਂ ਉਹਨਾਂ ਦੀ ਜਨਰੇਸ਼ਨ ਹੈ ਉਹ ਵੱਡੀਆਂ ਚੋਰੀਆਂ ਕਰਨ ਲੱਗੀ, ਉਹ ਰੋਮਾਨੀਆ ਤੋਂ ਮੂਵ ਕੇ ਇੰਗਲੈਂਡ ਚਲੇ ਗਏ ਨੇ, ਉੱਥੇ ਇੰਗਲੈਂਡ ਚਲੇ ਗਏ ਨੇ ਤੇ ਉਹਨਾਂ ਦਾ ਨੁਕਸਾਨ ਇਹ ਹੋ ਰਿਹਾ ਕਿ ਉਹ ਵੱਡੀਆਂ ਚੋਰੀਆਂ ਕਰਨ ਲੱਗੇ। ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਖਾਨਦਾਨ ਦੇ, ਉਹ ਕਹਿੰਦੇ ਨੇ ਕਿ ਇਹ ਚੀਜ਼ ਸਾਨੂੰ ਮਰਵਾਏਗੀ, ਇਹ ਸਾਨੂੰ ਥੱਲੇ ਲੈ ਕੇ ਆਏਗੀ, ਸਾਡੇ ਅਸੂਲਾਂ ਦੇ ਖਿਲਾਫ ਹੈ। ਸੋ ਅਸੂਲ ਉਦੋਂ ਵੀ ਸੀ ਲੋਕਾਂ ਦੇ, ਹੇਰਾਫੇਰੀ ਕਰਨ ਵਾਲੇ ਅਸੂਲ ਸਨ। ਠੱਗ ਥੋੜੇ ਜਿਹੇ ਜ਼ਿਆਦਾ ਖਤਰਨਾਕ ਸਨ, ਠੱਗ ਮਾਰ ਦਿੰਦੇ ਸਨ। ਇਹ ਗੱਲ ਸਿੱਖ ਇਤਿਹਾਸ ਦੇ ਜੋ ਲੋਕ ਪੜ੍ਹਨ ਵਾਲੇ ਨੇ, ਜਿਵੇਂ ਸੱਜਣ ਠੱਗ ਦੀ ਗੱਲ ਕੀਤੀ, ਸੱਜਣ ਠੱਗ ਵੀ ਇਹੀ ਕਰਦਾ ਸੀ, ਅਮੀਰ ਬਣ ਕੇ ਬੈਠਾ ਸੀ, ਲੋਕਾਂ ਨੂੰ ਦਿਖਾਉਂਦਾ ਸੀ ਉਹ ਅਮੀਰ। ਲੋਕ ਧਰਮਸ਼ਾਲਾ ਬਣਾਈ ਸੀ, ਲੋਕ ਜਿਹੜੇ ਰਾਹੀ ਜਾਂਦੇ ਸੀ ਉਹਨਾਂ ਕੋਲ ਰਾਤ ਰੁਕਦੇ ਸੀ, ਰਾਤ ਨੂੰ ਨਸ਼ੇ ਵਾਲਾ ਖਾਣਾ ਖਵਾ ਦੇਣਾ, ਰਾਤ ਲੁੱਟ ਲੈਣਾ, ਬੰਦੇ ਨੂੰ ਮਾਰ ਦੇਣਾ ਤੇ ਉਹਨੂੰ ਦੱਬ ਦੇਣਾ, ਇਹ ਉਹਦਾ ਪੇਸ਼ਾ ਸੀ। ਜੋ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ, ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਸ ਨੂੰ ਬਦਲ ਦਿੱਤਾ। ਇਸ ਕਿਸਮ ਦੀ ਚੀਜ਼ਾਂ ਜਿਹੜੀਆਂ ਹੋਈਆਂ। ਸੋ ਪਰ ਅਸੂਲ ਜਿਹੜੇ ਸੀ ਹੇਰਾਫੇਰੀ ਦੇ ਉਹ ਅੱਜ ਖਤਮ ਹੋ ਗਏ। ਅੱਜ ਇਹ ਪਤਾ ਕਰਨਾ ਬੜਾ ਮੁਸ਼ਕਿਲ ਹੋ ਗਿਆ ਹੈ ਕਿ ਕੌਣ ਚੋਰ ਹੈ, ਕਿ ਉਹ ਸਾਹਮਣੇ ਬੈਠਾ ਪ੍ਰੋਫੈਸਰ ਸਜਾਦ ਸਿੰਘ ਚੋਰ ਹੈ ਜਾਂ ਇਹ ਸਰਬਜੀਤ ਸਿੰਘ ਚੋਰ ਹੈ, ਇਹ ਹੇਰਾਫੇਰੀ ਕਰੇਗਾ, ਇਹ ਦੱਸਣਾ ਬੜਾ ਮੁਸ਼ਕਿਲ ਹੋ ਗਿਆ। ਇਹ ਜ਼ਿਆਦਾ ਸਾਡੇ ਵਾਸਤੇ ਖਤਰਨਾਕ ਅਸੀਂ ਵਕਤਾਂ ਵਿੱਚ ਰਹਿ ਰਹੇ ਹਾਂ। ਬਿਲਕੁਲ ਜੀ ਅਰੋੜਾ ਸਾਹਿਬ, ਟਾਈਮ ਵੀ ਸਾਡਾ ਜੀ ਕਹਿੰਦੇ ਬੁਰਾ ਨਾ ਮੰਨਣਾ ਜੀ ਭਰਾਓ, ਸਿਆਲਕੋਟੀਆਂ ਨੂੰ ਸਾਡੇ ਵੱਲ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ। ਅੱਛਾ, ਇੱਕ ਇਹਦੇ ਵਿੱਚ ਵੀ ਕਿਸੇ ਨੂੰ ਗੱਲ ਕਰਨੀ ਹੈ ਜੀ। ਸਾਡੇ ਨਾਲ ਇੱਕ ਖਾਸ ਤੌਰ ਤੇ ਮੈਂ ਹਿੰਦੁਸਤਾਨ ਦੀ ਗੱਲ ਕਰ ਰਿਹਾ, ਜਿਹੜੇ ਪਾਕਿਸਤਾਨ ਦੇ ਜਿਹੜੀ ਕਿਆ ਕਹਿ ਲਓ ਕਿ ਪੰਜਾਬ ਦੇ ਬਾਰਡਰ ਸਰਹੱਦ ਪਾਰੋਂ ਜਿਹੜੇ ਪੰਜਾਬੀ ਆਏ ਨੇ, ਉਹਨਾਂ ਵਿੱਚ ਇੱਕ ਬੜਾ ਅਜਬ ਜਿਹਾ ਇੱਕ ਸਿਲਸਿਲਾ ਹੈ। ਕੀ ਹੈ, ਅਸੀਂ ਇੱਕ ਦੂਸਰੇ ਨੂੰ ਜਾਣਦੇ ਹਾਂ, ਪਛਾਣਦੇ ਹਾਂ, ਮੰਨਦੇ ਹਾਂ, ਗੱਲਾਂ ਕਰਦੇ ਹਾਂ, ਪਰ ਅਸੀਂ ਇੱਕ ਦੂਸਰੇ ਨੂੰ ਡਰਦੇ ਹਾਂ। ਜਿਹੜਾ ਜਿਹੜੇ ਲਾਹੌਰ ਵਾਲੇ ਆਏ ਨੇ, ਉਹ ਕਹਿੰਦੇ ਜੀ ਅਸੀਂ ਝੰਗ ਵਾਲੇ ਦੇ ਨਾਲ ਰਿਸ਼ਤੇ ਨਹੀਂ ਰੱਖਣੇ, ਝੰਗ ਵਾਲੇ ਕਹਿੰਦੇ ਆ ਜੀ ਅਸੀਂ ਬੰਡੂਵਾਲ ਵਾਲਿਆਂ ਨਾਲ ਰਿਸ਼ਤੇ ਨਹੀਂ ਰੱਖਣੇ। ਉਹ ਅਸੀਂ ਸਾਡੇ ਉਹਦੀ ਵੀ ਹਜੇ ਵੀ ਫਰਕ ਹੈ, ਇੰਨੇ 70 72 73 ਸਾਲ ਬਾਅਦ ਵੀ ਅਸੀਂ ਡਰਦੇ ਆ ਇੱਕ ਦੂਸਰੇ ਤੋਂ ਕਿ ਯਾਰ ਉਹ ਬਹੁਤ ਤੇਜ਼ ਬੰਦੇ ਨੇ, ਲਾਹੌਰੀ ਬੜੇ ਤੇਜ਼ ਹੁੰਦੇ ਨੇ, ਬੜੇ ਡਾਢੇ ਵਪਾਰੀ ਨੇ, ਡਰਦੇ ਨੇ। ਕਦੀ ਇਸ ਤੇ ਵੀ ਗੱਲ ਕਰਾਂਗੇ। ਪਰ ਮੈਂ ਸਮਝਦਾ ਕਿ ਪ੍ਰੋਫੈਸਰ ਕੱਲ ਦੇ ਪ੍ਰੋਗਰਾਮ ਸੇ ਇੱਕ ਮੇਰੇ ਕੋਲ ਆਈਡੀਆ ਹੈ ਤੁਹਾਡੇ ਸਾਹਮਣੇ ਰੱਖਣ ਦਾ, ਜੀ ਤੁਹਾਨੂੰ ਪਤਾ ਦੱਸਣਾ। ਸਾਡੇ ਸਾਰਿਆਂ ਵਿੱਚ ਨਾ ਜੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ, ਮੈਨੂੰ ਉਹਦਾ ਸਹੀ ਉਰਦੂ ਲਫ਼ਜ਼ ਨਹੀਂ ਪਤਾ ਨਾ, ਸਾਡੇ ਪਾਸੇ ਉਹਨੂੰ ਅੰਧ ਵਿਸ਼ਵਾਸ ਕਿਹਾ ਜਾਂਦਾ ਹੈ। ਜਿਹੜਾ ਕੁਝ ਚੀਜ਼ਾਂ ਅਸੀਂ ਜਿਹੜੇ ਸ਼ਗਨ ਦੀ ਗੱਲ ਕਰ ਲੈਂਦੇ, ਕਿਸੇ ਨੇ ਛਮਾਰਤੀ, ਘਰੋਂ ਬਾਹਰ ਨਹੀਂ ਜਾਣਾ। ਮੈਨੂੰ ਆਈਡੀਆ ਵੀ ਉੱਥੋਂ ਆ ਜੋ ਤੁਸੀਂ ਕਹਿੰਦੇ ਘੜੇ ਵਾਲੀ ਗੱਲ ਜੋ ਤੋਰੀ ਸੀ, ਇਸ ਕਿਸਮ ਦੇ ਬਹੁਤ ਸਾਰੇ ਓਹਾਮ ਕਹਿੰਦੇ ਨੇ, ਓਹਾਮ ਜੀ, ਓਹਾਮ ਵਹਿਮ ਤੋਂ ਓਹਾਮ। ਅੱਛਾ ਜੀ, ਥੈਂਕ ਯੂ ਸਰ। ਮੈਂ ਇਹ ਇਸ ਬਾਰੇ ਅਸੀਂ ਗੱਲ ਕਰਾਂਗੇ, ਕਿੱਥੋਂ ਆਏ ਨੇ, ਕੀ ਸਹੀ ਨੇ, ਕੀ ਗਲਤ ਨੇ। ਬਹੁਤ ਸਾਰੀ ਚੀਜ਼ਾਂ ਨੇ ਕਿ ਰਾਤ ਨੂੰ ਨਹੁੰ ਨਾ ਕੱਟਣੇ ਜਾਂ ਲੂਣ ਥੱਲੇ ਡਿੱਗ ਜਾਣਾ, ਕਹਿੰਦੇ ਵੀ ਕਿਹੜਾ ਲੂਣ ਝੱਟ ਚੁੱਕੋ ਵੀ ਪਲਕ ਉੱਪਰ ਜਾ ਕੇ ਪਲਕਾਂ ਨਾਲ ਚੁੱਕਣਾ ਪੈਣਾ ਹੈ।
ਇਹ ਗੱਲ ਕਹੀ ਜਾਂਦੀ ਹੈ। ਹੋਰ ਬਹੁਤ ਸਾਰੀ ਚੀਜ਼ਾਂ ਨੇ। ਬੱਚਾ ਦੁੱਧ ਪੀਂਦਾ ਹੋਵੇ, ਬਹੁਤ ਨਿੱਕਾ ਬੱਚਾ ਹੋਵੇ ਤੇ ਉਹਦੀ ਬੋਤਲ ਢੱਕ ਲੈਂਦੀਆਂ ਨੇ ਮਾਵਾਂ, ਤਾਂ ਵਿਖਾਓ ਨਾ ਵੀ ਕਿਉਂ ਪੀ ਰਿਹਾ ਹੈ, ਕਿੰਨਾ ਪੀ ਰਿਹਾ ਹੈ, ਨਜ਼ਰ ਨਾ ਲੱਗ ਜਾਵੇ। ਇਸ ਕਿਸਮ ਨਜ਼ਰ ਲੱਗਣ ਦੀ ਇਹ ਸਾਰੀਆਂ ਗੱਲਾਂ ਕਿੱਥੋਂ ਆਈਆਂ ਨੇ? ਇਹ 'ਚ ਕੀ ਹਕੀਕਤ ਹੈ, ਕੀ ਸੱਚ ਹੈ, ਕੀ ਝੂਠ ਹੈ? ਥੋੜੀ ਜਿਹੀ ਇਸ ਬਾਰੇ ਕੱਲ ਦੇ ਪ੍ਰੋਗਰਾਮ 'ਚ ਕਰੀਏ ਗੱਲ ਜੀ। ਬਿਲਕੁਲ ਹੋਣੀ ਚਾਹੀਦੀ, ਬਿਲਕੁਲ ਹੋਣੀ ਚਾਹੀਦੀ, ਬਿਲਕੁਲ ਇਸ ਤੇ ਠੀਕ ਕੱਲ ਹੈ। ਅਸੀਂ ਗੱਲ ਕਰਾਂਗੇ। ਚਲੋ ਬਾਕੀ ਜਿਹੜੇ ਸਾਡੇ ਨਾਲ ਦੋਸਤ ਜਿਹੜੇ ਜੁੜੇ ਹੋਏ ਨੇ ਉਹ ਵੀ ਇਸ ਹਵਾਲੇ ਦੇ ਨਾਲ ਆਪਣੇ ਜ਼ਰੂਰ ਵਿਚਾਰ ਸਾਂਝੇ ਕਰਨ ਦੇ, ਗੱਲਾਂ ਜਿਹੜੀਆਂ ਕਿਹੜੇ ਉਹਨਾਂ ਦੇ ਕੋਲੇ ਇਸ ਤਰ੍ਹਾਂ ਦੇ ਔਹਾਮ ਨੇ ਜਾਂ ਇਸ ਤਰ੍ਹਾਂ ਦੀਆਂ ਸ਼ਗੂਨ ਜਿਹੜੇ ਨੇ, ਬਦਸ਼ਗੂਨੀਆਂ, ਨੇਕ ਸ਼ਗੂਨੀਆਂ ਜਿਹੜੀਆਂ, ਉਹ ਜ਼ਰੂਰ ਸਾਡੇ ਨਾਲ ਸਾਂਝੀਆਂ। ਜੀ ਤੋ ਮੇਰੇ ਖਿਆਲ ਅੱਜ ਦਾ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਸਾਡੇ 1 ਘੰਟੇ ਤੋਂ ਉੱਪਰ ਦਾ ਅੱਜ ਇੱਕ ਵਾਰ ਫਿਰ ਪ੍ਰੋਗਰਾਮ ਹੋ ਗਿਆ। ਅਸੀਂ ਇਹ ਪ੍ਰੋਗਰਾਮ ਨੂੰ ਇੱਥੇ ਸਮੇਟ ਲੈਂਦੇ ਹਾਂ, ਆਪਣੇ ਦੋਸਤਾਂ ਨੂੰ ਇਜਾਜ਼ਤ ਦਿੰਦੇ ਹਾਂ। ਤੇ ਠੱਗੀ ਠੋਰੀ ਬਾਰੇ ਅੱਜ ਗੱਲ ਕੀਤੀ, ਠੱਗੀਆਂ ਬਹੁਤ ਸਾਰੀ ਗੱਲ ਕੀ ਹੈ। ਤੇ ਕੱਲ ਦੇ ਪ੍ਰੋਗਰਾਮ ਵਿੱਚ ਨਵਾਂ ਟੌਪਿਕ, ਨਵੀਂ ਗੱਲਬਾਤ ਲੈ ਕੇ ਪ੍ਰੋਫੈਸਰ ਸਾਹਿਬ, ਨਾਸਿਰ ਸਾਹਿਬ, ਮੈਂ, ਤੁਸੀਂ ਸਾਰੇ ਹੀ ਅਸੀਂ ਇਕੱਠੇ ਹੋਵਾਂਗੇ ਕੱਲ। ਫਿਰ ਅਸੀਂ ਇਹ ਵਕਤ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ। ਤੁਹਾਡਾ ਸਾਰਿਆਂ ਦਾ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਇਸ ਸਾਦਾ ਹਿੱਸਾ ਬਣਨ ਲਈ। ਬਹੁਤ ਮਿਹਰਬਾਨੀ ਦੋਸਤਾਂ।